ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿਸ ਦੇ ਵਿੱਚ ਤੁਹਾਡੇ ਨਾਲ ਪੰਜਾਬ ਭਰ ਦੀਆਂ ਜਿਹੜੀਆਂ ਅਹਿਮ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਉਂਦੇ ਹਾਂ। ਅੱਜ ਸ਼ੁੱਕਰਵਾਰ ਦਾ ਦਿਨ ਆ ਅਤੇ ਤੁਹਾਨੂੰ ਪਤਾ ਆ ਅੱਜ ਦੇ ਦਿਨ ਨਾਲ ਆਪਣੇ ਨਾਲ ਮਿੰਟੂ ਗੁਰੂਸਰੀਆ ਜੀ ਥੋੜ੍ਹੇ ਲੰਬੇ ਸਮੇਂ ਦੇ ਲਈ ਜੁੜਦੇ ਨੇ ਅਤੇ ਆਓ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਮਿੰਟੂ ਗੁਰੂਸਰੀਆ ਜੀ ਦਾ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਵਤਾਰ ਸਿੰਘ ਗੁਰਵਿੰਦਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਬਚੇਤਰ ਸਿੰਘ ਚਾਹਲ ਫਰੈਜ਼ਨੋ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ, ਜੱਸੀ ਗਿੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ ਸਾਰੇ ਜਣੇ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਤੁਸੀਂ ਇਸ ਟਾਈਮ ਸਰੋਤੇ ਪੰਜਾਬੀ ਰੇਡੀਓ USA ਦੇ AM ਸਟੇਸ਼ਨਜ਼ 1300 AM ਫਰੈਜ਼ਨੋ ਦੇ ਉੱਤੇ, 1470 AM ਸੈਕਰਾਮੈਂਟੋ ਦੇ ਵਿੱਚ, 96.5 FM ਯੂਬਾ ਸਿਟੀ ਅਤੇ 1450 AM ਯੂਬਾ ਸਿਟੀ ਦੇ ਨਾਲ ਜੁੜੇ ਹੋਏ ਹੋ। ਫੇਸਬੁੱਕ ਦੇ ਉੱਤੇ ਵੀ ਆਪਾਂ ਲਾਈਵ ਇਸ ਟਾਈਮ ਆ ਚੁੱਕੇ ਹਾਂ ਅਤੇ ਬਾਕੀ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ। ਸਾਡੀ ਵੈਬਸਾਈਟ PunjabiRadioUSA.com, ਆਈਫੋਨ ਐਂਡਰੋਇਡ ਫੋਨਸ ਦੀਆਂ ਐਪਸ ਦੇ ਉੱਤੇ ਆਪਾਂ ਇਸ ਟਾਈਮ ਤੁਹਾਡੇ ਨਾਲ ਜੁੜ ਚੁੱਕੇ ਹਾਂ। ਅਤੇ ਆਓ ਹੁਣ ਖਬਰਾਂ ਦੇ ਵੱਲ ਰੁਖ ਕਰਦੇ ਹਾਂ। ਮਿੰਟੂ ਜੀ, ਸਭ ਤੋਂ ਪਹਿਲੀ ਜਿਹੜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰੀਏ ਵੀ ਰੋਹਿੰਗਿਆ ਮੁਸਲਮਾਨਾਂ ਨੂੰ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਆ। ਦੇਖੋ, ਅਸੀਂ ਤੇ ਸੋਚ ਕੇ ਬੈਠੇ ਸੀਗੇ ਕਿ ਜਿਵੇਂ ਪੰਜਾਬੀ ਦਾ ਮੁਹਾਵਰਾ ਹੈ ਨਾ ਕਿ ਭੇਡ ਦਾ ਭੱਜਾ ਚੂਕਣਾ, ਨਾ ਕਿਸੇ ਨੇ ਰੋਣਾ ਨਾ ਕਿਸੇ ਨੇ ਕੂਕਣਾ, ਕਿ ਇਹਨਾਂ ਲਈ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਨਾ ਜੀ। ਪਰ ਇਸ ਦੇਸ਼ ਦੇ ਵਿੱਚੋਂ ਕੁਛ ਵਕੀਲ ਵੀ ਉੱਠੇ ਜਿਨ੍ਹਾਂ ਨੇ ਇਹਨਾਂ ਰੋਹਿੰਗਿਆ ਮੁਸਲਮਾਨਾਂ ਦੀ ਇੱਕ ਕਾਨੂੰਨੀ ਲੜਾਈ ਜਿਹੜੀ ਹੈ ਉਹ ਆਪਣੇ ਮੋਢਿਆਂ ਤੇ ਓਟੀ। ਉਸ ਤੋਂ ਬਾਅਦ ਕੁਛ ਲੋਕ ਇਹਨਾਂ ਦੇ ਹੱਕ 'ਚ ਵੀ ਖੜੇ, ਕੁਛ ਸੋਸ਼ਲ ਮੀਡੀਆ ਤੇ ਖੜੇ, ਕੁਛ ਲੋਕ ਸੜਕਾਂ ਤੇ ਉਤਰੇ, ਕੁਛ ਲੋਕ ਮੁਜ਼ਾਹਰੇ ਕਰਦੇ ਕਰਦੇ ਡਾਂਗਾਂ ਤੱਕ ਵੀ ਪਹੁੰਚੇ, ਉਹਨਾਂ ਡਾਂਗਾਂ ਵੀ ਖਾਧੀਆਂ, ਸਭ ਕੁਛ ਹੋਇਆ ਜੀ। ਪਰ ਉਹ ਕਿਆਫਾ ਕਿ ਇਹਨਾਂ ਦੇ ਮਗਰ ਕੋਈ ਨਹੀਂ ਖੜੇਗਾ, ਉਹ ਗਲਤ ਸਾਬਤ ਹੋਇਆ। ਇਸ ਦੇਸ਼ ਦੇ ਲੋਕਾਂ ਨੇ ਸਾਬਤ ਕੀਤਾ ਕਿ ਇੱਥੇ ਬਹੁਤ ਸਾਰੇ ਲੋਕ ਏਦਾਂ ਦੇ ਆ ਜਿਹੜੇ ਸਭ ਤੋਂ ਪਹਿਲਾਂ ਮਨੁੱਖਤਾ ਨੂੰ ਰੱਖਦੇ ਆ, ਧਰਮ, ਈਮਾਨ, ਬਾਕੀ ਸਭ ਚੀਜ਼ਾਂ ਜਿਹੜੀਆਂ ਪਿੱਛੇ ਆ ਜੀ। ਹੁਣ ਜਦੋਂ ਇਹ ਕਾਨੂੰਨੀ ਲੜਾਈ ਸੁਪਰੀਮ ਕੋਰਟ ਦੇ ਚੌਖਟੇ ਦੇ ਵਿੱਚ ਜਾ ਕੇ ਉੱਥੇ ਲੜੀ ਗਈ, ਉਹਦੇ 'ਚ ਸਭ ਤੋਂ ਵੱਡੀ ਇਸ ਵੇਲੇ ਦੀ ਜੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਿੰਬੋਲਿਕ ਵਿਕਟਰੀ ਕਹਿ ਸਕਦੇ ਹਾਂ ਆਪਾਂ, ਇੱਕ ਸੰਕੇਤਕ ਜਿੱਤ, ਉਹ ਇਹ ਆ ਕਿ ਸੁਪਰੀਮ ਕੋਰਟ ਨੇ ਆਖ ਦਿੱਤਾ ਕਿ ਜਦੋਂ ਤੀਕ ਅਗਲੀ ਸੁਣਵਾਈ ਨਹੀਂ ਹੁੰਦੀ ਉਦੋਂ ਤੀਕ ਇਹਨਾਂ ਨੂੰ ਤੁਸੀਂ ਇੱਥੋਂ ਕੱਢ ਨਹੀਂ ਸਕਦੇ ਜੀ। ਇੱਕ ਸਿੰਬੋਲਿਕ ਵਿਕਟਰੀ ਕਹਿ ਸਕਦੇ ਹਾਂ ਅਸੀਂ, ਇਹਨਾਂ ਦੀ ਸੰਕੇਤਕ ਜਿੱਤ ਆਖੀ ਜਾ ਸਕਦੀ, ਕਿਉਂਕਿ ਇਹ ਤੇ ਏਦਾਂ ਪ੍ਰੈਣ ਫੜ ਕੇ ਉਹਨਾਂ ਦੇ ਮਗਰ ਲੱਗੇ ਫਿਰਦੇ ਸੀਗੇ ਕਿ ਜਿੱਦਾਂ ਭੇਡ ਬੱਕਰੀਆਂ ਹੁੰਦੀਆਂ ਨਾ ਕਿ ਹਿੱਕ ਕੇ ਅਸੀਂ ਆਪਣੇ ਖੇਤ 'ਚ ਦੂਜੇ ਖੇਤ 'ਚ ਕੱਢ ਦੇਣਾ, ਚਾਹੇ ਉੱਥੇ ਬਘਿਆੜ ਖਾਵੇ, ਸ਼ੇਰ ਖਾਵੇ, ਰਿੱਛ ਖਾਵੇ, ਸਾਨੂੰ ਕੀ ਲੱਗੇ। ਉਹ ਹੁਣ ਰੋਕ ਲੱਗ ਗਈ ਆ। ਜਦੋਂ ਤੱਕ ਦੂਸਰੀ ਸੁਣਵਾਈ ਹੈ ਜਿਹੜੀ ਮੇਰੇ ਖਿਆਲ ਦੇ ਨਾਲ 21 ਨਵੰਬਰ ਨੂੰ ਹੋਏਗੀ, ਜਦੋਂ ਤੱਕ 21 ਨਵੰਬਰ ਤੱਕ ਦੀ ਉਹ ਸੁਣਵਾਈ ਨਹੀਂ ਹੁੰਦੀ ਉਦੋਂ ਤੱਕ ਉਹਨਾਂ ਰੋਹਿੰਗਿਆ ਮੁਸਲਮਾਨਾਂ ਨੂੰ ਇਹ ਕੱਢ ਨਹੀਂ ਪਾਉਣਗੇ ਜੀ। ਸੁਪਰੀਮ ਕੋਰਟ ਨੇ ਗੱਲ ਇਹ ਕਹੀ, ਉਹਨੇ ਆਖਿਆ ਕਿ ਦੇਖੋ ਸਾਨੂੰ ਇੱਕ ਸੰਤੁਲਨ ਬਣਾਉਣਾ ਹੋਏਗਾ, ਇਹ ਸਧਾਰਨ ਮਾਮਲਾ ਨਹੀਂ ਹੈ ਕਿਉਂਕਿ ਕਈ ਲੋਕਾਂ ਦੇ ਨਾਲ ਇੱਥੇ ਮਨੁੱਖੀ ਅਧਿਕਾਰ ਜੁੜੇ ਹੋਏ ਆ। ਔਰ ਉਹਨਾਂ ਨਾਲ ਇਹ ਵੀ ਕਿਹਾ ਕਿ ਦੇਖੋ ਠੀਕ ਆ, ਅਸੀਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਦੇਸ਼ ਦੀ ਸੁਰੱਖਿਆ ਜ਼ਰੂਰੀ ਹੈ, ਦੇਸ਼ ਦੇ ਆਰਥਿਕ ਹਿੱਤ ਜ਼ਰੂਰੀ ਆ, ਪਰ ਜਿਹੜੇ ਮਨੁੱਖੀ ਅਧਿਕਾਰ ਆ ਕਿਸੇ ਦੇ ਵੀ, ਚਾਹੇ ਕੋਈ ਵੀ ਆ ਗਿਆ ਸਾਡੇ ਦੇਸ਼ 'ਚ, ਉਹਦੇ ਜਿਹੜੇ ਮਨੁੱਖੀ ਅਧਿਕਾਰ ਆ ਅਸੀਂ ਉਹਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਇਹਦਾ ਮਤਲਬ ਇਹ ਆ ਕਿ ਸੁਪਰੀਮ ਕੋਰਟ ਨੇ ਇਸ ਕੇਸ ਨੂੰ ਮਨੁੱਖੀ ਅਧਿਕਾਰਾਂ ਦੇ ਪੱਖ ਤੋਂ ਲਿਆ, ਨਾ ਕਿ ਹਿੰਦੂ ਮੁਸਲਿਮ ਦੇ ਪੱਖ ਤੋਂ, ਜੋ ਕਿ ਨਿਆਂ ਪ੍ਰਣਾਲੀ ਨੂੰ ਲੈਣਾ ਵੀ ਨਹੀਂ ਚਾਹੀਦਾ ਜੀ। ਤਾਂ ਇਹਦੇ ਵਿੱਚ ਹੁਣ ਇਹਨੂੰ ਕਹਿ ਸਕਦੇ ਆਪਾਂ ਕਿ ਸੰਕੇਤਕ ਜਿੱਤ ਆ। ਜੇ ਮਨੁੱਖੀ ਅਧਿਕਾਰਾਂ ਦੀ ਗੱਲ ਇਹ ਸੁਪਰੀਮ ਕੋਰਟ ਕਹਿ ਰਹੀ ਆ ਤਾਂ ਫਿਰ ਸਮਝਣਾ ਪਵੇਗਾ ਕਿ ਅੱਗੇ ਸ਼ਾਇਦ ਹੋ ਸਕਦਾ ਕਿ ਰੋਹਿੰਗਿਆ ਮੁਸਲਮਾਨਾਂ ਨੂੰ ਇਹਦੋਂ ਵੀ ਵੱਡੀ ਰਾਹਤ ਮਿਲ ਜਾਵੇ, ਪਰ ਇਹ ਵੀ ਰਾਹਤ ਕਾਫੀ ਹੈ ਕਿ ਤੁਰੰਤ ਫਰੰਤ ਉਹਨਾਂ ਨੂੰ ਇੱਥੋਂ ਕੱਢਿਆ ਨਹੀਂ ਜਾਏਗਾ। ਵੈਲਿਡਿਟੀ ਉਹਨਾਂ ਦੀ ਜਾਨ ਦੀ ਜਿਹੜੀ ਵੈਲਿਡਿਟੀ ਹੈ ਉਹ ਵੱਧ ਗਈ ਇੱਕ ਵਾਰੀ, ਹੋ ਸਕਦਾ ਹੈ ਵੈਲਿਡਿਟੀ ਅੱਗੇ ਵੀ ਵੱਧ ਜਾਵੇ। ਪਰ ਇਹਦੇ 'ਚ ਇੱਕ ਚੀਜ਼ ਹੁਣ ਦੇਖਣ ਵਾਲੀ ਆ, ਦੇਖੋ ਰੋਹਿੰਗਿਆ ਮੁਸਲਮਾਨ ਇੱਥੇ ਕਾਫੀ ਲੰਮੇ ਸਮੇਂ ਤੋਂ ਰਹਿੰਦੇ ਪਏ ਆ ਜੀ। ਜਦੋਂ
ਅਗਸਤ ਦੇ ਵਿੱਚ ਮਿਆਂਮਾਰ ਦੇ ਵਿੱਚ ਇਹ ਮਾਰਕਟ ਚੱਲੀ ਆ, ਵੱਢ ਘੱਟ ਚੱਲੀ ਆ, ਉਹਦੇ ਤੋਂ ਪਹਿਲਾਂ ਹੀ ਇਹਨਾਂ ਨੇ ਸਾਲ ਦੇ ਸ਼ੁਰੂ ਦੇ ਵਿੱਚ ਹੀ ਇਹ ਗੱਲ ਕਹਿਤੀ ਸੀ ਅਸੈਂਬਲੀ ਦੇ ਵਿੱਚ ਖੜ ਕੇ ਕਿਰਨ ਰਿਜੀਜੂ ਨੇ ਕਿ ਅਸੀਂ ਇਹਨਾਂ ਰੋਹਿੰਗਿਆ ਮੁਸਲਮਾਨਾਂ ਨੂੰ ਬਾਹਰ ਕੱਢ ਦਿਆਂਗੇ। ਹਾਲਾਂਕਿ ਉਦੋਂ ਰੌਲਾ ਨਹੀਂ ਸੀ ਪਿਆ ਮਿਆਂਮਾਰ ਦੇ ਵਿੱਚ ਜੀ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਕੁਝ ਸਮੇਂ ਬਾਅਦ ਹੀ ਇਹ ਕਾਨੂੰਨੀ ਲੜਾਈ ਸ਼ੁਰੂ ਹੋ ਗਈ ਸੀ ਰੋਹਿੰਗਿਆ ਮੁਸਲਮਾਨਾਂ ਦੀ। ਇਹ ਰੌਲੇ ਬਾਅਦ ਚ ਪਿਆ ਜੀ। ਉਹ ਕਾਨੂੰਨੀ ਲੜਾਈ ਇੱਕ ਸ਼ੁਰੂ ਹੋ ਚੁੱਕੀ ਸੀ ਕਿਉਂਕਿ ਜਿਹੜੇ ਰੋਹਿੰਗਿਆ ਮੁਸਲਮਾਨ ਕੁਝ ਜਿਹੜੇ ਇੱਥੇ ਦਸਤਾਵੇਜ਼ ਹਾਸਲ ਕਰ ਚੁੱਕੇ ਜਾਂ ਸ਼ਰਨਾਰਥੀਆਂ ਦਾ ਦਰਜਾ ਪ੍ਰਾਪਤ ਹੈ, ਉਹਨਾਂ ਨੇ ਜਾ ਕੇ ਪਟੀਸ਼ਨ ਪਾਈ ਸੀਗੀ। ਸੋ ਜਿਹੜੇ ਰੋਹਿੰਗਿਆ ਮੁਸਲਮਾਨ ਪਹਿਲਾਂ ਅਦਾਲਤ 'ਚ ਜਾ ਚੁੱਕੇ ਸੀਗੇ, ਜੋ ਇਸ ਲੜਾਈ ਨੂੰ ਵਿੱਢ ਚੁੱਕੇ ਸੀ, ਬਾਵਜੂਦ ਇਸ ਦੇ ਸਾਡੇ ਜਿਹੜੇ ਭਾਰਤੀ ਲੀਡਰਾਂ ਨੇ ਫਿਰ ਬਿਆਨ ਦਿੱਤੇ ਉਹਨਾਂ ਦੇ ਵਿਰੋਧ ਦੇ ਵਿੱਚ। ਮੰਨ ਲਓ ਕੱਲ ਨੂੰ ਸੁਪਰੀਮ ਕੋਰਟ ਇਹਨਾਂ ਦੀਆਂ ਸਾਰੀਆਂ ਦਲੀਲਾਂ ਨੂੰ ਪਲਟਦਿਆਂ ਕਹਿ ਦਿੰਦੀ ਹੈ ਕਿ ਰੋਹਿੰਗਿਆ ਮੁਸਲਮਾਨ ਇੱਥੇ ਸ਼ਰਨਾਰਥੀ ਦੇ ਤੌਰ ਤੇ ਰਹਿ ਸਕਦੇ ਆ, ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਜਿਹੜੇ ਇਹਨਾਂ ਨੇ ਉਹਨਾਂ ਦੀ ਮੁਖਾਲਫਤ ਦੇ ਵਿੱਚ ਬਿਆਨ ਦਿੱਤੇ ਆ, ਉਹ ਫਿਰ ਇਹਨਾਂ ਦਾ ਕੌਮਾਂਤਰੀ ਪੱਧਰ ਤੇ ਕਿਸ ਤਰ੍ਹਾਂ ਦਾ ਅਕਸ ਪੇਸ਼ ਕਰਨਗੇ ਜੀ। ਇਹ ਇੱਕ ਬਹੁਤ ਸੋਚਣ ਵਿਚਾਰਨ ਵਾਲੀ ਗੱਲ ਹੈ ਕਿ ਜਦੋਂ ਇਹਨਾਂ ਨੂੰ ਪਤਾ ਸੀਗਾ ਕਿ ਕਾਨੂੰਨੀ ਲੜਾਈ ਇਹ ਲੜੀ ਜਾ ਰਹੀ ਆ, ਤਾਂ ਇਹਨਾਂ ਨੂੰ ਬਿਆਨ ਸੋਚ ਸਮਝ ਕੇ ਦੇਣੇ ਚਾਹੀਦੇ ਸੀਗੇ, ਕਿਉਂਕਿ ਇਹ ਹੋਏਗਾ ਕਿ ਇਹਨਾਂ ਦਾ ਦ੍ਰਿਸ਼ਟੀਕੋਣ ਕੀ ਕਹਿੰਦਾ, ਕਾਨੂੰਨ ਦਾ ਇੱਥੇ ਨੁਕਤੇ ਨਿਗਾਹ ਜਿਹੜਾ ਉਹ ਕੀ ਕਹਿੰਦਾ। ਦੋਹਾਂ 'ਚ ਬਹੁਤ ਵੱਡੀ ਇੱਕ ਅਸਮਾਨਤਾ ਸਾਹਮਣੇ ਆਏਗੀ ਜੋ ਨਿਸ਼ਚਿਤ ਤੌਰ ਤੇ ਕੌਮਾਂਤਰੀ ਪੱਧਰ ਤੇ ਜਿਹੜੇ ਸਾਡੇ ਹਾਕਮ ਆ ਇਹਨਾਂ ਦੇ ਨਜ਼ਰੀਏ ਨੂੰ ਆਲੋਚਨਾਤਮਕ ਤਰੀਕੇ ਨਾਲ ਪੇਸ਼ ਕਰੇਗੀ, ਉੱਥੇ ਆਲੋਚਨਾ ਹੋਏਗੀ ਜੀ। ਹੁਣ ਦੂਜੀ ਜੇ ਆਪਾਂ ਗੱਲ ਕਰਦੇ ਹਾਂ ਰੋਹਿੰਗਿਆ ਮੁਸਲਮਾਨਾਂ ਦੀ, ਤਾਂ ਰੋਹਿੰਗਿਆ ਮੁਸਲਮਾਨਾਂ ਦੀ ਕਿਸਮਤ ਜਿਹੜੀ ਆ ਉਹ ਕਿਸਮਤ ਮਾੜੀ ਆ ਸਾਨੂੰ ਦੀ ਰਹੀ ਆ, ਤੇ ਕਮਾਲ ਦੀ ਗੱਲ ਹੈ ਉੱਥੇ ਹਿੰਦੂਆਂ ਦੀ ਵੀ ਕਿਸਮਤ ਇਹੋ ਜਿਹੀ ਆ। ਉਹ ਬਹੁਤ ਵੱਡੀ ਤਰਾਸਦੀ ਉਹ ਵੀ ਚੱਲਦੇ ਪਏ ਆ। ਉਹ ਜਿਵੇਂ ਇੱਕ ਨਾ ਸ਼ਾਇਰ ਨੇ ਕਿਸੇ ਨੇ ਕਿਹਾ ਸੀਗਾ ਕਿ ਮੁੱਠੀ ਭਰ ਲੋਗੋਂ ਕੇ ਹਾਥੋਂ में लाखों की तकदीरें हैं, जुदा जुदा है दर में लाके एक सी लेकिन जंजीरें हैं। ਉੱਥੇ ਇੱਕੋ ਜਿਹਾ ਹੀ ਇਹ ਸਾਰਾ ਕੁਛ ਤਾਣਾ ਬਾਣਾ ਹੈ। ਹੁਣ ਦੇਖੋ ਤਰਾਸਦੀ ਇੱਥੇ ਮੁਸਲਮਾਨਾਂ ਦੇ ਨਾਲ ਏਦਾਂ ਹੋ ਰਿਹਾ, ਉੱਥੇ ਹਿੰਦੂਆਂ ਦੇ ਨਾਲ ਏਦਾਂ ਹੋ ਰਿਹਾ, ਔਰ ਉੱਥੇ ਰੋਹਿੰਗਿਆ ਦੇ ਨਾਲ ਏਦਾਂ ਹੋ ਰਿਹਾ। ਹੁਣ ਜਿਹੜੇ ਇੱਥੋਂ ਦੇ ਹਾਕਮ ਆ ਜੋ ਹਿੰਦੂਤਵ ਦੀ ਗੱਲ ਕਰਦੇ ਆ, ਉਹਨਾਂ ਨੇ ਇੱਕ ਵਾਰੀ ਵੀ ਸਿੱਧੇ ਤੌਰ ਤੇ ਇਹ ਛਾਤੀ ਢਾਹ ਕੇ ਨਹੀਂ ਆਖਿਆ ਕਿ ਹਾਂ ਘੱਟੋ ਘੱਟ ਆ ਜਿਹੜੇ ਹਿੰਦੂ ਆ ਜਿਹੜੇ ਉੱਥੋਂ ਕੁੱਟ ਕੇ ਭਜਾਏ ਜਾ ਰਹੇ ਆ, ਵੱਢ ਕੱਟ ਕੇ ਭਜਾਏ ਜਾ ਰਹੇ ਆ, ਇਹਨਾਂ ਨੂੰ ਇਸ ਤਰ੍ਹਾਂ ਤੁਸੀਂ ਨਹੀਂ ਖਦੇੜ ਸਕਦੇ, ਇਹਨਾਂ ਦੇ ਘਰਾਂ ਚੋਂ ਇਹਨਾਂ ਨੂੰ ਨਹੀਂ ਉਜਾੜ ਸਕਦੇ। ਕਿਸੇ ਨੇ ਇੱਕ ਵਾਰੀ ਵੀ ਨਹੀਂ ਕਿਹਾ। ਇੱਥੋਂ ਤੱਕ ਕਿ ਨਰਿੰਦਰ ਮੋਦੀ ਬਹਾਦਰ ਸ਼ਾਹ ਜ਼ਫਰ ਦੀ ਉੱਥੇ ਮਜ਼ਾਰ ਤੇ ਜਾ ਆਇਆ, ਇੱਕ ਵਾਰੀ ਵੀ ਉੱਥੇ ਰੋਹਿੰਗਿਆ ਮੁਸਲਮਾਨਾਂ ਦੀ ਜਾਂ ਜਿਹੜੇ ਉੱਥੋਂ ਦੇ ਹਿੰਦੂ ਸੀ ਉਹਨਾਂ ਨੇ ਕਿਸੇ ਨੇ ਗੱਲ ਨਹੀਂ ਕੀਤੀ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਸ ਸਮੁੱਚੇ ਪ੍ਰਕਰਣ ਦੇ ਵਿੱਚ ਜੋ ਸਾਡੇ ਹਾਕਮਾਂ ਦੀ ਕਾਰਗੁਜ਼ਾਰੀ ਰਹੀ ਹੈ, ਜੋ ਇਹਨਾਂ ਦਾ ਦ੍ਰਿਸ਼ਟੀਕੋਣ ਰਿਹਾ, ਉਹ ਬਹੁਤ ਹੀ ਘਟੀਆ ਦਰਜੇ ਦਾ ਸੀਗਾ। ਖਾਸ ਤੌਰ ਤੇ ਮਨੁੱਖੀ ਅਧਿਕਾਰ ਦੇ ਪੱਖ ਤੋਂ ਲਈਏ, ਮਨੁੱਖਤਾ ਦੇ ਪੱਖ ਤੋਂ ਲਈਏ, ਤਾਂ ਇਹਨਾਂ ਨੇ ਜਿਸ ਤਰ੍ਹਾਂ ਦੀ ਪਹੁੰਚ ਅਪਣਾਈ ਆ, ਉਸ ਤਰ੍ਹਾਂ ਦੀ ਪਹੁੰਚ ਮੇਰੇ ਖਿਆਲ ਦੇ ਨਾਲ ਇੱਕ ਭਾਰਤ ਵਰਗੇ ਦੇਸ਼ ਨੂੰ ਕਦੇ ਸ਼ੋਭਾ ਨਹੀਂ ਦਿੰਦੀ। ਜੀ ਜੀ। ਅਗਲੀ ਆਪਾਂ ਮਿੰਟੂ ਗੁਰਸਰੇ ਜੀ ਗੱਲ ਕਰਦੇ ਹਾਂ ਆਪਣੇ ਮੁੰਡੇ ਬਾਰੇ। ਅਮਿਤ ਸ਼ਾਹ ਨੇ ਸਫਾਈ ਦਿੱਤੀ ਆ। ਦੇਖੋ ਔਖੇ ਵੇਲੇ ਪੋਤੀ ਕੰਮ ਆਉਂਦੇ ਆ, ਕਹਿੰਦੇ ਹੁੰਦੇ ਨਾ ਕਿ ਔਖੇ ਵੇਲੇ ਪੋਤੀ ਕੰਮ ਆਉਂਦੇ, ਤੇ ਕਈ ਵਾਰੀ ਔਖੇ ਵੇਲੇ ਬਾਪ ਵੀ ਕੰਮ ਆ ਜਾਂਦੇ ਆ ਪੁੱਤਾਂ ਦੇ। ਵੈਸੇ ਸਿਆਸਤ ਦੇ ਵਿੱਚ ਬਾਪ ਵੀ ਕੁਰਬਾਨੀਆਂ ਦਿੰਦੇ ਆਏ ਆ। ਤੁਹਾਨੂੰ ਪਤਾ ਹੀ ਹੈ ਨਾ ਕਿ ਅਖਿਲੇਸ਼ ਯਾਦਵ ਦੇ ਪਿੱਛੇ ਉਹਦੇ ਪਿਓ ਨੇ ਕਿੱਡੀ ਵੱਡੀ ਕੁਰਬਾਨੀ ਕੀਤੀ ਹੈ। ਸਾਰੇ ਚਾਚੇ ਤਾਏ ਲੜਾ ਦਿੱਤੇ, ਅੱਧੇ ਇੱਧਰ। ਇੱਕ ਦਿਨ ਪ੍ਰੈਸ ਕਾਨਫਰੰਸ ਸੱਦ ਲਈ, ਦੇਖ ਲਓ ਪ੍ਰੈਸ ਨੋਟ ਉਹਦੀ ਜੇਬ ਦੇ ਵਿੱਚ ਸੀ। ਪ੍ਰੈਸ ਨੋਟ ਉਹਦੀ ਜੇਬ ਦੇ ਵਿੱਚ ਸੀਗਾ ਕਿ ਮੈਂ ਅਲੱਗ ਪਾਰਟੀ ਬਣਾਉਣੀ ਹੈ। ਸਾਰੇ ਮੀਡੀਆ ਨੂੰ ਸੱਦਾ ਦਿੱਤਾ, ਸਾਰੇ ਪੱਤਰਕਾਰ ਆ ਗਏ, ਤੇ ਫਰਕ ਇੰਨਾ ਸੀਗਾ ਕਿ ਹੱਥ ਦੇ ਵਿੱਚ ਉਹਦਾ ਪ੍ਰੈਸ ਨੋਟ ਆਉਣਾ ਸੀ ਤੇ ਉਹਨੇ ਅਨਾਉਂਸ ਕਰਨਾ ਸੀ ਕਿ ਮੈਂ ਨਵੀਂ ਪਾਰਟੀ ਬਣਾਉਣ ਲੱਗਾ। ਪਰ ਪੁੱਤਰ ਮੋਹ ਜਾਗ ਪਿਆ ਮਨ ਚ। ਇਹ ਕਮਬਖਤ ਕਿੱਥੇ ਜਾਂਦਾ? ਔਲਾਦ ਤੇ ਔਲਾਦ ਆ ਨਾ, ਨਾ ਭਾਵੇਂ ਚੱਜ ਸਵਾਦ ਦੀ ਹੋਵੇ, ਲਾਦ ਤੇ ਲਾਦ ਆ। ਉਹਨੇ ਖੜੇ ਪੈਰ ਇਹ ਐਲਾਨ ਜਿਹੜਾ ਸੀਗਾ ਉਹ ਕੈਂਸਲ ਕਰ ਦਿੱਤਾ। ਅਖਿਲੇਸ਼ ਯਾਦਵ ਦਾ ਮੋਹ ਜਾਗ ਪਿਆ। ਸਾਰੇ ਕਹਿੰਦੇ ਸੀਗੇ ਕਿ ਵੇਖੋ ਇਹ ਆ ਬਾਪ ਦੀ ਮੁਹੱਬਤ। ਇੱਥੇ ਵੀ ਬਾਪ ਦੀ ਮੁਹੱਬਤ ਆ, ਕੁਛ ਦਿਨ ਬਾਅਦ ਸਹੀ ਜਾਗੀ ਜ਼ਰੂਰ ਹੈ। ਜਾਗ ਉੱਠਾ ਇਨਸਾਨ, ਇੱਕ ਫਿਲਮ ਆਈ ਸੀ ਕਦੇ, ਉਹ ਤਾਂ ਇਹ ਮੁਹੱਬਤ ਜਿਹੜੀ ਜਾਗੀ ਆ ਤੇ ਜਾਗ ਉੱਠਾ ਹਮੇਸ਼ਾ। ਹੁਣ ਇਹਨੇ ਆਪਣੇ ਬੇਟੇ ਦੀ ਪੈਰਵਾਈ ਕਰਦਿਆਂ ਕਿਹਾ ਵਾ, ਇਹ ਕਹਿੰਦਾ ਕਿ ਦੇਖੋ ਜੀ ਜੇਕਰ ਸਾਡੇ ਬੇਟੇ ਨੇ ਕੁਛ ਗਲਤੀ ਕੀਤੀ ਹੁੰਦੀ, ਕੁਛ ਗਲਤ ਕੀਤਾ ਹੁੰਦਾ, ਤੇ ਅਸੀਂ ਆਪ ਕਿਉਂ ਕਹਿੰਦੇ ਕਿ ਜਾਂਚ ਪੜਤਾਲ ਕਰਾ ਲਓ। ਉਹ ਕਹਿੰਦਾ ਕਿ ਦੇਖੋ ਜਿਹੜੀ ਇਹਦੀ ਜੈ ਦੀ ਕੰਪਨੀ ਸੀਗੀ,
ਜੀ ਉਹਦੇ ਨਾਲ ਸਰਕਾਰ ਦਾ ਕੋਈ ਲਾਗਾ ਦੇਗਾ ਨਹੀਂ, ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂਗਾ। ਤੇ ਮੇਰੇ ਬੇਟੇ ਦੀ ਕੰਪਨੀ ਕਹਿੰਦੇ ਕੋਈ ਬਫੋਰਸ ਜਾਂ ਘੁਟਾਲਾ ਥੋੜੀ ਹੈ, ਉਹਨੇ ਕਾਂਗਰਸ ਤੇ ਟੌਂਚ ਵੀ ਮਾਰੀ ਹੈ। ਉਹ ਕਹਿੰਦਾ ਕਿ ਕਾਂਗਰਸ ਤੇ ਬਹੁਤ ਸਾਰੇ ਭ੍ਰਿਸ਼ਟਾਖੋਰੀ ਦੇ ਦੋਸ਼ ਲੱਗੇ ਆ, ਕਦੇ ਇਹਨਾਂ ਨੇ ਮਾਣਹਾਨੀ ਦਾ ਕੇਸ ਕੀਤਾ, ਇੱਜ਼ਤ ਹੱਥ ਕਦਾ ਕਿਸੇ ਤੇ ਕੇਸ ਕੀਤਾ? ਇਹਦਾ ਮਤਲਬ ਹੈ ਕਿ ਇਹ ਗਲਤ ਸਰ। ਹੁਣ ਦੇਖੋ ਅਮਿਤ ਸ਼ਾਹ ਆਪਣੇ ਬਿਆਨਾਂ 'ਚ ਕੀ ਕੁਛ ਕਹਿੰਦਾ ਪਿਆ, ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ, ਉਹ ਆਪੇ ਹੀ ਆਪਣੇ ਮੁੰਡੇ ਨੂੰ ਕਲੀਨ ਚਿੱਟ ਦੇਈ ਜਾਂਦਾ, ਆਪੇ ਹੀ ਆਪਣੇ ਮੁੰਡੇ ਨੂੰ ਬਰੀ ਕਰੀ ਜਾਂਦਾ, ਆਪੇ ਹੀ ਉਹ ਕਹੀ ਜਾਂਦਾ ਕਿ ਸਰਕਾਰ ਦਾ ਕੋਈ ਲਾਗਾ ਦੇਗਾ ਨਹੀਂ ਹੈ। ਜੇ ਸਰਕਾਰ ਦਾ ਕੋਈ ਲਾਗਾ ਦੇਗਾ ਹੀ ਨਹੀਂ ਹੈ ਤੇਰੇ ਮੁੰਡੇ ਦੀ ਕੰਪਨੀ ਨਾਲ, ਤੇ ਜਿਹੜਾ ਕੇਂਦਰ ਦਾ ਵਕੀਲ ਆ, ਕੇਂਦਰ ਦਾ ਵਕੀਲ ਮੈਂ ਇਸ ਕਰਕੇ ਕਹਿਣ ਡਿਆ ਕਿਉਂਕਿ ਤੁਹਾਡਾ ਇੱਕ ਤਰ੍ਹਾਂ ਨਾਲ ਨਿੱਜੀ ਕੇਸ ਲੜਦਾ ਪਿਆ ਸੀ, ਜਿਹੜਾ ਕਿ ਰੇਲ ਮੰਤਰੀ ਹੈ ਜੀ, ਉਹ ਤੁਹਾਡੀ ਵਕਾਲਤ ਕਿਉਂ ਕਰਦਾ ਪਿਆ ਸੀ ਪ੍ਰੈਸ ਕਾਨਫਰੰਸ ਕਰਕੇ? ਉਹਦੇ ਉਰਪੜੀ ਤੇ ਕਿਹੜਾ ਪਿਸਤੌਲ ਰੱਖਿਆ ਸੀ ਕਿਸੇ ਨੇ? ਉਹਨੂੰ ਤੇ ਦੱਸਣ ਦੀ ਜ਼ਰੂਰਤ ਹੈ ਨਾ ਕਿ ਹਾਲੇ ਉਹ ਸਟੋਰੀ ਚੰਗੀ ਤਰ੍ਹਾਂ ਲੋਕਾਂ ਨੇ ਪੜ੍ਹੀ ਨਹੀਂ ਸੀਗੀ ਇਹਦੇ ਮੁੰਡੇ ਦੀ ਕੰਪਨੀ ਵਾਲੀ। ਉਹ ਪਹਿਲਾਂ ਹੀ ਉੱਥੇ ਖੋਲ ਕੇ ਪਲੱਥਾ ਬਹਿ ਗਿਆ ਔਰ ਲੋਕਾਂ ਨੂੰ ਕਹਿੰਦਾ ਫਿਰਦਾ ਸੀਗਾ ਜੀ ਕਿ ਦੇਖੋ ਅਸੀਂ 100 ਕਰੋੜ ਦਾ ਇਹਨਾਂ ਤੇ ਡੈਫਾਮੇਸ਼ਨ ਦਾ ਕੇਸ ਪਾਵਾਂਗੇ, ਇਹ ਕਰਾਂਗੇ, ਉਹ ਕਰਾਂਗੇ, ਉਹ ਕਰਾਂਗੇ। ਜਦੋਂ ਸਰਕਾਰ ਦਾ ਤੁਹਾਡੀ ਕੰਪਨੀ ਦੇ ਨਾਲ ਕੋਈ ਨੇੜ ਤੇੜ ਹੀ ਹੈ ਨਹੀਂ ਤੇ ਫਿਰ ਉਹ ਕਾਹਤੋਂ ਸਰਕਾਰ ਬਣੀ? ਜਿਹੜਾ ਸਰਕਾਰ ਦਾ ਮੰਤਰੀ ਹੈ, ਕੈਬਨਿਟ ਮੰਤਰੀ ਹੈ, ਉਹ ਕਿਉਂ ਉੱਥੇ ਪ੍ਰੈਸ ਕਾਨਫਰੰਸ ਕਰਨ ਬੈਠਾ ਸੀ? ਸਭ ਤੋਂ ਵੱਡਾ ਸਵਾਲ ਇਹ ਆ। ਫਿਰ ਰਾਜਨਾਥ ਨੂੰ ਕੀ ਜ਼ਰੂਰਤ ਪਈ? ਰਾਜਨਾਥ ਨੂੰ ਕਹਿਣਾ ਪਿਆ ਕਿ ਦੇਖੋ ਜੀ ਇਹਦੇ 'ਚ ਕੋਈ ਗਲਤੀ ਨਹੀਂ ਹੈ, ਜਾਂਚ ਪੜਤਾਲ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਦੇਸ਼ ਦਾ ਹੋਮ ਮਿਨਿਸਟਰ ਇਹ ਗੱਲ ਕਹਿੰਦਾ ਕਿ ਜਾਂਚ ਪੜਤਾਲ ਦੀ ਲੋੜ ਹੀ ਨਹੀਂ। ਕੀ ਤੁਸੀਂ ਕਿਸੇ ਪੰਡਤ ਤੋਂ ਪੁੱਛ ਪਵਾਈ ਹੈ ਉਹਦੀ? ਤੁਸੀਂ ਉਹਦੀ ਜਨਮ ਕੁੰਡਲੀ ਬਣਾਈ, ਤੁਹਾਨੂੰ ਪਤਾ ਲੱਗ ਗਿਆ? ਜਾਂ ਤੁਹਾਡੇ ਕੋਲ ਕੋਈ ਇਹੋ ਜਿਹਾ ਪੈਰਾਮੀਟਰ ਆ, ਕੋਈ ਇਹੋ ਜਿਹਾ ਥਰਮਾਮੀਟਰ ਆ ਜਿਹਨੂੰ ਤੁਸੀਂ ਲਾ ਕੇ ਚੈੱਕ ਕਰ ਲਿਆ, ਉਹਦੀ ਕੱਛ 'ਚ ਪਾ ਕੇ ਪਤਾ ਲੱਗ ਗਿਆ ਕਿ ਹਾਂਜੀ ਨਹੀਂ ਮੁੰਡੇ ਨੂੰ ਕੋਈ ਹੇਰਾਫੇਰੀ ਦਾ ਬੁਖਾਰ ਹੈ ਨਹੀਂਗਾ, ਮੁੰਡਾ ਠੀਕ ਠਾਕ ਆ? ਇਹ ਕਿਵੇਂ ਤੁਸੀਂ ਤੈਅ ਕਰ ਲਿਆ? ਕੋਈ ਜਾਂਚ ਪੜਤਾਲ ਕਰਨ ਦੀ ਜ਼ਰੂਰਤ ਹੀ ਨਹੀਂ। ਕਿਉਂ ਨਹੀਂ ਜ਼ਰੂਰਤ? ਕਿਉਂਕਿ ਉਹ ਅਮਿਤ ਸ਼ਾਹ ਦਾ ਮੁੰਡਾ। ਹਾਲੇ ਅਮਿਤ ਸ਼ਾਹ ਕਹਿੰਦਾ ਕਿ ਸਰਕਾਰ ਦਾ ਇਹਦੇ ਨਾਲ ਕੋਈ ਨੇੜ ਤੇੜ ਨਹੀਂ ਹੈ। ਸਰਕਾਰ ਤੇ ਸਾਰੀ ਹੈ ਜਿਹੜੀ ਉਹ ਦੀਵਾਰ ਬਣ ਕੇ ਉਹਦੇ ਅੱਗੇ ਖੜ ਗਈ, ਉਸ ਕੰਪਨੀ ਦੇ ਅੱਗੇ, ਕਿ ਨਾ ਜੀ ਇਹਨੂੰ ਤੇ ਤੱਤੀ ਬਾਹ ਨਹੀਂ ਅਸੀਂ ਲੱਗਣ ਦੇਵਾਂਗੇ। ਸਿਧਾਰਥ ਨਾਥ ਸਿੰਘ ਹੈ ਜਿਹੜਾ ਇਹਨਾਂ ਦਾ ਭਾਰਤੀ ਜਨਤਾ ਪਾਰਟੀ ਦਾ, ਉਹ ਯੂਪੀ 'ਚ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਕਿ ਇਹ ਸਪਾਰੀ ਜਰਨਲਿਜ਼ਮ ਹੋ ਰਹੀ ਹੈ। ਉਹ ਪੱਤਰਕਾਰਤਾ ਨੂੰ ਸਪਾਰੀ ਪੱਤਰਕਾਰਤਾ ਦੱਸਦਾ ਪਿਆ। ਸਪਾਰੀ ਤੋਂ ਭਾਵੇਂ ਆ ਕਿ ਪੈਸੇ ਲੈ ਕੇ ਕਿਸੇ ਦੀ ਮੰਜੀ ਠੋਕਣ ਵਾਲੀ ਪੱਤਰਕਾਰਤਾ। ਉਹ ਪੱਤਰਕਾਰਤਾ ਦੇ ਸਿਧਾਂਤਾਂ ਤੇ ਸਿੱਧਾ ਹਮਲਾ ਕਰੀ ਜਾਂਦਾ ਹੈ। ਉਹਨੂੰ ਕੀ ਜ਼ਰੂਰਤ ਆ ਜੇ ਸਰਕਾਰ ਦਾ ਇਸ ਕੰਪਨੀ ਦੇ ਨਾਲ ਕੋਈ ਸਰੋਕਾਰ ਨਹੀਂ ਹੈ ਜਾਂ ਅਮਿਤ ਸ਼ਾਹ ਦੇ ਮੁੰਡੇ ਦੇ ਨਾਲ ਕੋਈ ਇਹਨਾਂ ਦਾ ਮੋਹ ਮੁਹੱਬਤ ਨਹੀਂ ਹੈ, ਉਹਨਾਂ ਨੂੰ ਕੀ ਜ਼ਰੂਰਤ ਆ? ਦੂਜੀ ਗੱਲ ਜਿਹੜੀ ਇਹ ਗੱਲ ਕਹਿੰਦਾ ਹੈ ਨਾ ਕਿ ਦੇਖੋ ਜੇ ਸਾਡੀ ਕੰਪਨੀ 'ਚ ਕੋਈ ਗੜਬੜ ਹੁੰਦੀ ਤੇ ਅਸੀਂ ਆਪ ਕਿਉਂ ਕਹਿੰਦੇ ਕਿ ਜਾਂਚ ਪੜਤਾਲ ਕਰ ਲਓ? ਚੋਰ ਕਦੇ ਨਹੀਂ ਕਹਿੰਦਾ। ਚੋਰ ਕਦੋਂ ਕਹਿੰਦਾ ਕਿ ਜੀ ਆਓ ਤੇ ਮੈਨੂੰ ਫੜ ਲਓ? ਚੋਰ ਤੇ ਹਮੇਸ਼ਾ ਬਚਣ ਦੀ ਗੱਲ ਕਰਦਾ। ਇਹ ਤੇ ਕੋਈ ਤਰਕ ਨਹੀਂ ਹੈ ਨਾ, ਇਹ ਕੋਈ ਤਰਕ ਸੰਗਤ ਗੱਲ ਨਹੀਂ ਹੈ ਕਿ ਜੀ ਦੇਖੋ ਅਸੀਂ ਆਪ ਕਹਿੰਦੇ ਕਿ ਜਾਂਚ ਪੜਤਾਲ ਕਰ ਲਓ। ਤੁਹਾਡੇ ਕਹਿਣ ਨਾਲ ਕੀ ਹੈ? ਜਾਂ ਤੇ ਜਾਂਚ ਪੜਤਾਲ ਖੋਲ ਦਿਓ, ਤੁਸੀਂ ਨਾਲ ਦੀ ਨਾਲ ਕਹਿ ਦਿਓ ਕਿ ਹਾਂਜੀ ਅਸੀਂ ਜਾਂਚ ਪੜਤਾਲ ਦੇ ਹੁਕਮ ਦਿੰਦੇ ਹਾਂ। ਜਿੰਨਾ ਚਿਰ ਜਾਂਚ ਪੜਤਾਲ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਕੁਛ ਵੀ ਨਹੀਂ ਕਹਿੰਦੇ। ਪਰ ਇਹ ਕਹਿਣਾ ਜੀ ਕਿ ਸਾਡੀ ਕੰਪਨੀ ਕਿਹੜਾ ਬੋਫੋਰਸ ਘੁਟਾਲੇ ਵਾਲੀ ਕੰਪਨੀ, ਇਹ ਉਹ ਜੋ, ਇਹ ਸਿਰਫ ਤੇ ਸਿਰਫ ਪੋਚੇ ਮਾਰ ਨੀਤੀ ਹੈ। ਔਰ ਜਿੰਨੇ ਮਰਜ਼ੀ ਪੋਚੇ ਮਾਰ ਲਏ, ਲੋਕੀ ਇਸ ਗੱਲ ਨੂੰ ਸਮਝ ਚੁੱਕੇ ਆ ਕਿ ਹਿੰਦੁਸਤਾਨ ਦੇ ਵਿੱਚ ਕੋਈ ਦੂਸਰੀ ਇਹੋ ਜਿਹੀ ਕੰਪਨੀ ਨਜ਼ਰ ਨਹੀਂ ਆਉਂਦੀ ਜਿਹਦਾ ਪ੍ਰੋਫਿਟ 1 ਸਾਲ 2 ਸਾਲਾਂ ਦੇ ਵਿੱਚ 16,000 ਗੁਣਾ ਵੱਧ ਗਿਆ ਹੋਵੇ। ਜਾਂ ਤੇ ਕੋਈ ਨਾਲ ਇਹੋ ਜਿਹੀ ਇੱਕ ਐਸੀ ਕੰਪਨੀ ਦੱਸ ਦੇਣ ਕਿ ਉਸ ਕੰਪਨੀ ਦਾ ਵੀ ਐਡਾ ਵੱਡਾ ਵਿਕਾਸ ਹੋਇਆ। ਬਿਲਕੁਲ। ਅਮਿਤ ਸ਼ਾਹ ਦੇ ਮੁੰਡੇ ਦਾ ਨਾਂ ਜੈ ਆ। ਲੋਕ ਇੱਥੇ ਮੂੰਹ ਕਹਿੰਦੇ ਪਏ ਆ ਕਿ ਅਸੀਂ ਤੇ ਸੋਚਿਆ ਸੀਗਾ ਕਿ ਇਸ ਸਰਕਾਰ ਦੇ ਵਿੱਚ ਵਿਕਾਸ ਕੀ ਜੈ ਹੋਏਗੀ, ਪਰ ਇੱਥੇ ਤੇ ਜੈ ਦਾ ਵਿਕਾਸ ਹੋਣ ਡਿਆ, ਕੰਮ ਹੀ ਉਲਟਾ ਚੱਲ ਪਿਆ। ਲੋਕ ਇਹਨਾਂ ਤੇ ਪੂਰੇ ਚਟਕਾਰੇ ਲੈਂਦੇ ਪਏ ਆ ਕਿ ਨਾ ਖਾਊਂਗਾ ਨਾ ਖਾਣੇ ਦੂੰਗਾ ਵਾਲਾ ਜਿਹੜਾ ਕਹਿੰਦਾ ਸੀ ਕਿ ਮੈਂ ਚੌਂਕੀਦਾਰ ਆ। ਉਹ ਚੌਂਕੀਦਾਰ ਤੇ ਏਦਾਂ ਲੱਗਦਾ ਜਿਵੇਂ ਵਿੱਚ ਭਾਈਵਾਲ ਬਣਿਆ ਹੋਵੇ ਕਿ ਕੋਈ ਗੱਲ ਨਹੀਂ ਚੱਕ ਦੇ ਚੌਂਕੇ ਮੈਂ ਬਾਹਰ ਖੜਾ। ਸੋ ਇਹ ਜਿਹੜੀ ਇਸ ਤਰ੍ਹਾਂ ਦੀ ਪਾਲਿਸੀ ਆ ਉਹ ਸਮਝ ਤੋਂ ਬਾਹਰ ਆ। ਇਹ ਕਹਿਣਾ ਜੀ ਕਿ ਦੇਖੋ ਜੇ ਕਾਂਗਰਸ ਸੱਚੀ ਸੀਗੀ ਤੇ ਇਹਨਾਂ ਨੇ ਉਦੋਂ ਮਾਣਹਾਨੀਆਂ ਕਿਉਂ ਨਹੀਂ ਕੀਤੀਆਂ? ਕਿ ਮਾਣਹਾਨੀ ਦਾ ਕੇਸ ਕਰਨ ਵਾਲਾ ਹਮੇਸ਼ਾ ਸੱਚਾ ਹੁੰਦਾ? ਕਿ ਪੱਤਰਕਾਰ ਹਮੇਸ਼ਾ ਝੂਠਾ ਹੁੰਦਾ ਜਿਹਦੇ ਤੇ ਮਾਣਹਾਨੀ ਦਾ ਕੇਸ ਹੋ ਗਿਆ? ਪੱਤਰਕਾਰਾਂ ਨੂੰ ਤੇ ਸਜ਼ਾ ਵੀ ਹੋ ਜਾਂਦੀ ਹੈ, ਪੱਤਰਕਾਰਾਂ ਨੂੰ ਕਈ ਮਾਮਲਿਆਂ 'ਚ ਸਜ਼ਾ ਵੀ ਹੋ ਜਾਂਦੀ ਹੈ। ਇਹਦਾ ਮਤਲਬ ਇਹ ਤੇ ਨਹੀਂ ਹੈ ਕਿ ਜੋ ਉਹਨਾਂ ਨੇ ਕਿਹਾ
ਉਹ ਝੂਠ ਹੈ। ਹੁਣ ਦੇਖੋ ਸਭ ਤੋਂ ਵੱਡੀ ਗੱਲ ਤੇ ਇਹ ਹੈ ਨਾ ਕਿ ਤੁਸੀਂ ਪੱਤਰਕਾਰ ਨੂੰ ਦੋਸ਼ੀ ਠਹਿਰਾ ਰਹੇ ਹੋ ਔਰ ਉਲਟਾ ਇਹ ਗੱਲ ਕਹਿ ਰਹੇ ਹੋ ਕਿ ਇਹਨਾਂ ਦੋਸ਼ ਲਾਇਆ ਸਾਡੇ ਤੇ, ਦੋਸ਼ ਸਾਬਤ ਕਰੇ, ਜਦ ਕਿ ਪੱਤਰਕਾਰ ਨੇ ਆਪਣੇ ਤੱਥ ਰੱਖਤੇ ਆ। ਜਿਹੜੀਆਂ ਕੰਪਨੀਆਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਕੰਪਨੀਆਂ ਦੀ ਜੇ ਬੈਲੈਂਸ ਸ਼ੀਟ ਦੇਖੀ ਜਾਂਦੀ ਆ, ਜਿੰਨਾ ਤੁਸੀਂ ਕਰਜ਼ਾ ਕਹਿੰਦੇ ਹੋ ਉਹ ਕਰਜ਼ਾ ਉਹਨਾਂ ਦੇ ਨਹੀਂ ਸਕਦੇ ਕਿਉਂਕਿ ਉਹਨਾਂ ਦੀ ਬੈਲੈਂਸ ਸ਼ੀਟ 'ਚ ਉਹਨਾਂ ਮੁਨਾਫਾ ਹੀ ਹੈ ਨੀਗਾ। ਫਿਰ 25 ਕਰੋੜ ਰੁਪਈਏ ਦਾ ਇੱਕ ਕੰਪਨੀ ਤੋਂ ਇਹਨਾਂ ਨੇ ਲੋਨ ਲਿਆ ਵਾ ਔਰ ਉਹਦੇ ਵਿੱਚ ਵੀ ਕੀ ਆ ਕਿ ਇਹਨਾਂ ਨੇ ਜਿਹੜੀ ਪ੍ਰਾਪਰਟੀ ਰੱਖੀ ਹੈ ਉਹਦੇ ਵਿੱਚ ਅਮਿਤ ਸ਼ਾਹ ਦੀ ਇੱਕ ਪ੍ਰਾਪਰਟੀ ਆ ਗਹਿਣੇ ਬੈਂਕ ਦੇ ਕੋਲ ਸ਼ਾਇਦ, ਔਰ ਇੱਕ ਜਿਹੜਾ ਉਹ ਸੱਜਣ ਆ ਜਿਹੜਾ ਸਰਾਬੂਦੀਨ ਫੇਕ ਐਨਕਾਊਂਟਰ ਦੇ ਵਿੱਚ ਜਿਹੜਾ ਨਾਮਜ਼ਦ ਬੰਦਾ ਸੀਗਾ ਜੀ ਸਰਾਬੂਦੀਨ ਦਾ, ਸੋ ਉਹਦੀ ਪ੍ਰਾਪਰਟੀ ਰੱਖੀ ਗਈ ਹੈ। ਸਾਰੀ ਗੜਬੜ ਆ। ਹੁਣ ਇਸ ਗੜਬੜ ਦੇ ਵਿੱਚੋਂ ਕਿੰਨਾ ਕੁ ਕੁਛ ਗਲਤ ਆ, ਕਿੰਨਾ ਕੁ ਕੁਛ ਸਹੀ ਆ, ਇਹ ਅਸੀਂ ਤੈਅ ਕਰਨਾ ਜਾਂਚ ਪੜਤਾਲ ਨੇ। ਪਰ ਅਮਿਤ ਸ਼ਾਹ ਜਿਸ ਤਰੀਕੇ ਨਾਲ ਕਹਿੰਦਾ ਪਿਆ ਪੜਤਾਲ ਕਿਸੇ ਨੇ ਕਰਨੀ ਨਹੀਂ, ਨਾ ਇਹਨਾਂ ਪੜਤਾਲ ਕਰਨੀ ਹੈ ਤੇ ਨਾ ਕੋਈ ਵਿਰੋਧੀ ਤੇ ਰਹਿ ਗਈ ਹੈ ਜਿਹੜੀ ਪੜਤਾਲ ਲਈ ਕੋਈ ਹੜਤਾਲ ਕਰੂਗੀ। ਇਹ ਸਾਰਾ ਵਾਜਾ ਇਸੇ ਤਰ੍ਹਾਂ 4 ਦਿਨ ਵੱਜਣਾ, ਮੁੜ ਕੇ ਫਿਰ ਚੁੱਪ ਛਾ ਜਾਣੀ ਆ। ਉਹਦਾ ਜਿਹੜਾ ਇਹਨਾਂ ਨੇ 100 ਕਰੋੜ ਦਾ ਡੈਫਾਮੇਸ਼ਨ ਦਾ ਕੇਸ ਪਾਇਆ ਸੀਗਾ ਉਹਦੇ 'ਚ ਕੱਲ ਤਰੀਕ ਸੀ, ਇਹਨਾਂ ਦਾ ਵਕੀਲ ਪੇਸ਼ ਹੀ ਨਹੀਂ ਹੋਇਆ ਉੱਥੇ। ਕਹਿੰਦਾ ਜੀ ਮੈਂ ਤਾਂ ਹਾਈ ਕੋਰਟ 'ਚ ਅਗਲੀ ਤਰੀਕ ਤੇ ਵੇਖਾਂਗੇ। ਪਰ ਇਹ ਖੇਡ ਹਾਲੇ ਸ਼ੁਰੂ ਹੋਈ ਆ, ਵੇਖੋ ਅੱਗੇ ਜਾ ਕੇ ਇਸ ਖੇਡ 'ਚ ਕੀ ਬਣਦਾ ਜੀ। ਵੈਸੇ ਮਿੰਟੂ ਜੀ ਸਵਾਲ ਮੇਰਾ ਇਹੀ ਹੋਣਾ ਸੀ ਵੀ ਕੀ ਵਿਰੋਧੀ ਪਾਰਟੀਆਂ ਜਿਹੜੀਆਂ ਕੁਛ ਇਸ ਨੂੰ ਲੈ ਕੇ ਰੌਲਾ ਰੱਪਾ ਪਾ ਰਹੀਆਂ ਨੇ, ਪਰ ਤੁਸੀਂ ਸਾਫ਼ ਹੀ ਕਰਤਾ ਵੀ ਵਿਰੋਧੀ ਧਿਰ ਦਿਸਦੀ ਕੁਛ ਨਹੀਂ, ਜੇ ਇਹਨਾਂ ਦੇ ਅੰਦਰੋਂ ਕੋਈ ਬੋਲ ਪਵੇ ਤਾਂ ਉਹੀ ਵਿਰੋਧੀ ਧਿਰ ਆ, ਨਹੀਂ ਤਾਂ ਉਹ ਕਹਿੰਦੇ ਉਹ ਜੇ ਬੋਲਣਗੇ ਤੇ ਉਹ ਕਹਿਣਗੇ ਤੁਹਾਡੇ ਕੋਲ ਵੀ ਤੇ ਰਾਬਰਟ ਵਾਡਰਾ ਹੈਗਾ ਹੀ ਆ, ਕੀ ਹੋਇਆ ਸਾਡਾ ਨਿੱਕਾ ਜਿਹਾ ਕਾਕਾ ਹੋ ਗਿਆ ਤੇ ਮੁਕਾਬਲੇ 'ਚ ਕੀ ਫਰਕ ਪੈਂਦਾ। ਬਸ ਇਸੇ ਚੀਜ਼ ਨੂੰ ਮਾਰ ਲਿਆ ਜੀ, ਇਸੇ ਚੀਜ਼ ਨੇ ਮਾਰ ਲਿਆ ਪੂਰੇ ਜਿਹੜਾ ਜੀ ਉੱਥੇ ਭਾਰਤ ਨੂੰ। ਅਗਲੀ ਆਪਾਂ ਮਿੰਟੂ ਗੁਰਸਰੇ ਜੀ ਗੱਲ ਕਰੀਏ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਟਾਕੇ ਵੇਚਣ ਤੇ ਲਾਉਣ ਨੂੰ ਕੀਤਾ ਆ ਨੇਮਬੱਧ। ਕੱਲ ਵੀ ਆਪਾਂ ਇਸ ਦੇ ਬਾਰੇ ਥੋੜੀ ਬਹੁਤੀ ਗੱਲ ਕਰ ਰਹੇ ਸੀਗੇ। ਜੀ ਬਿਲਕੁਲ, ਲਾਉਣ ਨੂੰ ਨਹੀਂ, ਪਟਾਕੇ ਚਲਾਉਣ ਨੂੰ ਹੋਣਾ, ਚਲਾਉਣ ਨੂੰ ਜੀ, ਤੇ ਇਹਨਾਂ ਨੇ ਵੇਚਣ ਤੇ ਚਲਾਉਣ ਨੂੰ ਜੀ। ਹਾਂਜੀ ਪਟਾਕੇ ਵੇਚਣ ਤੇ ਚਲਾਉਣ ਨੂੰ ਇਹਨਾਂ ਨੇ ਨੇਮਬੱਧ ਕਰ ਦਿੱਤਾ। ਉਹਦੇ ਤੋਂ ਭਾਵ ਇਹ ਆ ਕਿ ਇੱਕ ਤੇ ਦੇਖੋ ਇਹਨਾਂ ਨੇ ਜਿਹੜਾ ਪਟਾਕਿਆਂ ਦਾ ਪਿਛਲਾ ਸਟਾਕ ਸੀਗਾ, ਜਿੱਦਾਂ ਉਹਨੂੰ ਲਾਇਸੈਂਸੀ ਤਰੀਕੇ ਦੇ ਨਾਲ ਵੇਚਿਆ ਗਿਆ ਸੀਗਾ, ਉਹਦਾ ਇਹ ਕਰ ਦਿੱਤਾ ਕਿ ਸਿਰਫ 20% ਵੇਚਿਆ ਜਾਊਗਾ ਇਹਨਾਂ ਹੀ ਰਾਜਾਂ ਦੇ ਵਿੱਚ, ਯੂਟੀ, ਹਰਿਆਣਾ ਤੇ ਪੰਜਾਬ ਦੇ ਵਿੱਚ। ਇਹਨਾਂ ਰਾਜਾਂ ਦੇ ਵਿੱਚ ਸਿਰਫ 20% ਹੀ ਲਾਇਸੈਂਸ ਦਿੱਤੇ ਜਾਣਗੇ ਪਿਛਲੇ ਸਾਲ ਦੇ ਮੁਕਾਬਲੇ, ਯਾਨੀ ਕਹਿ ਸਕਦੇ ਹਾਂ ਕਿ ਬਹੁਤ ਵੱਡਾ ਹਿੱਸਾ ਜਿਹੜਾ ਉਹ ਕਟੌਤੀ ਕੀਤੀ ਗਈ ਹੈ। ਦੂਸਰਾ ਇਹ ਕੀਤਾ ਗਿਆ ਕਿ ਇੱਕ ਸਮਾਂ ਰੱਖਿਆ ਗਿਆ, ਮਸਲਨ ਜੇ ਤੁਸੀਂ ਪਟਾਕੇ ਚਲਾਉਣੇ ਆ, ਪਟਾਕੇ ਪਾਉਣੇ ਆ, ਵੈਸੇ ਤੇ ਅੱਜ ਕੱਲ੍ਹ ਪਟਾਕੇ ਪਵਾਏ ਜਾਂਦੇ ਆ, ਉਹ ਹਿੰਗ ਲੱਗੇ ਨਾ ਫਟਕੜੀ ਰੰਗ ਚੁੱਕੇ ਦਾ ਚੁੱਕਾ, ਮੁੰਡੇ ਮੋਟਰਸਾਈਕਲ ਤੇ ਜਾਂਦੇ ਆ, ਪਹਾੜ ਇੱਕਦਮ ਹੀ ਕਰਦੇ, ਮਾੜੇ ਬੰਦੇ ਦਾ ਤੇ ਹੱਟ ਫੇਲ ਹੋਣ ਜੋਗਾ ਕਰ ਦਿੰਦੇ ਆ, ਇੰਨੀ ਜ਼ੋਰ ਦੀ ਪਟਾਕੇ ਪਾਉਂਦੇ ਆ। ਉਹ ਪਟਾਕੇ ਪਾਉਣੇ ਆ, ਪਰ ਮੇਰੇ ਗੱਲ ਦੇ ਨਾਲ ਹੁਣ ਉਹਨਾਂ ਤੇ ਵੀ ਪਾਬੰਦੀ ਲੱਗ ਗਈ ਆ। ਇਹ ਜਿਹੜੇ ਪਟਾਕੇ ਚਲਾਉਣੇ ਆ ਦੀਵਾਲੀ ਵਾਲੇ ਦਿਨ, ਇਹਨਾਂ ਨੂੰ ਨੇਮਬੱਧ ਇਸ ਤਰੀਕੇ ਨਾਲ ਕੀਤਾ ਗਿਆ ਕਿ ਸ਼ਾਮੀ 6:30 ਤੋਂ 9:30 ਯਾਨੀ ਪੂਰੇ 3 ਘੰਟੇ ਹੀ ਪਟਾਕੇ ਚਲਾਏ ਜਾ ਸਕਦੇ ਆ, ਏਦੋਂ ਵੱਧ ਘੱਟ ਨਹੀਂ। ਤੇ ਜੇ ਕੋਈ ਇਸ ਤਰ੍ਹਾਂ ਕਰਦਾ ਫੜਿਆ ਗਿਆ ਬਾਅਦ ਦੇ ਵਿੱਚ, ਪਟਾਕੇ ਜਿਵੇਂ ਇੱਥੇ ਸਾਡੇ ਤੇ ਸਾਰੀ ਰਾਤ ਹੀ ਚੱਲੀ ਜਾਂਦੇ ਆ, ਜੇ ਕੋਈ ਇਸ ਤਰ੍ਹਾਂ ਪਟਾਕੇ ਪਾਉਂਦਾ ਜਾਂ ਪਟਾਕੇ ਚਲਾਉਂਦਾ ਫੜਿਆ ਗਿਆ ਫਿਰ ਉਹਦੇ ਤੇ ਕਾਰਵਾਈ ਹੋਊਗੀ। ਹੁਣ ਦੇਖੋ ਸਭ ਤੋਂ ਵੱਡਾ ਸਵਾਲ ਇਹ ਆ ਰਾਜਕਰਨਵੀਰ ਸਿੰਘ ਜੀ, ਕਿ ਦੇਖੋ ਪਾਬੰਦੀ ਮੈਂ ਹੁਣੇ ਗੱਲ ਕੀਤੀ ਹੈ ਨਾ, ਜਿਵੇਂ ਬੁਲਟ ਦੇ ਪਟਾਕਿਆਂ ਦੀ, ਕੀ ਬੁਲਟ ਦੇ ਪਟਾਕੇ ਪਹਿਣੋਂ ਹਟ ਗਏ? ਨਹੀਂ ਹਟੇ। ਸਾਡੇ ਇੱਥੇ ਆ ਮੋਮਜਾਮੀ ਲਿਫਾਫੇ ਹੁੰਦੇ ਆ, ਜਿਹੜੇ ਮੋਮਜਾਮੇ ਦੇ ਲਿਫਾਫੇ, ਜਿਹਨਾਂ ਨੂੰ ਮੋਮੀ ਲਿਫਾਫੇ ਵੀ ਕਹਿ ਦਿੰਦੇ ਆ, ਮੋਮਜਾਮੀ ਲਿਫਾਫੇ ਵੀ ਕਹਿ ਦਿੰਦੇ ਆ, ਉਹਨਾਂ ਤੇ ਪਾਬੰਦੀ ਹੈ ਕਿ ਉਹ ਹਟ ਗਏ। ਸਾਡੇ ਇੱਥੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਲਈ ਤੰਬਾਕੂ ਖਰੀਦਣ ਦੀ ਮਨਾਹੀ ਹੈ, ਪਾਬੰਦੀ ਹੈ ਕਿ ਬੱਚੇ ਇੱਥੇ ਤੰਬਾਕੂ ਨਹੀਂ ਖਰੀਦੇ। ਸਾਡੇ ਇੱਥੇ 18 ਸਾਲ ਤੋਂ ਘੱਟ ਦੇ ਬੱਚੇ ਨੂੰ ਸ਼ਰਾਬ ਨਹੀਂ ਵੇਚੀ ਜਾ ਸਕਦੀ, ਕਿ ਇੱਥੇ ਉਹ ਸ਼ਰਾਬ ਅਲੜਾਂ ਨੂੰ ਜਾਂ ਬੱਚਿਆਂ ਨੂੰ ਨਹੀਂ ਦਿੱਤੀ ਜਾਂਦੀ। ਸਭ ਕੁਛ ਚੱਲੀ ਜਾਂਦਾ। ਪਰ ਜਿਹੜੀ ਇਹ ਪਾਬੰਦੀ ਆ, ਮਾਫ਼ ਕਰਨਾ, ਮੈਨੂੰ ਤੇ ਬੜੀ ਵਾਹੀਆਤ ਜੀ ਲੱਗੀ ਆ। ਵਾਹੀਆਤ ਇਸ ਕਰਕੇ ਲੱਗੀ ਆ, ਦੇਖੋ ਮੰਨ ਲਓ 6:30 ਤੋਂ 9:30 ਦਾ ਜਿਹੜਾ ਸਮਾਂ ਉਹ ਲੰਘ ਗਿਆ, ਉਦੋਂ ਬਾਅਦ ਸਾਰਾ ਪਿੰਡ ਹੀ ਪਟਾਕੇ ਚਲਾਈ ਜਾਂਦਾ। ਤੁਸੀਂ ਇਹ ਤੈਅ ਕਿਵੇਂ ਕਰੋਗੇ ਕਿ ਕਿਹੜਾ ਪਟਾਕਾ ਕਿਹਨੇ ਚਲਾਇਆ? ਕਿਵੇਂ ਤੈਅ ਕਰੋਗੇ? ਜਾਂ ਤੇ ਹੁਣ ਸਾਰੇ ਪਿੰਡ ਦਾ ਹੀ ਚਲਾਨ ਕਰ ਦਿਓ।
ਸ਼ਹਿਰਾਂ ਦੇ ਵਿੱਚ ਤੇ ਠੀਕ ਆ, ਤੁਸੀਂ ਗਸ਼ਤ ਵੀ ਕਰ ਸਕਦੇ ਹੋ, ਤੁਸੀਂ ਰੋਕ ਸਕਦੇ ਹੋ, ਟੋਕ ਸਕਦੇ ਹੋ। ਪਿੰਡਾਂ ਦੇ ਵਿੱਚ ਇਸ ਤਰ੍ਹਾਂ ਕਿਵੇਂ ਪ੍ਰਬੰਧ ਕੀਤਾ ਜਾਊਗਾ, ਸਮਝ ਤੋਂ ਪਰੇ ਦੀ ਗੱਲ ਆ। ਔਰ ਇੱਕ ਚੀਜ਼ ਹੋ ਰਿਹਾ, ਦੇਖੋ ਇਹ ਜਿਹੜਾ ਟਾਈਮ ਆ, ਅੱਗੇ ਪਿੱਛੇ ਤੇ ਪਟਾਕੇ ਚੱਲਣੇ ਸੀਗੇ, ਮੰਨ ਲਓ ਅੱਗੜ ਪਿਛੜ ਵੱਖਰੇ ਵੱਖਰੇ ਟਾਈਮ ਤੇ, ਹੁਣ ਇੱਕੋ ਟਾਈਮ ਤੇ 3 ਘੰਟਿਆਂ 'ਚ ਸਾਰਾ ਬਰੂਦ ਬਲਣਾ ਹੋਵੇ, ਤੇ ਜੇ ਮੰਨ ਲਓ ਅੱਗੇ ਪਿੱਛੇ ਲੋਕ ਇਸ ਪਾਬੰਦੀ ਦਾ ਪਾਲਣ ਵੀ ਕਰਨ, ਅੱਗੇ ਪਿੱਛੇ ਨਾ ਚਲਾਉਣ, 6:30 ਤੋਂ 9:30 ਦੇ ਦਰਮਿਆਨ ਹੀ ਚਲਾਉਣ, ਤੇ ਸਾਰੇ ਇੱਕੋ ਦਮ ਚੱਲ ਜਾਣ 3 ਘੰਟਿਆਂ 'ਚ, ਉਹ ਤੇ ਪੋਲਿਊਸ਼ਨ ਸਗੋਂ ਜ਼ਿਆਦਾ ਹੋਏਗਾ, ਉਹਦਾ ਖਿਆਲ ਨਹੀਂ ਰੱਖਿਆ ਗਿਆ। ਤੀਜੀ ਜਿਹੜੀ ਚੀਜ਼ ਆ ਉਹ ਇਹ ਆ ਕਿ ਦੇਖੋ ਇਹਨਾਂ ਨੇ ਲਾਇਸੈਂਸਾਂ ਦੀ ਕਟੌਤੀ ਜਿਹੜੀ ਕੀਤੀ ਹੈ, ਉਹ ਮੈਂ ਸਮਝਦਾ ਕਿ ਠੀਕ ਕੀਤਾ। ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਸਟਾਕ ਜਿਹੜਾ ਬਹੁਤਾ ਲੋਕਾਂ ਦੇ ਹੱਥਾਂ 'ਚ ਨਾ ਜਾਵੇ, ਪਰ ਮਸਲਾ ਇੱਥੇ ਇਹ ਆ ਕਿ ਸਟਾਕ ਤੇ ਜਿਹੜਾ ਗੋਦਾਮਾਂ 'ਚ ਲੱਗ ਚੁੱਕਾ, ਉਹ ਤੇ ਗਾਂ ਜਿਹੜੇ ਛੋਟੇ ਛੋਟੇ ਕਾਰੋਬਾਰੀ ਆ ਉਹਨਾਂ ਤੱਕ ਵੀ ਪਹੁੰਚ ਚੁੱਕਾ, ਇੱਥੋਂ ਤੱਕ ਕਿ ਦੁਕਾਨਦਾਰਾਂ ਕੋਲ ਵੀ ਜਾ ਚੁੱਕਾ, ਉਹ ਤੇ ਵਿਕੂਗਾ। ਤੁਸੀਂ ਜੇ ਲਾਇਸੈਂਸਾਂ ਦੀ ਕਟੌਤੀ ਕੀਤੀ, ਇਹਦਾ ਮਤਲਬ ਇਹ ਹੋਏਗਾ ਕਿ ਉਹ ਜਿਹੜਾ ਮਾਲ ਜਮਾ ਹੈ ਜਿਨ੍ਹਾਂ ਨੇ ਖਰੀਦਿਆ ਉਹ ਵੇਚਣ ਦਾ ਯਤਨ ਕਰਨਗੇ, ਨਜਾਇਜ਼ ਤੌਰ ਤੇ ਵਿਕਰੀ ਹੋਏਗੀ, ਔਰ ਉਹਦੇ 'ਚ ਲੁੱਟ ਖਸੁੱਟ ਹੋਏਗੀ। ਆ ਜਿਹੜੇ ਨਗਰ ਕੌਂਸਲਾਂ ਦੇ, ਨਗਰ ਨਿਗਮਾਂ ਦੇ ਜਿਹੜੇ ਅਧਿਕਾਰੀ ਆ, ਉਦੋਂ ਇਹਨਾਂ ਦੀ ਚਾਂਦੀ ਹੋਏਗੀ, ਇਹ ਜਾ ਕੇ ਉੱਥੇ ਡੰਡਾ ਖੜਕਾ ਕੇ ਆਖਣਗੇ ਬਾਹਰ ਨਿਕਲੋ, ਕੀ ਤਮਾਸ਼ਾ ਲਾਇਆ। ਤੈਨੂੰ ਪਤਾ ਹਾਈ ਕੋਰਟ ਨੇ ਬੜੀ ਸਖਤੀ ਕੀਤੀ ਐਤਕੀ, ਉਹ ਕਹੂਗਾ ਮਾਈ ਬਾਪ ਸਖਤੀ ਤੁਸੀਂ ਕਰਨੀ ਹੈ, ਨਰਮਾਈ ਵੀ ਤੁਸੀਂ ਕਰਨੀ ਹੈ, ਕੋਈ ਪਿਛਲਾ ਰਾਹ ਕੱਢ ਦਿਓ, ਤੇ ਉਹਨਾਂ ਕਹਿਣਾ ਉਹ ਥੈਲਾ ਪਿਆ ਬੋਰੀ ਵਾਲਾ, ਉਹ ਭਰਦੇ ਬੱਚਿਆਂ ਨੂੰ ਪਟਾਕਿਆਂ ਜੋਗਾ। ਉਹ ਇਸ ਤਰ੍ਹਾਂ ਕਰਨ ਲੱਗ ਪੈਣਗੇ, ਤੁਸੀਂ ਕੀ ਕਰ ਲੋਗੇ। ਸੋ ਮੇਰੇ ਕਹਿਣ ਦਾ ਭਾਵ ਹੈ ਕਿ ਜਾਂ ਤੇ ਪਾਬੰਦੀ ਪੂਰਨ ਤੌਰ ਤੇ ਹੋਵੇ, ਜਿਵੇਂ ਦਿੱਲੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਟਾਕਾ ਵਿਕਣਾ ਹੀ ਨਹੀਂ, ਤੁਸੀਂ ਜੋ ਮਰਜ਼ੀ ਜ਼ੋਰ ਲਾ ਲਓ। ਵਪਾਰੀ ਉੱਥੇ ਗਏ ਸੁਪਰੀਮ ਕੋਰਟ 'ਚ, ਫਿਰ ਉਹ ਕਹਿੰਦੇ ਜੀ ਨਜ਼ਰਸਾਨੀ ਕਰੋ, ਰਿਵੀਜ਼ਨ ਕਰੋ ਆਪਣੇ ਫੈਸਲੇ 'ਚ, ਉਹਨਾਂ ਕਰਕੇ ਨਿਪਟਾਰਾ ਕਰ ਦਿੱਤਾ। ਉਹ ਕਹਿੰਦੇ ਨਾ, ਪਟਾਕਾ ਇੱਥੇ ਚੱਲਣ ਹੀ ਨਹੀਂ ਦੇਣਾ, ਸਾਨੂੰ ਬੰਦਿਆਂ ਦੀ ਜਾਨ ਪਿਆਰੀ ਹੈ ਕਿ ਸਾਨੂੰ ਪੈਸਾ ਪਿਆਰਾ, ਪਟਾਕਾ ਨਹੀਂ ਚੱਲੇਗਾ। ਸੋ ਜਾਂ ਤੇ ਪੂਰਨ ਤੌਰ ਤੇ ਪਾਬੰਦੀ ਲਾ ਦਿੱਤੀ ਜਾਂਦੀ, ਜਾਂ ਜਿਹੜਾ ਆਹ ਸਮਾਂਬੱਧ ਕੀਤਾ ਮੇਰੇ ਖਿਆਲ ਦੇ ਨਾਲ ਇਹਨੂੰ ਵੀ ਨਹੀਂ ਸੀ ਕਰਨ ਦੇਣਾ ਚਾਹੀਦਾ, ਖੁੱਲਾ ਕਰ ਦਿੰਦੇ ਤੇ ਅਗਲੀ ਵਾਰ ਤੋਂ ਕੋਈ ਹੋਰ ਤਰੀਕਾ ਕੱਢ ਲੈਂਦੇ। ਉਹਦਾ ਪਰਾਲੀ ਵਾਲੇ ਵੀ ਕਹਿੰਦੇ ਕਿ ਜੀ 2 ਘੰਟੇ ਸਾਨੂੰ ਦੇ ਦਿਓ, ਅਸੀਂ ਵੀ ਕੰਮ ਨਿਬੇੜ ਦਿਆਂਗੇ, ਲੱਗਦੇ ਹੱਥ 2 ਘੰਟੇ ਸਾਨੂੰ ਦੇ ਦਿਓ। ਵੈਸੇ ਗਿਆਨੀ ਗੁਰਬਚਨ ਸਿੰਘ ਨੇ ਵੀ ਅਪੀਲ ਕੀਤੀ ਅੱਜ, ਉਹ ਕਹਿੰਦਾ ਜੀ ਕਿ ਆਤਿਸ਼ਬਾਜ਼ੀ ਹਿਸਾਬ ਦੀ ਚੱਲਣੀ ਚਾਹੀਦੀ ਆ, ਔਰ ਲੋਕੀ ਕਹਿੰਦੇ ਆ ਕਿ ਹਿਸਾਬ ਦੀ ਕਿਉਂ ਚੱਲਣੀ ਚਾਹੀਦੀ ਹੈ, ਤੁਸੀਂ ਪਹਿਲ ਕਰੋ, ਦਰਬਾਰ ਸਾਹਿਬ ਚੋਂ ਆਤਿਸ਼ਬਾਜ਼ੀ ਬੰਦ ਹੋਣੀ ਚਾਹੀਦੀ ਹੈ, ਸੁਨੇਹਾ ਦਿਓ ਲੋਕਾਂ ਨੂੰ। ਪਰ ਕੁੱਲ ਮਿਲਾ ਕੇ ਇੱਕ ਚੀਜ਼ ਜਿਹੜੀ ਚੰਗੀ ਹੋ ਰਹੀ ਹੈ ਉਹ ਇਹ ਆ ਕਿ ਲੋਕ ਹੁਣ ਚਾਹੇ ਪਿੰਡਾਂ ਦੇ ਚਾਹੇ ਸ਼ਹਿਰਾਂ ਦੇ, ਥੋੜੀ ਗਿਣਤੀ 'ਚ ਸਹੀ, ਪਰ ਇਹ ਗੱਲ ਜ਼ਰੂਰ ਕਹਿੰਦੇ ਪਏ ਜ਼ੋਰ ਦੇ ਕੇ ਕਿ ਦੀਵਾਲੀ ਮਨਾਓ, ਲੋਹੜੀ ਮਨਾਓ, ਹੋਲੀ ਮਨਾਓ, ਜੋ ਮਰਜ਼ੀ ਮਨਾਓ, ਪਰ ਉਹ ਇਸ ਤਰ੍ਹਾਂ ਦੀ ਨਾ ਮਨਾਓ ਕਿ ਲੋਕਾਂ ਲਈ ਘਾਤਕ ਸਾਬਤ ਹੋਵੇ, ਤੁਹਾਡੇ ਚੌਗਿਰਦੇ ਲਈ ਖਤਰਨਾਕ ਸਾਬਤ ਹੋਵੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਉਹ ਅਸਰਕਾਰਕ ਸਾਬਤ ਹੋਵੇ। ਇਹੋ ਜਿਹੀ ਦੀਵਾਲੀ ਮਨਾਓ ਕਿ ਉਹ ਦੀਵਾਲੀ ਹੈ ਜਿਹੜੀ ਵਾਕਿਆ ਖੁਸ਼ਹਾਲੀ ਦੀ ਦੀਵਾਲੀ ਹੋਵੇ, ਨਾ ਕਿ ਬਦਹਾਲੀ ਦੀ ਦੀਵਾਲੀ। ਜੀ। ਤੇ ਮਿੰਟੂ ਜੀ, ਜਿਹੜੇ 10% ਵਾਲਾ ਗੱਲ ਕੀਤਾ, ਇੱਥੋਂ ਫਿਰ ਇਹ ਵੀ ਨਹੀਂ ਲੱਗਦਾ ਵੀ ਫਿਰ ਥੋੜੇ ਬੰਦਿਆਂ ਨੂੰ ਹੀ ਕਮਾਉਣ ਦੀ ਮੌਕਾ ਮਿਲੂਗਾ? ਇੱਦਾਂ ਚਲੋ ਥੋੜਾ ਕਰਕੇ ਸਾਰੇ ਮਾੜਾ ਕਮਾਈ ਕਰ ਲੈਂਦੇ ਇਹਨਾਂ ਦਿਨਾਂ ਦੇ ਵਿੱਚ। ਨਹੀਂ, 20% ਆ ਉਹ, 20% ਤਾਂ ਇਹਨਾਂ ਨੇ ਕਿਹਾ ਕਿ 20% ਲਾਇਸੈਂਸ ਦੇਣੇ ਆ, ਤਾਂ ਉਹਦੇ 'ਚ ਵੀ ਹੁਣ ਬਿਲਕੁਲ ਤੁਸੀਂ ਗੱਲ ਜਿੱਦਾਂ ਕਹੀ ਆ ਕਿ ਉਹ ਜਿਹੜਾ ਮਾਲ ਜਿਨ੍ਹਾਂ ਦੇ ਕੋਲ ਹੈਗਾ ਉਹ ਕਮਾਈ ਜ਼ਿਆਦਾ ਹੀ ਕਰਨਗੇ, ਪਰ ਮੇਰੇ ਖਿਆਲ ਦੇ ਨਾਲ ਅਸਰ ਇੰਨਾ ਪੈਣਾ ਨਹੀਂ। ਸ਼ਹਿਰਾਂ ਦੇ ਵਿੱਚ ਤੇ ਠੀਕ ਹੈ, ਥੋੜੀ ਵੱਡੇ ਸ਼ਹਿਰਾਂ 'ਚ ਜਿੱਦਾਂ ਹੁਣ ਚੰਡੀਗੜ੍ਹ ਆ ਜਾਂ ਲਾਗੇ ਬੰਨੇ ਜਿਹੜੇ ਸ਼ਹਿਰ ਆ, ਉੱਥੇ ਤੇ ਸਖਤਾਈ ਹੋ ਜਾਊਗੀ। ਆ ਜਿਹੜੇ ਛੋਟੇ ਛੋਟੇ ਸ਼ਹਿਰ ਆ, ਮਲੋਟ, ਅਬੋਹਰ, ਮੁਕਤਸਰ, ਗਿੱਦੜਬਾਹਾ, ਭੁੱਚੋ, ਮੰਡੀ, ਸੰਗਰੂਰ, ਬਠਿੰਡਾ, ਬਰਨਾਲਾ, ਟੱਪਾ ਮੰਡੀ, ਲੁਧਿਆਣਾ, ਜਗਰਾਓਂ, ਮੋਗਾ, ਕੋਟਕਪੂਰਾ, ਮੁਕਤਸਰ, ਇਹਨਾਂ ਮੰਡੀਆਂ 'ਚ, ਇਹਨਾਂ ਕੌਂਸਲਾਂ 'ਚ ਉੱਥੇ ਜਿਹੜੇ ਅਫਸਰ ਹੁੰਦੇ ਹੇਠਲੇ ਪੱਧਰ ਤੇ, ਉਹਨਾਂ ਦਾ ਮੈਂ ਤੁਹਾਨੂੰ ਹਾਲ ਦੱਸ ਹੀ ਦਿੱਤਾ ਕਿਸ ਤਰ੍ਹਾਂ ਕੰਮ ਕਰਦੇ ਆ। ਉਹ ਸਗੋਂ ਜ਼ਿਆਦਾ ਸਖਤਾਈ ਹੋਏਗੀ ਨਾ, ਦੇਖੋ ਇਹ ਬਰੂਦ ਜ਼ਿਆਦਾ ਵਿਕੇਗਾ। ਜੀ। ਤੇ ਮਿੰਟੂ ਜੀ, ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਆ ਤੇ ਰਹਿੰਦੇ ਹੋਏ ਸਵਾਲਾਂ ਦੇ ਉੱਤੇ ਜਿਹੜੀ ਆਪਾਂ ਏਦਾਂ ਹੀ ਨਜ਼ਰ ਬਣਾਈ ਰੱਖਾਂਗੇ। ਤੇ ਸਰੋਤਿਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਪ੍ਰੋਗਰਾਮ ਖਬਰ ਤੇ ਨਜ਼ਰ ਏਦਾਂ ਹੀ ਚੱਲਦਾ ਰਹੇਗਾ। ਅਮਰਿੰਦਰ ਗਿੱਲ ਲਾਈਵ ਇਨ ਕਨਸਰਟ, UC ਡੇਵਿਸ, 14 ਅਕਤੂਬਰ ਸ਼ਾਮੀ 8 ਵਜੇ। ਰੌਣਕ ਹੋ ਜੂ ਘੱਟੀ ਵੇ, ਚੱਲ ਮੇਲੇ ਨੂੰ ਚੱਲੀ। ਅਲੱਗ ਪਿਛੋਕੜ ਦੇ ਪੰਜਾਬੀ ਭਾਈਚਾਰੇ ਦੀ ਸਾਂਝ ਨੂੰ ਦਰਸਾਉਂਦੇ ਇਸ ਵਿਸ਼ੇਸ਼ ਪ੍ਰੋਗਰਾਮ ਦਾ ਹਿੱਸਾ ਬਣੋ।
ਸਮਾਗਮ UC ਡੇਵਿਸ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਸਹਾਈ ਹੋਵੇਗਾ। ਇਸ ਪ੍ਰੋਗਰਾਮ ਦੀਆਂ ਬਚੀਆਂ $35 ਵਾਲੀਆਂ ਕੁਝ ਆਖਰੀ ਟਿਕਟ ਖਰੀਦਣ ਦੇ ਲਈ ਇਹਨਾਂ ਸਟੋਰਸ ਦੇ ਉੱਤੇ ਸੰਪਰਕ ਕਰੋ। LA ਮਰਚੈਂਡਾਈਜ਼ ਨਾਰਥ ਫਲੋਰਾ ਐਵਨਿਊ ਯੂਬਾ ਸਿਟੀ ਤੋਂ, ਜਾਂ ਫਿਰ ਬੰਬੇ ਵੀਡੀਓਜ਼ ਬ੍ਰਿਜ ਸਟਰੀਟ ਡਰਾਈਵ ਯੂਬਾ ਸਿਟੀ, ਜਾਂ ਫਿਰ ਸ਼ਿਕਾਗੋਜ਼ ਪੀਜ਼ਾ ਗੇਟਵੇ ਪਾਰਕ ਬੁਲੇਵਾਰਡ ਸੈਕਰਾਮੈਂਟੋ, ਜਾਂ ਫਿਰ ਸ਼ਿਕਾਗੋਜ਼ ਪੀਜ਼ਾ ਵਿਦ ਟਵਿਸਟ ਵੈਸਟ ਸਟਾਕਟਨ ਬੁਲੇਵਾਰਡ ਸਵੀਟ ਸੈਕਰਾਮੈਂਟੋ, ਜਾਂ ਫਿਰ ਸ਼ਿਕਾਗੋਜ਼ ਪੀਜ਼ਾ ਵਿਦ ਟਵਿਸਟ ਵੈਸਟ ਸਟਾਕਟਨ ਬੁਲੇਵਾਰਡ ਸਵੀਟ 170 ਸੈਕਰਾਮੈਂਟੋ, ਜਾਂ ਇੰਡੀਆ ਮਰਚੈਂਡਾਈਜ਼ ਵੈਸਟ ਯੋਸੇਮਿਟੀ ਐਵਨਿਊ ਮੰਟੀਕਾ, ਜਾਂ ਫਿਰ ਰਾਜ ਗਰੋਸਰੀ ਸਟੋਰ ਵੈਸਟ ਯੋਸੇਮਿਟੀ ਐਵਨਿਊ ਮੰਟੀਕਾ ਤੋਂ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ, ਜੋ ਕਿ ਹੁਣ ਖੁੱਲ ਚੁੱਕਾ ਹੈ 9203 ਫਾਲਸਮ ਬੁਲੇਵਾਰਡ ਸੈਕਰਾਮੈਂਟੋ ਵਿਖੇ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ ਤੋਂ ਤੁਸੀਂ ਲੈ ਸਕਦੇ ਹੋ ਅਨਸਟਿਚਡ ਸੂਟ, ਕਸਟਮ ਮੇਡ ਸੂਟ, ਰੈਡੀਮੇਡ ਸੂਟ, ਪੰਜਾਬੀ ਜੁੱਤੀ, ਜੁਐਲਰੀ, ਰੁਮਾਲਾ ਸਾਹਿਬ ਤੇ ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਤੇ ਫਿਜੀਅਨ ਗਰੋਸਰੀ ਤੇ ਫਰੈਸ਼ ਸਬਜ਼ੀ ਦੇ ਨਾਲ ਫਰੈਸ਼ ਫਰੂਟ ਵੀ। ਹਰ ਤਰ੍ਹਾਂ ਦੀ 4 ਪਾਉਂਡ ਦਾਲ $3.99 ਅਤੇ ਸਾਰੇ ਆਟੇ ਸੇਲ ਤੇ ਹਨ। ਤੁਸੀਂ ਇਹਨਾਂ ਤੋਂ ਹਰ ਤਰ੍ਹਾਂ ਦੇ ਭਾਂਡੇ ਲੈ ਸਕਦੇ ਹੋ। ਇਹਨਾਂ ਕੋਲੋਂ ਜਾਗੋ ਦੀ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ। ਹੋਰ ਜਾਣਕਾਰੀ ਲਈ ਕਾਲ ਲਾਡੀ ਭੁੱਲਰ 916 917 5866 916 917 5866। ਜਰੂਰ ਪਹੁੰਚੋ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ, ਐਡਰੈਸ 9203 ਫਾਲਸਮ ਬੁਲੇਵਾਰਡ ਸੈਕਰਾਮੈਂਟੋ, ਨੰਬਰ 916 917 5866 916 917 5866। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ? ਉਹ ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ 26 ਮੈਸੀ ਕੋਰਟ ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ ਸੈਕਰਾਮੈਂਟੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਬੇਬੀ ਮਥੂਸਪੁਰੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਹੈ ਜੀ ਖਬਰ ਤੇ ਨਜ਼ਰ, ਤੇ ਮੇਰੇ ਨਾਲ ਜੁੜੇ ਹੋਏ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਸਵਾਗਤ ਹੈ ਇੱਕ ਵਾਰੀ ਫੇਰ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ। ਤੇ ਮਿੰਟੂ ਜੀ, ਆਪਾਂ ਅਗਲੇ ਜਿਹੜੀ ਖਬਰ ਦੇ ਉੱਤੇ ਨਜ਼ਰ ਬਣਾਉਂਦੇ ਹਾਂ। ਸਰਬੱਤ ਖਾਲਸੇ ਵਾਲੇ ਜਥੇਦਾਰਾਂ ਦੇ ਵੱਲੋਂ ਤੋਂ ਬਾਅਦ ਦੇ ਵਿੱਚ ਹੁਣ ਮਾਸਟਰ ਜੌਹਰ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਸਜ਼ਾ ਸੁਣਾਈ ਆ। ਇਹ ਤਾਂ ਉਦਾਂ ਹੋ ਗਿਆ ਜਿੱਦਾਂ ਕਿਸੇ ਇੱਕ ਕਤਲ ਦੇ ਇਵਜ਼ ਦੇ ਵਿੱਚ ਕਿਸੇ ਕਾਤਲ ਨੂੰ 2 ਵਾਰੀ ਫਾਂਸੀ ਦਾ ਹੁਕਮ ਦੇ ਦਿੱਤਾ ਜਾਵੇ ਕਿ ਇਹਨੂੰ 2 ਵਾਰੀ ਟੰਗ ਦਿਓ। ਉਹਨੂੰ ਕੱਲ ਮਤਵਾਦੀ ਜਥੇਦਾਰਾਂ ਨੇ ਤਨਖਾਹ ਲਾਤੀ ਕਿ 7 ਦਿਨ ਤੂੰ ਕੀਰਤਨ ਸੁਣਨਾ ਹੈ, ਭਾਂਡੇ ਮਾਂਜਣੇ ਆ, ਜੋੜੇ ਸਾਫ਼ ਕਰਨੇ ਆ। ਅੱਜ ਗਿਆਨੀ ਗੁਰਬਚਨ ਸਿੰਘ ਨੇ ਕਹਿਤਾ। ਹੁਣ ਇਹ ਸਜ਼ਾ ਪਤਾ ਨਹੀਂ ਅੱਗੇ ਜਾ ਕੇ ਕਰੰਟ ਹੋ ਜਾਊਗੀ ਜਾਂ ਅਲੱਗ ਅਲੱਗ ਰਹੂਗੀ। ਇੱਕ ਇਹ ਵੀ ਪੰਗਾ,
ਉਹ ਕਹਿੰਦਾ ਜੀ ਕਿ ਮੈਂ ਮਤਵਾਦੀ ਜਥੇਦਾਰਾਂ ਨੂੰ ਮੰਨਦਾ, ਮਾਸਟਰ ਜੌਹਰ ਸਿੰਘ, ਦੂਜਿਆਂ ਨੂੰ ਮੈਂ ਜਥੇਦਾਰ ਮੰਨਦਾ ਹੀ ਨਹੀਂਗਾ। ਪਰ ਜਿਹੜੇ ਦੂਜੇ ਜਥੇਦਾਰ ਆ ਉਹਨਾਂ ਨੂੰ ਉਹ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਨਹੀਂ ਮੰਨਦੇ। ਹੁਣ ਇੱਕ ਉਹਨਾਂ ਨੂੰ ਨਹੀਂ ਮੰਨਦਾ, ਮਤਵਾਦੀ ਜਥੇਦਾਰਾਂ ਨੂੰ ਉਹ ਨਹੀਂ ਮੰਨਦੇ, ਕਿਉਂਕਿ ਅੱਜ ਜਿਹੜੀ ਬੀਬੀ ਜਗੀਰ ਕੌਰ ਆ ਉਹ ਕਹਿੰਦੀ ਐ ਕਰੋ ਇਹਨਾਂ ਨੂੰ ਛੇਕੋ ਖਾ ਪੰਥ ਚੋਂ, ਐਵੇਂ ਇਹਨਾਂ ਨੇ ਯੱਬਖਾਨਾ ਪਾਇਆ, ਯੱਬ ਹੀ ਨਿਬੜੇ। ਉਹਨੇ ਕਹਿਤਾ ਕਹਿੰਦੀ ਮਤਵਾਦੀ ਜਥੇਦਾਰ ਹੀ ਛੇਕ ਦਿਓ। ਪਰ ਕਮਾਲ ਦੀ ਗੱਲ ਤੇ ਇਹ ਆ ਕਿ ਉਹਨੂੰ ਤਲਬ ਕੀਤਾ ਸੀ ਕੱਲ ਬੀਬੀ ਜਗੀਰ ਕੌਰ ਨੂੰ, ਤੇ ਮਤਵਾਦੀ ਜਥੇਦਾਰਾਂ ਬਾਰੇ ਜਦੋਂ ਉਹਨੂੰ ਪੁੱਛਿਆ ਕਿ ਕੀ ਬੀਬੀ ਜੀ ਤੂੰ ਜਾਏਂਗੀ ਉੱਥੇ, ਉਹ ਕਹਿੰਦੀ ਮੈਂ ਕੀ ਲੈਣ ਜਾਣਾ, ਮੈਂ ਤੇ ਨਹੀਂ ਪੇਸ਼ ਹੁੰਦੀ। ਉਹ ਤੇ ਉਲਟਾ ਇੱਥੋਂ ਤੱਕ ਸਲਾਹਾਂ ਦੇਣ ਲੱਗ ਪਈ ਬੀਬੀ ਜਗੀਰ ਕੌਰ। ਉਹ ਕਹਿੰਦੀ ਇਹ ਕਿ ਇਹਨਾਂ ਨੂੰ ਛੇਕ ਦਿਓ ਪਰਾਂ, ਐਵੇਂ ਇਹਨਾਂ ਨੇ ਇਹ ਨਵਾਂ ਹੀ ਢਮਢਮਾ ਰੰਭਿਆ, ਜਿਹਨੂੰ ਜੀ ਕਰਦਾ ਉਹਨੂੰ ਫੜ ਕੇ ਤਨਖਾਹ ਲਾ ਦਿੰਦੇ ਆ। ਉਹ ਅੱਜ ਬੀਬੀ ਜਗੀਰ ਕੌਰ ਵਾਹਵਾ ਕਲਪੀ ਆ। ਉਹਨੇ ਸੁਖਪਾਲ ਸਿੰਘ ਖਹਿਰਾ ਨੂੰ ਵੀ ਕਿਹਾ, ਕਹਿੰਦੀ ਇਹ ਤੇ ਮੇਰਾ ਜਾਨੀ ਦੁਸ਼ਮਣ ਬਣਿਆ ਖਲੋਤਾ। ਤੇ ਜਦੋਂ ਉਹਨੂੰ ਪੁੱਛਿਆ ਗਿਆ ਕਿ ਬੀਬੀ ਜੀ ਉਹਨੇ ਤੇ ਇਹੋ ਹੀ ਮੰਗ ਕੀਤੀ ਆ ਨਾ ਕਿ ਜੇ ਸੁੱਚਾ ਸਿੰਘ ਲੰਗਾਹ ਨੂੰ ਪੰਥ ਚੋਂ ਛੇਕਿਆ ਜਾ ਸਕਦਾ ਤੇ ਬੀਬੀ ਜਗੀਰ ਕੌਰ ਨੂੰ ਕਿਉਂ ਨਹੀਂ, ਕਿਉਂਕਿ ਇਹਦੇ ਤੇ ਵੀ ਦੋਸ਼ ਕੁੜੀ ਮਾਰਦੇ ਲੱਗਦਾ। ਉਹ ਕਹਿੰਦੀ ਕਿ ਇਹ ਐਵੇਂ ਮਨ ਘੜਤ ਕਹਾਣੀ ਆ। ਦੇਖੋ ਜਿਹੜੇ ਮਾਮਲੇ 'ਚ CBI ਕੋਰਟ 'ਚੋਂ ਸਜ਼ਾ ਹੋਈ ਹੈ ਬੀਬੀ ਨੂੰ, ਉਹ ਕਹਿੰਦੀ ਕਿ ਇਹ ਤਾਂ ਮਨ ਘੜਤ ਕਹਾਣੀ ਆ, ਪਰ ਇਹ ਸਿਆਸਤ ਲਈ ਐਵੇਂ ਵਰਤੀ ਜਾ ਰਹੀ ਹੈ। ਬੀਬੀ ਜਗੀਰ ਕੌਰ ਨੇ ਵੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ। ਜਿੱਥੋਂ ਤੱਕ ਇਹ ਸਵਾਲ ਆ ਕਿ ਮਾਸਟਰ ਜੌਹਰ ਸਿੰਘ ਨੂੰ ਅੱਜ ਤਨਖਾਹ ਗਿਆਨੀ ਗੁਰਬਚਨ ਸਿੰਘ ਵੱਲੋਂ ਲਾਈ ਗਈ ਹੈ। ਹੁਣ ਮਾਸਟਰ ਜੌਹਰ ਸਿੰਘ ਨੇ ਤਾਂ ਪਹਿਲਾਂ ਹੀ ਕਹਿਤਾ ਕਿ ਮੈਂ ਇਹਨਾਂ ਨੂੰ ਜਥੇਦਾਰ ਮੰਨਦਾ ਹੀ ਨਹੀਂ। ਜਿਹੜਾ ਬੰਦਾ ਤੁਹਾਨੂੰ ਜਥੇਦਾਰ ਮੰਨਦਾ ਹੀ ਨਹੀਂ, ਤੁਸੀਂ ਉਹਨੂੰ ਸਜ਼ਾ ਲਾ ਦਿੱਤੀ ਆ, ਤੇ ਉਹ ਸਜ਼ਾ ਜਦੋਂ ਉਹਨੇ ਪੂਰੀ ਕਰਨੀ ਨਹੀਂ, ਉਹ ਮਤਵਾਦੀ ਜਥੇਦਾਰਾਂ ਦੀ ਸਜ਼ਾ ਭੁਗਤ ਕੇ ਰਾਜੀ ਆ, ਤੇ ਫਿਰ ਇਹ ਇਸ ਤਰ੍ਹਾਂ ਦਾ ਸਾਰਾ ਕੁਝ ਜਿਹੜਾ ਚੱਲਦਾ ਪਿਆ ਉਹ ਕਿੱਥੇ ਜਾ ਕੇ ਰੁਕੇਗਾ? ਇਹ ਸਭ ਤੋਂ ਵੱਡਾ ਸਵਾਲ ਆ। ਹੁਣ ਕਮਾਲ ਦੀ ਗੱਲ ਤੇ ਇਹ ਆ ਕਿ ਜਿਹੜੇ ਬੰਦੇ ਦੀ ਸ਼ਿਕਾਇਤ ਤੇ ਮਾਸਟਰ ਜੌਹਰ ਸਿੰਘ ਨੂੰ ਤਲਬ ਕੀਤਾ ਗਿਆ ਜੀ, ਉਹ ਬੰਦਾ ਕੌਣ ਆ? ਉਹ ਬੰਦਾ ਜਿਹਨੂੰ ਅਜੇ 5-7 ਦਿਨ ਪਹਿਲਾਂ ਗਿਆਨੀ ਗੁਰਬਚਨ ਸਿੰਘ ਨੇ ਪੰਥ ਚੋਂ ਛੇਕਿਆ, ਉਹ ਆ ਸੁੱਚਾ ਸਿੰਘ ਲੰਗਾਹ। ਸੁੱਚਾ ਸਿੰਘ ਲੰਗਾਹ ਦੀ ਸ਼ਿਕਾਇਤ ਤੇ ਮਾਸਟਰ ਜੌਹਰ ਸਿੰਘ ਨੂੰ ਤਲਬ ਕੀਤਾ ਗਿਆ ਔਰ ਮਾਸਟਰ ਜੌਹਰ ਸਿੰਘ ਨੂੰ ਸਜ਼ਾ ਲਾਈ ਗਈ ਆ। ਸੁੱਚਾ ਸਿੰਘ ਲੰਗਾਹ ਉਹ ਬੰਦਾ ਜਿਹਨੂੰ ਪਹਿਲਾਂ ਪੰਥ ਚੋਂ ਛੇਕ ਦਿੱਤਾ ਗਿਆ। ਹੁਣ ਸਮਝ ਨਹੀਂ ਲੱਗਦੀ ਪਈ ਕਿ ਸਭ ਕੁਛ ਕੀ ਹੁੰਦਾ ਪਿਆ। ਬਰਾਬਰ ਮਤਵਾਦੀ ਜਥੇਦਾਰ ਉਹ ਵੀ ਆਪਣਾ ਕੰਮ ਚੱਕੀ ਜਾਂਦੇ, ਇਹ ਵੀ ਆਪਣਾ ਕੰਮ ਚੱਕੀ ਜਾਂਦੇ ਆ। ਇਸ ਤਰ੍ਹਾਂ ਦੀ ਪੋਜੀਸ਼ਨ ਤੇ ਮੇਰੇ ਖਿਆਲ ਦੇ ਨਾਲ ਜਿਸ ਸਮੇਂ ਅੰਗਰੇਜ਼ਾਂ ਦੇ ਇੱਥੇ ਬੈਠੇ ਸਨ ਪਿੱਠੂ, ਉਦੋਂ ਵੀ ਇਹੋ ਜਿਹੀ ਨਹੀਂ ਆਈ ਹੋਣੀ ਜਿੰਨੀ ਐਤਕੀ ਆਈ ਪਈ ਆ, ਕਿਉਂਕਿ ਸਮਝ ਹੀ ਕੁਛ ਨਹੀਂ ਲੱਗਦੀ ਕਿਹੜਾ ਕਿਹਨੂੰ ਛੇਕੀ ਜਾਂਦਾ, ਕਿਹੜਾ ਕਿਹਨੂੰ ਤਲਬ ਕਰੀ ਜਾਂਦਾ। ਹੁਣ ਤੇ ਲੋਕੀ ਆਪੋ ਵਿੱਚ ਦੀ ਪੁੱਛਦੇ ਕਨਫਿਊਜ਼ ਹੋ ਕੇ ਕਿ ਫਲਾਣੇ ਨੂੰ ਛੇਕਤਾ, ਕਿਹੜਿਆਂ ਨੇ ਛੇਕਤਾ ਹੈ, ਚੰਡੀਗੜ੍ਹ ਵਾਲਿਆਂ ਨੇ ਜਾਂ ਚੱਬੇ ਵਾਲਿਆਂ ਨੇ? ਲੋਕੀ ਆਪਸ ਦੇ ਵਿੱਚ ਗੱਲਾਂ ਕਰਦੇ ਆ ਕਿ ਛੇਕਿਆ ਕੌਣ ਗਿਆ ਤੇ ਛੇਕਿਆ ਕਿਹੜੇ ਜਥੇਦਾਰਾਂ ਨੇ। ਸੋ ਇੰਨਾ ਇੱਥੇ ਜ਼ਿਆਦਾ ਦੁਬਿਧਾ ਦਾ ਦੌਰ ਜਾਰੀ ਆ। ਜੋ ਮਰਜ਼ੀ ਆ, ਜਿਸ ਤਰੀਕੇ ਨਾਲ ਮਰਜ਼ੀ ਆ, ਪਰ ਜੋ ਸਾਡੀਆਂ ਜਿਹੜੀਆਂ ਇਹ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਸੀਗੀਆਂ, ਉਹਨਾਂ ਦੇ ਅਕਸ ਨੂੰ ਬਹੁਤ ਬੁਰੀ ਤਰ੍ਹਾਂ ਦੀ ਢਾਹ ਲੱਗਦੀ ਪਈ ਆ। ਨੇੜ ਦੀ ਘੜੀ ਦੇ ਵਿੱਚ, ਨਿਕਟਵਰਤੀ ਸਮੇਂ ਦੇ ਵਿੱਚ ਇਹ ਸਭ ਕੁਛ ਹੱਲ ਹੋ ਜਾਊਗਾ, ਉਹਦੀ ਸੰਭਾਵਨਾ ਵੀ ਨਜ਼ਰ ਨਹੀਂ ਆਉਂਦੀ ਪਈ। ਕੋਈ ਵੀ ਬੰਦਾ ਅੱਗੇ ਨਿਕਲ ਕੇ ਇਹ ਗੱਲ ਆਖਣ ਨੂੰ ਤਿਆਰ ਨਹੀਂ ਗਾ ਕਿ ਜੇ 2 ਤਖਤਾਂ ਦੇ ਜਥੇਦਾਰ ਤੁਸੀਂ ਬਦਲ ਸਕਦੇ ਹੋ, ਕਿਉਂਕਿ ਇਹਨਾਂ ਨੇ ਤਖਤ ਸ਼੍ਰੀ ਕੇਸਗੜ੍ਹ ਦਾ ਵੀ ਜਥੇਦਾਰ ਬਦਲਿਆ ਔਰ ਇਹਨਾਂ ਨੇ ਜਿਹੜਾ ਤਖਤ ਸ਼੍ਰੀ ਦਮਦਮਾ ਸਾਹਿਬ ਉਹਦਾ ਵੀ ਜਥੇਦਾਰ ਬਦਲਿਆ। ਜੇ ਤੁਸੀਂ ਇੱਕ ਹੋਰ ਬਦਲ ਦਿਓ ਤੇ ਕੀ ਤੁਹਾਡੇ ਨਾਲ ਆਖਰ ਆਉਣ ਲੱਗੀ ਹੈ? ਲੋਕਾਂ ਦਾ ਮਾੜਾ ਮੋਟਾ ਗੁੱਸਾ ਢਿੱਲਾ ਪੈ ਜਾਵੇ, ਲੋਕਾਂ ਦਾ ਥੋੜਾ ਜਿਹਾ ਰੋਹ ਹੈ ਜਿਹੜਾ ਉਹ ਕਮਜ਼ੋਰ ਹੋ ਜਾਵੇ, ਸ਼ਾਂਤ ਹੋ ਜਾਵੇ। ਕੀ ਫਰਕ ਪੈਂਦਾ ਜੇ ਤੁਸੀਂ ਇੱਕ ਜਥੇਦਾਰ ਹੋਰ ਬਦਲ ਦਿਓ? ਇਹ ਆਪਣੀ ਜਿੱਤ ਤੇ ਖੜੇ, ਮਤਵਾਦੀ ਜਥੇਦਾਰ ਆਪਣੀ ਜਿੱਤ ਤੇ ਖੜੇ ਆ। ਕਮਾਲ ਦੀ ਗੱਲ ਆ ਕਿ ਕੁਝ ਨੂੰ ਲੋਕਾਂ ਨੇ ਠਕਰਾ ਦਿੱਤਾ, ਕੁਝ ਨੂੰ ਲੋਕ ਅਪਣਾ ਨਹੀਂ ਰਹੇ। 2 ਤਰ੍ਹਾਂ ਦੇ ਜਥੇਦਾਰ ਆ। ਇੱਕ ਉਹ ਜਥੇਦਾਰ ਆ ਜਿਨ੍ਹਾਂ ਨੂੰ ਲੋਕਾਂ ਨੇ ਠਕਰਾ ਦਿੱਤਾ, ਇੱਕ ਉਹ ਜਥੇਦਾਰ ਆ ਜਿਨ੍ਹਾਂ ਨੂੰ ਲੋਕ ਅਪਣਾ ਨਹੀਂ ਪਾ ਰਹੇ। ਸੋ ਇਸ ਹਾਲਤ ਦੇ ਵਿੱਚ ਕੌਮ ਆ ਜਿੱਥੇ ਕੋਈ ਨਹੀਂ ਪਤਾ ਲੱਗਦਾ ਚੱਬੇ ਵਾਲੇ ਕੀ ਕਰੀ ਜਾਂਦੇ ਆ, ਚੰਡੀਗੜ੍ਹ ਵਾਲੇ ਕੀ ਕਰੀ ਜਾਂਦੇ ਆ। ਬਸ ਤੜਕੇ ਅਖਬਾਰਾਂ 'ਚ ਹੀ ਪਤਾ ਲੱਗਦਾ ਕਿ ਅੱਜ ਆਹ ਹੋ ਗਿਆ, ਅੱਜ ਆਹ ਹੋ ਗਿਆ। ਜੀ ਜੀ। ਅਗਲੀ ਆਪਾਂ ਗੱਲ ਕਰੀਏ, ਕਈ ਦਿਨਾਂ ਦੇ ਰਿਮਾਂਡ ਤੋਂ ਬਾਅਦ ਹਨੀਪ੍ਰੀਤ ਨੂੰ ਕਹਿੰਦੇ ਜੇਲ੍ਹ ਭੇਜਤਾ। ਦੇਖੋ, ਇਹਨੂੰ ਜਦੋਂ ਜੇਲ੍ਹ ਦੇ ਵਿੱਚ ਅੱਜ ਭੇਜਿਆ ਗਿਆ ਨਾ, ਉਦੋਂ ਇੱਕ ਹੋਰ ਚੀਜ਼ ਨਵੀਂ ਸਾਹਮਣੇ ਆਈ ਜੋ ਮੈਂ ਦੇਖ ਕੇ ਬੜਾ ਹੈਰਾਨ ਹੋਇਆ। ਅੱਜ ਇਹਨੂੰ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ 6 ਦਿਨਾਂ ਦੇ ਰਿਮਾਂਡ ਬਾਅਦ, ਹਰਿਆਣਾ ਪੁਲਿਸ ਨੇ ਜਾ ਕੇ ਉੱਥੇ ਰਿਮਾਂਡ ਮੰਗਿਆ ਹੀ ਨਹੀਂ। ਉਹਨਾਂ ਨੇ ਰਿਮਾਂਡ ਨਹੀਂ ਮੰਗਿਆ।
ਔਰ ਕਿਹਾ ਜੀ, ਕਹਿੰਦੇ ਜੀ ਜੋ ਅਸੀਂ ਇਹਦੇ ਤੋਂ ਰਿਕਵਰ ਕਰਨਾ ਸੀ ਕਰ ਲਿਆ, ਹੁਣ ਤੁਸੀਂ ਇਹਨੂੰ ਜੇਲ੍ਹ ਭੇਜ ਸਕਦੇ ਹੋ, ਜੇ ਸਾਨੂੰ ਜ਼ਰੂਰਤ ਹੋਈ ਤੇ ਕੋਈ ਨਹੀਂ, ਅਸੀਂ ਪੁੱਛ ਗਿੱਛ ਫੇਰ ਕਰ ਲਾਂਗੇ ਜੀ। ਇਹਦਾ ਮਤਲਬ ਆ ਕਿ ਹਰਿਆਣਾ ਪੁਲਿਸ ਨੇ ਆਪ ਇਹ ਤੈਅ ਕਰ ਲਿਆ ਸੀਗਾ ਕਿ ਅਸੀਂ ਇਹਦਾ ਹੋਰ ਪੁਲਿਸ ਰਿਮਾਂਡ ਨਹੀਂ ਲੈਣਾ, ਇਹਨੂੰ ਜੇਲ੍ਹ 'ਚ ਭੇਜ ਦੇਣਾ। ਹੁਣ ਰਿਕਵਰ ਕੀ ਕੀਤਾ? ਰਿਕਵਰ ਇਹਨਾਂ ਨੇ ਇਹ ਕੀਤਾ ਕਿ ਇੱਕ ਤੇ ਜੰਗੀ ਰਾਣੇ ਦੀ ਉਹ ਢਾਣੀ ਲੱਭੀ ਹੈ ਜਿੱਥੇ ਉਹ 6 ਦਿਨ ਰਹੀ ਆ। ਇੱਕ ਕਰ ਕਰਾ ਕੇ ਟੁੱਟਾ ਜਿਹਾ ਫੋਨ ਲੱਭਿਆ, ਕਹਿੰਦੇ ਜੀ ਕਿ ਹਨੀਪ੍ਰੀਤ ਦਾ, ਪਤਾ ਨਹੀਂ ਹਨੀਪ੍ਰੀਤ ਦਾ ਹੈ ਕਿ ਨਹੀਂ ਹੈ, ਕੀ ਪਤਾ ਕਿੰਨੇ ਫੋਨ ਬੀਬੀ ਰੱਖਦੀ ਹੈ। ਇਹਨਾਂ ਨੇ 2 ਹੀ ਚੀਜ਼ਾਂ ਹੁਣ ਤੱਕ ਰਿਕਵਰ ਕੀਤੀਆਂ, ਇੰਨਾ ਲੰਮਾ ਰਿਮਾਂਡ ਔਰ 2 ਚੀਜ਼ਾਂ ਜੀ। ਹੁਣ ਦੇਖੋ, ਜਿਹੜਾ 6 ਦਿਨ ਦਾ ਇਹਨਾਂ ਨੇ ਸਮਾਂ ਲੱਭ ਲਿਆ ਕਿ ਜੀ ਇਹ ਇੱਥੇ ਰਹੀ ਆ, ਉਹ ਤੇ ਠੀਕ ਆ, ਪਰ ਜਿਹੜੇ 32 ਦਿਨ ਦੂਜੇ ਆ, ਜਿਹੜੀ ਪੁਲਿਸ ਇਹ ਨਹੀਂ ਪਤਾ ਕਰ ਸਕੀ ਕਿ ਉਹ ਬਾਕੀ 32 ਦਿਨ ਕਿੱਥੇ ਰਹੀ ਆ, ਉਹਦੇ ਤੋਂ ਤੁਸੀਂ ਕੀ ਉਮੀਦ ਲਾ ਸਕਦੇ ਹੋ? ਔਰ ਦੂਜੀ ਗੱਲ ਇਹ ਆ ਕਿ ਇਸ ਹਨੀਪ੍ਰੀਤ ਤੇ ਦੋਸ਼ ਕੀ ਲਾਏ ਆ ਹਰਿਆਣਾ ਪੁਲਿਸ ਨੇ? ਦੋਸ਼ ਇਹ ਲਾਏ ਆ ਕਿ ਇਹਨੇ ਦੰਗੇ ਭੜਕਾਏ ਆ, ਇਹਨੇ ਦੰਗਾਈਆਂ ਨੂੰ ਪੇਮੈਂਟ ਕੀਤੀ ਹੈ, ਇਹਨੇ ਲੋਕੇਸ਼ਨਾਂ ਜਿਹੜੀਆਂ ਮਾਰਕ ਕੀਤੀਆਂ ਕਿ ਕਿੱਥੇ ਕਿੱਥੇ ਹਿੰਸਾ ਹੋਣੀ ਹੈ, ਨਕਸ਼ੇ ਬਣਾਏ। ਔਰ ਉਹ ਨਕਸ਼ੇ ਕਿੱਥੇ ਆ? ਉਹ ਨਕਸ਼ੇ ਆ ਲੈਪਟਾਪ 'ਚ। ਲੈਪਟਾਪ ਕਿੱਥੇ ਆ? ਲਾਪਤਾ ਹੈ ਜੀ। ਹਰਿਆਣਾ ਪੁਲਿਸ ਨੂੰ ਕੋਈ ਪਤਾ ਨਹੀਂ ਲੈਪਟਾਪ ਕਿੱਥੇ ਆ। ਹੁਣ ਤੁਸੀਂ ਉਹਦੇ ਤੇ ਜਿਹੜਾ ਕੇਸ ਪਾ ਰਹੇ ਹੋ, ਕੇਸ ਤੇ ਇਹ ਨਹੀਂ ਨਾ ਕਿ ਉਹ ਕਿੱਥੇ ਰਹੀ ਆ, ਇਹ ਕੇਸ ਥੋੜੀ ਆ ਉਹਦਾ ਕਿ ਉਹ ਕਿੱਥੇ ਕਿੱਥੇ ਲੁਕੀ ਹੈ, ਇਹ ਕੇਸ ਨਹੀਂ ਹੈ। ਕੇਸ ਉਹਦੇ ਤੇ ਆ ਦੇਸ਼ ਧਰੋਹ ਦਾ। ਦੇਸ਼ ਧਰੋਹ ਦਾ ਕੇਸ ਕਿਸ ਬੁਨਿਆਦ ਤੇ ਆ ਕਿ ਉਹਨੇ ਪੰਚਕੂਲਾ 'ਚ ਹਿੰਸਾ ਭੜਕਾਈ ਆ, ਔਰ ਕੇਸ ਦੇ ਸਬੂਤ ਕਿੱਥੇ ਆ? ਲੈਪਟਾਪ 'ਚ। ਯਾਨੀ ਜਿੱਥੇ ਤੋਤੇ 'ਚ ਜਾਨ ਆ, ਉਹ ਤੋਤੇ ਦਾ ਕੋਈ ਪਤਾ ਹੀ ਨਹੀਂ, ਤੋਤਾ ਪਤਾ ਹੀ ਨਹੀਂ। ਸੋ ਤੁਹਾਡਾ ਕੇਸ ਕੀ ਹੋਇਆ? ਇਹਦਾ ਮਤਲਬ ਆ ਜਿਹੜਾ ਮੈਂ ਸ਼ੁਰੂ 'ਚ ਵਾਕ ਦੁਹਰਾਉਂਦਾ ਸੀਗਾ, ਉਹੀ ਵਾਕ ਅੱਜ ਪੂਰਾ ਹੁੰਦਾ ਹੈ, ਜੋ ਮੈਂ ਤੁਹਾਨੂੰ ਕਿਹਾ ਸੀਗਾ ਕਿ ਇਹ ਸਿਰਫ ਲੱਗਦਾ ਡਰਾਮਾ ਹੋਣ ਡਿਆ, ਇੱਕ ਕਾਗਜ਼ੀ ਖਾਨਾ ਪੂਰਤੀ ਹੋਣ ਡਈ ਆ। ਕਿਉਂਕਿ ਜੇ ਇਹਨਾਂ ਨੇ ਰਿਕਵਰੀ ਕੀਤੀ ਹੁੰਦੀ, ਫਿਰ ਇਹਨਾਂ ਨੇ ਜਾ ਕੇ ਕੋਰਟ ਨੂੰ ਦੱਸਣਾ ਸੀਗਾ ਕਿ ਜੀ ਆਹ ਅਸੀਂ ਰਿਕਵਰ ਕਰ ਲਿਆ, ਆਹ ਬਕਾਇਆ ਰਹਿੰਦਾ, ਸਾਨੂੰ ਰਿਮਾਂਡ ਦਿਓ। ਰਿਮਾਂਡ ਮੰਗਣ ਦਾ ਇਹਨਾਂ ਦਾ ਹੱਕ ਸੀਗਾ। ਕਿਉਂਕਿ ਦੇਖੋ, ਜਿਹੜੀ ਸਾਧਨੀ ਵਿਪਾਸਨਾ ਅੱਜ ਉਹ ਪੁੱਛਗਿੱਛ ਲਈ ਸ਼ਾਮਲ ਹੋਈ ਆ, ਉਹਨਾਂ ਨੇ ਪਹਿਲਾਂ ਪੁੱਛਗਿੱਛ ਦੇ ਵਿੱਚ ਸਾਧਨੀ ਵਿਪਾਸਨਾ ਨੂੰ ਕਿਉਂ ਨਹੀਂ ਘੱਲਿਆ? ਡੇਰੇ ਵਾਲਿਆਂ ਨੇ ਇਸੇ ਕਰਕੇ ਨਹੀਂ ਘੱਲਿਆ ਕਿਉਂਕਿ ਸਾਰੀ ਸੈਟਿੰਗ ਸੀਗੀ ਕਿ ਇਹਨੂੰ ਉਦਣ ਭੇਜਿਆ ਜਾਵੇ ਖਾਨਾ ਪੂਰਤੀ ਲਈ ਜਿੱਦਣ ਇਹਦਾ ਰਿਮਾਂਡ ਖਤਮ ਹੋਣ ਦੇ ਕਗਾਰ ਤੇ ਹੋਊਗਾ। ਉਧਰੋਂ ਇਹ ਸਾਧਨੀ ਵਿਪਾਸਨਾ ਪੁੱਛਗਿੱਛ 'ਚ ਸ਼ਾਮਲ ਹੋ ਕੇ ਅੱਖਾਂ ਠੰਡੀਆਂ ਕਰ ਦੂਗੀ, ਉਧਰੋਂ ਦੂਜੇ ਪਾਸੇ ਜਿਹੜੀ ਇਹ ਹੈਗੀ ਆ ਹਨੀਪ੍ਰੀਤ, ਉਹ ਜੇਲ੍ਹ ਨੂੰ ਰਵਾਨਗੀ ਪਾ ਲੂਗੀ। ਸੋ ਏਦਾਂ ਹੀ ਲੱਗਦਾ ਕਿ ਸਭ ਕੁਛ ਜਿਹੜਾ ਪਲੈਨਿੰਗ ਦੇ ਨਾਲ ਕੀਤਾ ਜਾ ਰਿਹਾ ਸੀ, ਔਰ ਬੜੀ ਖੂਬਸੂਰਤ ਤਰੀਕੇ ਦੇ ਨਾਲ ਇਹਨਾਂ ਨੇ ਉਹ ਜਿਹੜੀ ਪਲੈਨਿੰਗ ਆ ਉਹ ਨੇਪਰੇ ਚਾੜ ਲਈ ਹੈ। ਇਹਨੂੰ ਅੰਬਾਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਉੱਦਾਂ ਦੱਸਦੇ ਆ ਕਿ ਜਦੋਂ ਇਹ ਦੋਵੇਂ ਸਹੇਲੀਆਂ ਮਿਲੀਆਂ, ਇਹਨਾਂ ਨੂੰ ਇਕੱਠੇ ਬਿਠਾ ਕੇ ਪੁੱਛਗਿੱਛ ਲਈ ਇਹਨਾਂ ਨੇ ਬੁਲਾਇਆ, ਤਾਂ ਉਦੋਂ ਦੋਵੇਂ ਰੋਈਆਂ ਜ਼ਰੂਰ ਆ। ਉਹ ਤਾਂ ਵੈਸੇ ਭਾਵਨਾਤਮਕ ਰਿਸ਼ਤਾ ਹੁੰਦਾ ਹੀ ਹੈ, ਤੁਹਾਨੂੰ ਪਤਾ ਹੀ ਆ। ਔਰ ਐਸੇ ਦੌਰ 'ਚ ਜਦੋਂ ਬੰਦਾ ਲੰਘਦਾ ਹੋਵੇ ਜਿੱਥੇ ਕੋਈ ਰਿਸ਼ਤੇਦਾਰ, ਕੋਈ ਨਾਤੀ, ਸਕਾ ਸੰਬੰਧੀ ਦਿਖਦਾ ਹੀ ਨਾ ਹੋਵੇ ਤੇ ਅਚਾਨਚੱਕ ਤੁਹਾਡਾ ਕੋਈ ਸਾਥੀ ਪੁਰਾਣਾ ਮਿਲ ਜਾਵੇ, ਭਾਵਨਾਤਮਕ ਤੌਰ ਤੇ ਹੰਝੂ ਤੇ ਛਲਕੇ ਪੈਂਦੇ ਆ। ਪਰ ਜੋ ਹੰਝੂ ਹਰਿਆਣਾ ਪੁਲਿਸ ਨੇ ਲੋਕਾਂ ਦੀਆਂ ਅੱਖਾਂ 'ਚੋਂ ਕਢਾਏ ਆ, ਉਹ ਯਾਦ ਰੱਖੇ ਜਾਣਗੇ। ਏਡਾ ਵੱਡਾ ਡਰਾਮਾ, ਹਰ ਮੋੜ ਤੇ ਇਹਨਾਂ ਨੇ ਡਰਾਮਾ, ਮੇਰੇ ਖਿਆਲ ਦੇ ਨਾਲ ਵੱਡੇ ਡਰਾਮੇਬਾਜ਼ ਫੇਲ ਕਰ ਦਿੱਤੇ ਆ। ਉਹਦਾ ਜਿਹੜਾ ਖੱਟੜ ਆ, ਉਹ ਕਹੀ ਜਾਂਦਾ, ਹਾਲੇ ਵੀ ਕਹਿੰਦਾ ਜੀ ਸਾਡੀ ਪੁਲਿਸ ਨੇ ਬਹੁਤ ਸ਼ਾਨਦਾਰ ਕੰਮ ਕੀਤਾ। ਲੋਕੀ ਕਹਿੰਦੇ ਹਾਂ ਬਹੁਤ ਸ਼ਾਨਦਾਰ ਕੰਮ ਕੀਤਾ, ਤੇਰੀ ਇੱਕ ਵਾਰ ਫੇਰ ਉਹਨਾਂ ਨੇ ਰਿੱਧੀ ਢੱਕ ਲਈ ਹੈ। ਇਹ ਵਾਕਈ ਸ਼ਾਨਦਾਰ ਕੰਮ ਹੈ। ਵਾਕਿਆ ਜੀ, ਔਸਕਰ ਦਿਓ ਇਹ ਜੋ ਵੀ ਘਟਨਾਕ੍ਰਮ ਹੋਇਆ ਆ ਇਸ ਦੇ ਲਈ ਇਹਨਾਂ ਨੂੰ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਕਹਿੰਦੇ ਪੰਜਾਬ ਵਿੱਚ ਸੈਂਕੜੇ 10 ਨੰਬਰੀ ਆ, ਪਰ ਲੰਗਾ ਵਰਗੀ ਨਹੀਂ ਆ ਹਰ ਇੱਕ ਦੀ ਤਕਦੀਰ। ਦੇਖੋ, ਜਿਹੜੇ 10 ਨੰਬਰੀਏ ਆ ਨਾ, ਇਹ ਬੜੇ ਪੁਰਾਣੇ ਲੰਮੇ ਸਮੇਂ ਤੋਂ ਤੁਰੇ ਆਉਂਦੇ ਆ। ਮੇਰੇ ਖਿਆਲ ਦੇ ਨਾਲ ਤੇ ਅੰਗਰੇਜ਼ਾਂ ਵੇਲੇ ਦੇ ਵੀ ਹੋਣੇ ਆ, ਕਿਉਂਕਿ ਅੰਗਰੇਜ਼ ਏਦਾਂ ਦੀਆਂ ਸੂਚੀਆਂ ਬਣਾਇਆ ਕਰਦੇ ਸੀਗੇ। ਜਿਹੜੇ ਲੋਕ ਆਦਤਨ ਮੁਜਰਮ ਹੁੰਦੇ ਸੀਗੇ ਜਾਂ ਬਾਗੀ ਹੁੰਦੇ ਸੀਗੇ ਜਾਂ ਜਿਹੜੇ ਸਟੇਟ ਲਈ ਖਤਰਾ ਸਾਬਤ ਹੋ ਸਕਦੇ ਸੀ, ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀਗਾ ਕਿ ਇਹ ਬੰਦਾ ਅੱਗੇ ਚੱਲ ਕੇ ਸਾਨੂੰ ਖਰਾਬ ਕਰ ਸਕਦਾ, ਤਾਂ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਬਲੈਕ ਲਿਸਟਾਂ 'ਚ ਪਾ ਦਿੱਤਾ ਜਾਂਦਾ ਸੀਗਾ। ਫਿਰ ਪਤਾ ਨਹੀਂ 10 ਨੰਬਰੀਆਂ ਵਾਲਾ ਇਹ ਕਨਸੈਪਟ ਕਿੱਥੋਂ ਆ ਗਿਆ। ਇਹ ਅਸੀਂ ਵੀ ਜਦੋਂ ਛੋਟੇ ਹੁੰਦੇ ਸੀਗੇ, ਇੱਕ ਵਾਰੀ ਮੈਨੂੰ ਚੇਤੇ ਆ, ਸਾਡੇ ਪਿੰਡ 'ਚ ਸਿਮਰਨਜੀਤ ਸਿੰਘ ਮਾਨ ਆਇਆ ਸੀਗਾ, ਉਦੋਂ ਇਹ SSP ਸੀਗਾ, ਤੇ ਉਦੋਂ ਜਿਹੜੇ ਸਾਰੇ ਇਲਾਕੇ ਦੇ 10 ਨੰਬਰੀਏ ਸੀਗੇ
ਉਹ ਸਾਡੇ ਪਿੰਡ ਦੇ ਸਕੂਲ 'ਚ ਦੱਸਦੇ ਆ ਕਿ ਬੁਲਾਏ ਗਏ ਸੀ। ਅਸੀਂ ਤੇ ਬਿਲਕੁਲ ਨਿੱਕੇ ਹੁੰਦੇ ਸੀ, ਪਰ ਉਹ ਗੱਲਾਂ ਸੁਣਦੇ ਹੁੰਦੇ ਸੀ ਉਦੋਂ ਜਦੋਂ ਅਸੀਂ ਸੁਰਤ ਸੰਭਲੇ। ਤੇ ਉੱਥੇ ਫਿਰ ਪਰੇਡ ਕਰਵਾਈ ਸੀ ਸਿਮਰਨਜੀਤ ਸਿੰਘ ਮਾਨ ਨੇ, ਔਰ ਜਿਹੜਿਆਂ ਨੇ ਤਾਂ ਦਾੜੇ ਦੂੜੇ ਰੱਖੇ ਸੀਗੇ ਉਹ ਤੇ ਬਚ ਗਏ, ਤੇ ਜਿਹੜੇ ਉਹੋ ਜਿਹੇ ਸੀ ਕੁਤਰ ਮੁਤਰ ਉਹਨਾਂ ਦੀ ਫਿਰ ਵਾਹਵਾ ਹੀ ਪਰੇਡ ਕਰਾਈ ਸੀ ਮਾਨ ਸਾਹਿਬ ਨੇ। ਯਾਨੀ ਇਹ 10 ਨੰਬਰੀਏ ਪੁਰਾਣੇ ਤੁਰੇ ਆਉਂਦੇ ਆ। ਔਰ ਜ਼ਿਆਦਾ 10 ਨੰਬਰੀਏ ਜਿਹੜੇ ਪੰਜਾਬ ਦੇ ਵਿੱਚ ਉਹ ਦੱਸਦੇ ਆ ਕਿ 1978 ਤੋਂ 1995 ਦੇ ਸਮੇਂ ਦੇ ਦਰਮਿਆਨ ਦੇ ਆ। ਯਾਨੀ ਜਦੋਂ ਪੰਜਾਬ ਇੱਕ ਵੱਖਰੇ ਦੌਰ ਦਾ ਸਾਹਮਣਾ ਕਰਦਾ ਪਿਆ ਸੀਗਾ, ਉਸ ਦੌਰ ਦੇ ਵਿੱਚ ਜ਼ਿਆਦਾ ਲੋਕਾਂ ਨੂੰ 10 ਨੰਬਰੀਆਂ 'ਚ ਪਾਇਆ ਗਿਆ। ਹੁਣ ਇਹ ਜਿਹੜਾ 10 ਨੰਬਰੀਆਂ ਦਾ ਇਹ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਟੋਲਾ, ਇਹਦੀ ਗਿਣਤੀ ਆ 2500 ਪੂਰੇ ਪੰਜਾਬ ਦੇ ਵਿੱਚ। 2500 ਕਮਾਲ ਦੀ ਗੱਲ ਹੈ, ਇਹਦੇ 'ਚ ਕੋਈ ਆੜਤੀ ਆ, ਕੋਈ ਇਹਦੇ 'ਚ ਬੈਂਕ ਮੈਨੇਜਰ ਆ, ਕੋਈ ਇਹਦੇ 'ਚ ਕਿਸਾਨ ਆਗੂ ਆ, ਇੱਕ ਤੇ ਗ੍ਰੰਥੀ ਫਸਿਆ ਫਿਰਦਾ। ਜਿਹੜਾ ਗ੍ਰੰਥੀ ਪਾਠ ਕਰਦਾ ਕਹਿੰਦਾ ਮੈਨੂੰ ਵੀ 10 ਨੰਬਰੀਆਂ 'ਚ ਪਾਇਆ, ਮੈਂ ਵੀ ਹਾਜ਼ਰੀ ਭਰਦਾ ਫਿਰਦਾ। ਉਧਰੋਂ ਕਹਿੰਦਾ ਕਿ ਗੁਰੂ ਦੀ ਹਾਜ਼ਰੀ ਭਰਨ ਦਾ ਸਮਾਂ ਹੁੰਦਾ, ਉਧਰੋਂ ਕਈ ਵਾਰ ਪੁਲਿਸ ਵਾਲੇ ਸੱਦ ਲੈਂਦੇ ਆ ਕਿ ਸਾਡੇ ਵੀ ਇੱਧਰ ਆ ਕੇ ਹਾਜ਼ਰੀ ਭਰ ਜਾਈ। ਕਿੱਧਰ ਜਾਈਏ? ਇਸ ਤਰ੍ਹਾਂ ਦੇ ਹੋਰ ਬੰਦੇ ਵੀ ਆ। ਕਮਾਲ ਦੀ ਗੱਲ ਹੈ ਕਿ ਇੱਕ ਕੈਨੇਡਾ ਦਾ ਵਸਨੀਕ ਆ, ਉਹਦਾ ਨਾਂ ਵੀ 10 ਨੰਬਰੀਆਂ 'ਚ ਬੋਲਦਾ, ਨਾਗਰਿਕ ਉਹ ਕੈਨੇਡਾ ਦਾ। ਇੱਕ ਇੰਗਲੈਂਡ 'ਚ ਰਹਿੰਦਾ ਬੜੇ ਲੰਮੇ ਸਮੇਂ ਤੋਂ, ਉਹਨੂੰ ਵੀ 10 ਨੰਬਰੀਆ ਕਰਾਰ ਦਿੱਤਾ ਗਿਆ। ਬਹੁਤ ਐਸੇ ਬੰਦੇ ਵੀ ਆ ਜਿਹੜੇ ਲੋਕਾਂ ਦੀ ਨੁਮਾਇੰਦਗੀ ਕਰਦੇ ਆ। ਮਸਲਨ ਕਿਸਾਨ ਆਗੂ ਲੈ ਲਓ, ਉਹ ਕੋਈ ਚੋਰੀ ਚਕਾਰੀ ਤੇ ਕਰਦੇ ਨਹੀਂ, ਕੋਈ ਡਾਕਾ ਨਹੀਂ ਮਾਰਦੇ, ਕੋਈ ਕਿਸੇ ਤੋਂ ਹਫ਼ਤਾ ਨਹੀਂ ਲੈਂਦੇ, ਸਪਾਰੀਆਂ ਲੈ ਕੇ ਕਤਲ ਨਹੀਂ ਕਰਦੇ। ਉਹਨਾਂ ਦਾ ਕੰਮ ਕੀ ਹੈ ਕਿ ਉਹ ਸਰਕਾਰਾਂ ਨਾਲ ਮੱਥੇ ਲਾਉਂਦੇ, ਜਾਂ ਜਿਹੜੇ ਟ੍ਰੇਡ ਯੂਨੀਅਨ ਵਾਲੇ ਆ ਜਾਂ ਇਸ ਤਰ੍ਹਾਂ ਦੇ ਜਿਹੜੇ ਆਗੂ ਕਿਸਮ ਦੇ ਲੋਕ ਆ, ਉਹਨਾਂ ਨੂੰ ਵੀ ਚੱਕ ਕੇ 10 ਨੰਬਰੀਆਂ 'ਚ ਪਾਇਆ। ਇਹ ਆਪੇ ਵਿੱਚ ਵਲੇ ਰਹਿਣ, ਲੋਕਾਂ ਦੇ ਇਹ ਹੱਕਾਂ ਦੀ ਸੱਚਾਂ ਦੀ ਗੱਲ ਨਾ ਕਰ ਸਕਣ। ਇਸੇ ਕਰਕੇ ਪੁਲਿਸ ਜਿਹੜੀ ਆ ਉਹ ਚੁਣ ਚੁਣ ਕੇ ਇਸ ਲਿਸਟ 'ਚ ਪਾ ਦਿੰਦੀ ਆ। ਔਰ ਕਮਾਲ ਦੀ ਗੱਲ ਹੈ ਕਿ ਇਸ ਲਿਸਟ ਦੇ ਵਿੱਚ ਉਹ ਵੀ ਲੋਕ ਆ ਜਿਹੜੇ ਕਿ ਬੀਬੇ ਰਾਣੇ ਬਣ ਗਏ, ਜਿਹੜੇ ਵਾਕਈ ਕਿਸੇ ਸਮੇਂ 10 ਨੰਬਰੀਏ ਸੀ, ਜਿਨ੍ਹਾਂ ਦੀ ਤੂਤੀ ਬੋਲਿਆ ਕਰਦੀ ਸੀਗੀ। ਉਹ ਤੋਂ ਐ ਚਾਦਰੇ ਤੇ ਲਿਸ਼ਕਵੇਂ ਸਾਫੇ, ਤਿੱਲੇ ਵਾਲੀਆਂ ਜੁੱਤੀਆਂ ਵਾਲੇ ਜਿਹੜੇ ਵੈਲੀ ਹੁੰਦੇ ਸੀ ਨਾ ਪੁਰਾਣੇ, ਉਸ ਕਿਸਮ ਦੇ ਵੀ ਬੰਦੇ ਹਾਲੇ ਹੈਗੇ ਆ। ਉਹ ਕਹਿੰਦੇ ਹੁਣ ਅਸੀਂ ਛੱਡ ਗਏ ਸਭ ਕੁਛ, ਅਸੀਂ ਬੀਬੇ ਰਾਣੇ ਬਣ ਗਏ ਆ। ਪਰ ਉਹਨਾਂ ਦਾ ਦੁਖਾਂਤ ਇਹ ਆ ਕਿ ਉਹ ਸੁੱਚਾ ਸਿੰਘ ਲੰਗਾਹ ਵਰਗੀ ਤਕਦੀਰ ਨਹੀਂ ਰੱਖਦੇ। ਹੁਣ ਸੁੱਚਾ ਸਿੰਘ ਲੰਗਾਹ ਵੀ ਤੇ ਉਹਨਾਂ ਦਾ ਸਾਥੀ ਸੀ ਨਾ ਕਿਸੇ ਸਮੇਂ, 10 ਨੰਬਰੀਆ ਸੀ ਉਹ ਵੀ। ਉਹ ਕਹਿੰਦੇ ਕਿ ਦੇਖੋ ਸਾਡਾ ਸਾਥੀ ਸੀ, 78 ਤੋਂ ਪਹਿਲਾਂ ਵੀ ਸੂਚੀ 'ਚ ਸ਼ਾਮਲ ਸੀਗਾ ਤੇ 2002 ਦੇ ਕਰੀਬ ਤੱਕ ਰਿਹਾ। ਇਹ ਨਿਕਲ ਗਿਆ ਕਿਉਂਕਿ ਇਹਦੇ ਕੋਲ ਸਿਫਾਰਿਸ਼ ਸੀਗੀ। ਸਾਡੇ ਕੋਲ ਸਿਫਾਰਿਸ਼ ਹੈ ਨਹੀਂ, ਅਸੀਂ ਪੁਲਿਸ ਦੇ ਹਾੜੇ ਕੱਢਦੇ ਆ ਕਿ ਅਸੀਂ ਹੁਣ ਤੇ ਪੁੱਤ ਪੋਤਰਿਆਂ ਵਾਲੇ ਹੋ ਗਏ ਆ। ਸਾਡੇ ਪੋਤਰੇ ਵੀ ਪੁੱਛਦੇ ਆ ਕਿ ਬਾਪੂ ਟੈਂਪੂ ਤੇ ਚੜ੍ਹ ਕੇ ਚੌਥੇ ਦਿਨ ਥਾਣੇ ਕੀ ਲੈਣ ਜਾਣਾ, ਉੱਥੇ ਕੀ ਜਲੇਬੀਆਂ ਨਿਕਲਦੀਆਂ। ਉਹ ਕਹਿੰਦੇ ਕਿ ਅਸੀਂ ਕੀ ਦਸੀਏ ਆਪਣੇ ਪੋਤਰੇ ਪੜਪੋਤਰਿਆਂ ਨੂੰ। ਸਾਡੀ ਇਹ ਜ਼ਿੰਦਗੀ ਹੈ ਜਿਹੜੀ ਉਹ ਇੱਕ ਕਲੰਕ ਖੱਟ ਕੇ ਪਹਿਲਾਂ ਹੀ ਬਹੁਤ ਪਛਤਾਉਂਦੀ ਪਈ ਆ। ਇਹ ਕਲੰਕ ਪੁਲਿਸ ਸਾਡੇ ਮੱਥੇ ਤੋਂ ਲਾਉਂਦੀ ਕਿਉਂ ਨਹੀਂ, ਸਾਨੂੰ ਸਮਝ ਨਹੀਂ ਆਉਂਦੀ। ਹੁਣ ਸੁੱਚਾ ਸਿੰਘ ਲੰਗਾਹ ਹੁੰਦਾ, ਸੁੱਚਾ ਸਿੰਘ ਲੰਗਾਹ ਤੇ ਇਹਨਾਂ ਨੂੰ ਕੋਈ ਫਾਰਮੂਲਾ ਦੱਸ ਦਿੰਦਾ ਕਿ ਕਿਸ ਤਰੀਕੇ ਨਾਲ ਨਿਕਲਿਆ ਜਾਂਦਾ, ਫਿਰ ਤੇ ਵੀ ਵਰਤ ਲੈਂਦੇ। ਉਹ ਅੱਜ ਕੱਲ ਆਪ ਫਸਿਆ ਫਿਰਦਾ, ਉਹ ਦੱਸ ਨਹੀਂ ਸਕਦਾ। ਇਸ ਕਰਕੇ ਇਹ ਜਿਹੜੇ ਲੋਕ ਆ ਵਿਚਾਰੇ ਜਿਹੜੇ ਇਸ ਮਝਧਾਰ 'ਚ ਫਸੇ ਆ, ਉਹ ਬਾਬੇ ਬਾਦਲ ਨੂੰ ਯਾਦ ਕਰਦੇ। ਉਹ ਕਹਿੰਦੇ ਕਿ ਬਾਦਲ ਸਾਹਿਬ ਜਿੱਦਾਂ ਸੁੱਚਾ ਸਿੰਘ ਲੰਗਾਹ ਦਾ ਬੇੜਾ ਪਾਰ ਲਾਇਆ ਸੀ, ਸਾਡਾ ਵੀ ਪਾਰ ਲਾ ਦਿਓ। ਤੇ ਉਹ ਫਿਰ ਕੁਛ ਇਸ ਤਰ੍ਹਾਂ ਕਹਿੰਦੇ, ਤੁਕਬੰਦੀ 'ਚ ਜੇ ਦੱਸਣਾ ਹੋਵੇ ਉਹ ਕਹਿੰਦੇ ਕਿ ਬਾਪੂ ਬਾਦਲਾ ਮਿਹਰ ਦੀ ਨਜ਼ਰ ਕਰ, ਨਾ 10 ਨੰਬਰੀਆਂ 'ਚੋਂ ਕਢਾ ਸਾਡਾ, ਦੇ ਕੇ ਟਿਕਟ ਕਮੇਟੀ ਦੀ ਕਿਸੇ ਪਾਸਿਓਂ ਬੇੜਾ ਡੁੱਬਦਿਆਂ ਦਾ ਪਾਰ ਲਾ ਸਾਡਾ, ਕਰਾਂਗੇ ਸੇਵਾ ਡਾਂਗ ਤੇ ਨਾਲ ਵੋਟ ਦੇ, ਰਹੂ ਇੱਕ ਕਰਜਾਈ ਸਾਹ ਸਾਡਾ, ਇਹ ਬੇੜਾ ਪਾਰ ਲਾ ਸਾਡਾ। ਸੋ ਬਾਪੂ ਬਾਦਲ ਹੀ ਇਹੋ ਜਿਹੇ ਬੰਦਿਆਂ ਦਾ ਬੇੜਾ ਪਾਰ ਲਾ ਸਕਦਾ। ਜੀ ਅਗਲੀ ਜਿਹੜੀ ਆਪਾਂ ਗੱਲ ਕਰ ਲਈਏ ਵੀ SGPC ਲਈ ਫਿਰ ਨਮੋਸ਼ੀ ਦਾ ਸਬਬ ਤਖਤ ਦੇ ਲੰਗਰ ਦਾ ਇੰਚਾਰਜ ਕਹਿੰਦੇ ਟੱਲੀ ਹੋਇਆ ਮਿਲਿਆ। ਇਹ ਪਹਿਲੀ ਵਾਰ ਨਹੀਂ ਹੋਇਆ, ਪਹਿਲਾਂ ਵੀ ਕਈ ਵਾਰੀ ਏਦਾਂ ਦੇ ਲੱਭੇ ਨੇ ਬੰਦੇ। ਮੈਂ ਕਹਿੰਦਾ ਜੀ ਕੋਈ ਮਹੀਨਾ ਜਾਣ ਹੀ ਨਹੀਂ ਦਿੰਦੇ ਸੁੱਖਾ। ਇਸ ਮਹੀਨੇ 'ਚ ਇਹਨਾਂ ਦੀਆਂ 3 ਕਰਤੂਤਾਂ ਸਾਡੇ ਸਾਹਮਣੇ ਆ ਗਈਆਂ। 3 ਕਰਤੂਤਾਂ। ਇੱਕ ਥਾਂ ਇਹਨਾਂ ਦੇ ਹੁਸ਼ਿਆਰਪੁਰ ਦੇ ਵਿੱਚ ਕਰਮਚਾਰੀ ਲੰਗਰ ਦੀ ਰਸਦ ਵੇਚਦੇ ਫੜੇ ਗਏ, ਔਰ ਕੰਡੇ ਤੇ ਵੇਚਦੇ ਲੰਗਰ ਦਾ ਦਾਲ ਪਾਣੀ ਉੱਤੇ ਸਾਰਾ ਵੇਚਦੇ ਫੜੇ ਗਏ, ਦਾਲ ਘਿਓ ਵਗੈਰਾ। ਕਿਹੜੀ ਨਮੋਸ਼ੀ ਵਾਲੀ ਗੱਲ ਹੈ। ਔਰ ਇਹਨਾਂ ਦੇ ਆਪਣੇ ਬੰਦਿਆਂ ਨੇ ਜਾ ਕੇ, ਜਿਹੜੀ ਫਲਾਇੰਗ ਸਕੁਐਡ 'ਚ ਹੁੰਦੇ, ਉਹਨਾਂ ਨੇ ਜਾ ਕੇ ਫੜਿਆ, ਕਿਸੇ ਨੇ ਉੱਤੋਂ ਫੜਾਏ। ਉੱਤੋਂ ਇੱਕ ਘਟਨਾ ਹੋਰ ਆ ਗਈ ਸਾਹਮਣੇ, ਕਹਿੰਦੇ ਜੀ ਕਿਸੇ ਗੁਰੂ ਘਰ ਦੀਆਂ ਇਹਨਾਂ ਦੇ ਆਪਣੇ ਮੁਲਾਜ਼ਮਾਂ ਨੇ ਦਰੀਆਂ ਹੀ ਵੇਚ ਕੱਤੀਆਂ, ਦਰੀ ਘੁਟਾਲਾ ਕਰਕੇ।
ਅੱਗੇ ਪਰਚੀ ਘੁਟਾਲਾ ਸੁਣਿਆ ਸੀਗਾ, ਚੰਦੋਆ ਘੁਟਾਲਾ ਸੁਣਿਆ ਸੀਗਾ, ਇਹ ਦਰੀ ਘੁਟਾਲਾ ਪਹਿਲਾਂ ਸੁਣ ਲਿਆ। ਹੁਣ ਇਹ ਮਾਮਲਾ ਜਿਹੜਾ ਕਿ ਤੱਲੀ ਹੋਣ ਵਾਲਾ, ਇਹ ਇੱਕ ਵਾਰੀ ਫੇਰ ਨਮੋਸ਼ੀ ਦਾ ਸਬੱਬ ਬਣਿਆ। ਔਰ ਇਸ ਵਾਰੀ ਨਮੋਸ਼ੀ ਇਸ ਕਰਕੇ ਵੱਡੀ ਆ ਕਿਉਂਕਿ ਇਹ ਬੰਦਾ ਜਿਹੜਾ ਇਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਦਾ ਇੰਚਾਰਜ ਆ, ਇਹ ਸ਼ਰਾਬੀ ਹਾਲਤ ਦੇ ਵਿੱਚ ਸੀਗਾ। ਇਹਨੂੰ ਵੀ ਉੱਥੇ ਮੈਡੀਕਲ, ਜਦੋਂ ਉੱਥੇ ਮੈਡੀਕਲ ਕਰਾਉਣ ਲਈ ਹਸਪਤਾਲ ਲਿਆਂਦਾ ਗਿਆ, ਦੱਸਦੇ ਕਿ ਡਿੱਗਦਾ ਫਿਰਦਾ ਸੀ। ਡਾਕਟਰਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਰਣਜੀਤ ਸਿੰਘ ਨਾਂ ਦਾ ਇਹ ਬੰਦਾ ਜਿਹੜਾ ਸੀਗਾ ਉਹ ਪੂਰਾ ਸ਼ਟੱਲੀ ਸੀ ਉਸ ਸਮੇਂ, ਜਿਸ ਸਮੇਂ ਸਾਡੇ ਕੋਲ ਲਿਆਂਦਾ ਗਿਆ। ਹੁਣ ਇਹਦੇ ਤੇ ਕਾਰਵਾਈ ਕਰਨਗੇ। ਵੈਸੇ ਪੁਲਿਸ ਰਿਪੋਰਟ ਵੀ ਹੋ ਗਈ ਆ, ਮਾਮਲਾ ਪੁਲਿਸ ਕੋਲ ਵੀ ਚਲੇ ਗਿਆ। ਪਰ ਸਭ ਤੋਂ ਵੱਡਾ ਸਵਾਲ ਤੇ ਫੇਰ ਭੌਂ ਕੇ ਉਹੀ ਖੜਾ ਹੁੰਦਾ ਨਾ ਕਿ ਰਹਿ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਸਾਹਮਣੇ ਆਉਂਦੀਆਂ। ਕਦੇ ਸਰਾਂ ਦੇ ਵਿੱਚ ਇਹ ਗੰਦੀਆਂ ਹਰਕਤਾਂ ਕਰਦੇ ਫੜੇ ਜਾਂਦੇ, ਕਦੇ ਕਿਸੇ ਮਾਸੂਮ ਦੇ ਨਾਲ ਕੋਈ ਬਦਕਾਰੀ ਕਰਦਾ ਫੜਿਆ ਜਾਂਦਾ, ਕਦੇ ਕੋਈ ਆਪਣੇ ਸਾਥੀਆਂ ਦੇ ਮੋਟਰਸਾਈਕਲ ਚੁੱਕਦਾ ਫੜਿਆ ਜਾਂਦਾ, ਕਦੇ ਕੋਈ ਪੌਣੇ 'ਚ ਨਹਾਉਂਦੀ ਬੀਬੀ ਨੂੰ ਵੇਖਦਾ ਫੜਿਆ ਜਾਂਦਾ। ਇਹ ਸਾਰਾ ਕੁਛ ਕਰਦੇ ਕੀ ਪਏ ਆ, ਇਹ ਸੋਚਣ ਤੇ ਸਮਝਣ ਦੀ ਗੱਲ ਆ। ਇਹਦੇ ਵਿੱਚ ਹੁਣ ਦੇਖੋ ਪਹੁੰਚੋਂ ਕਿ ਇੱਕੋ ਹੀ ਮਸਲੇ ਤੇ ਜਾ ਕੇ ਗੱਲ ਖੜ ਜਾਂਦੀ ਆ ਕਿ ਜਿਹੜੇ ਬੰਦੇ ਇਹਨਾਂ ਨੇ ਇਸ ਤਰ੍ਹਾਂ ਦੇ ਸੇਵਾਦਾਰ ਬਣਾਏ, ਇਸ ਤਰ੍ਹਾਂ ਦੇ ਅਹੁਦੇਦਾਰ ਬਣਾਏ ਆ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਬੰਦੇ ਉਹ ਸੀਗੇ ਜਿਹੜੇ ਕਿਸੇ ਸਮੇਂ ਚਰਿੱਤਰਹੀਣ ਸੀਗੇ। ਔਰ ਉਹਨਾਂ ਨੇ ਉਹ ਚਰਿੱਤਰਹੀਣਤਾ ਗੁਰੂ ਘਰ ਵੀ ਆ ਕੇ ਨਹੀਂ ਛੱਡੀ, ਪਰ ਉਹਨਾਂ ਦੀ ਚਰਿੱਤਰਹੀਣਤਾ ਨਹੀਂ ਵੇਖੀ ਗਈ, ਉਹਨਾਂ ਦੇ ਕਿਰਦਾਰ ਨਹੀਂ ਵੇਖੇ ਗਏ। ਸਿਰ ਤੇ ਸਿਰਫ ਇੱਕੋ ਚੀਜ਼ ਵੇਖੀ ਗਈ ਕਿ ਉਹਨਾਂ ਦੇ ਪਿੱਛੇ ਜਿਹੜੇ ਜਥੇਦਾਰ ਖੜੇ ਆ ਉਹੀ ਵੇਖੀ ਗਏ। ਉਹਨਾਂ ਨੇ ਟੈਲੀਫੋਨ ਕਰ ਕਰਕੇ ਬੰਦੇ ਰਖਾਏ, ਔਰ ਜਿਹੜੇ ਬੰਦੇ ਰਖਾਏ ਆ ਉਹਨਾਂ ਦੇ ਵਿੱਚੋਂ ਕੁਛ ਬੰਦੇ ਸਹੀ ਵੀ ਹੋਣਗੇ, ਪਰ ਜਿਹੜੇ ਬੰਦੇ ਗਲਤ ਨੇ ਉਹ ਰੱਜ ਕੇ ਗਲਤ ਆ, ਉਹ ਸਮੇਂ ਤੇ ਇਹੋ ਜਿਹੇ ਰੰਗ ਦਿਖਾ ਦਿੰਦੇ ਆ। ਜੀ ਵਾਕਈ ਬਹੁਤ ਨਮੋਸ਼ੀ ਵਾਲੀ ਗੱਲ ਆ ਵੀ ਇੰਨਾ ਕੁਛ ਜਿਹੜੇ ਬਾਕੀ ਸਾਰੇ ਚੰਗੇ ਜਾਣੇ ਕਰਦੇ ਆ ਤੇ ਕੁਛ ਕਿੱਦਾਂ ਦੇ ਮਾੜੇ ਬੰਦੇ ਆ ਪੂਰੀ ਕੌਮ ਦਾ, ਪੂਰੀ ਧਰਮ ਦਾ ਜਿਹੜਾ ਨਾਂ ਬਦਨਾਮ ਕਰਨ ਲੱਗ ਜਾਂਦੇ ਨੇ। ਤੇ ਮਿੰਟੂ ਜੀ ਇੱਕ ਆਪਾਂ ਇੱਥੇ ਬ੍ਰੇਕ ਲਵਾਂਗੇ, ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਕਾਲਸ ਲੈਣੀਆਂ ਸ਼ੁਰੂ ਕਰਾਂਗੇ। ਸਰੋਤਿਓ ਜੇਕਰ ਤੁਹਾਡਾ ਵੀ ਕੋਈ ਸਵਾਲ ਹੈਗਾ ਮਿੰਟੂ ਗੁਰੂਸਰੀ ਜੀ ਨੂੰ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ। ਨੰਬਰ 408 272 5200 408272 5200 ਇਸ ਨੰਬਰ ਦੇ ਉੱਤੇ ਜਿਹੜੇ ਅੱਜ ਤੁਸੀਂ ਕਾਲ ਕਰਕੇ ਜਿਹੜੀਆਂ ਤੁਸੀਂ ਸਵਾਲ ਹੁਣ ਪੁੱਛ ਸਕਦੇ ਹੋ। ਤੇ ਮਿੰਟੂ ਜੀ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਮੁੜ ਹਾਜ਼ਰ ਹੁੰਦੇ ਆ ਤੇ ਆਪਾਂ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਾਂਗੇ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਅਮਰਿੰਦਰ ਗਿੱਲ ਲਾਈਵ ਇਨ ਕਨਸਰਟ UC ਡੇਵਿਸ 14 ਅਕਤੂਬਰ ਸ਼ਾਮੀ 8 ਵਜੇ। ਰੌਣਕ ਹੋ ਜੂ ਘਟ ਵੇ ਚੱਲ ਮੇਲੇ ਨੂੰ ਚੱਲੀ। ਅਲੱਗ ਪਿਛੋਕੜ ਦੇ ਪੰਜਾਬੀ ਭਾਈਚਾਰੇ ਦੀ ਸਾਂਝ ਨੂੰ ਦਰਸਾਉਂਦੇ ਇਸ ਵਿਸ਼ੇਸ਼ ਪ੍ਰੋਗਰਾਮ ਦਾ ਹਿੱਸਾ ਬਣੋ। ਇਹ ਸਮਾਗਮ UC ਡੇਵਿਸ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਸਹਾਈ ਹੋਵੇਗਾ। ਇਸ ਪ੍ਰੋਗਰਾਮ ਦੀਆਂ ਬਚੀਆਂ $35 ਵਾਲੀਆਂ ਕੁਝ ਆਖਰੀ ਟਿਕਟ ਖਰੀਦਣ ਦੇ ਲਈ ਇਹਨਾਂ ਸਟੋਰਸ ਦੇ ਉੱਤੇ ਸੰਪਰਕ ਕਰੋ। LA ਮਰਚੈਂਡਾਈਜ਼ ਨਾਰਥ ਫਲੋਰਾ ਐਵਨਿਊ ਯੂਬਾ ਸਿਟੀ ਤੋਂ, ਜਾਂ ਫਿਰ ਬੰਬੇ ਵੀਡੀਓਜ਼ ਬ੍ਰਿਜ ਸਟਰੀਟ ਡਰਾਈਵ ਯੂਬਾ ਸਿਟੀ, ਜਾਂ ਫਿਰ ਸ਼ਿਕਾਗੋਜ਼ ਪੀਜ਼ਾ ਗੇਟਵੇ ਪਾਰਕ ਬੁਲੇਵਾਰਡ ਸੈਕਰਾਮੈਂਟੋ, ਜਾਂ ਫਿਰ ਸ਼ਿਕਾਗੋਜ਼ ਪੀਜ਼ਾ ਵਿਦ ਇਟ ਵੈਸਟ ਸਟਾਕਟਨ ਬੁਲੇਵਾਰਡ ਸਵੀਟ ਸੈਕਰਾਮੈਂਟੋ, ਜਾਂ ਫਿਰ ਸ਼ਿਕਾਗੋਜ਼ ਪੀਜ਼ਾ ਵਿਦ ਇਟ ਵੈਸਟ ਸਟਾਕਟਨ ਬੁਲੇਵਾਰਡ ਸਵੀਟ 170 ਸੈਕਰਾਮੈਂਟੋ, ਜਾਂ ਇੰਡੀਆ ਮਰਚੈਂਡਾਈਜ਼ ਵੈਸਟ ਯੋਸੇਮਿਟੀ ਐਵਨਿਊ ਮੰਟੀਕਾ, ਜਾਂ ਫਿਰ ਰਾਜ ਗਰੋਸਰੀ ਸਟੋਰ ਵੈਸਟ ਯੋਸੇਮਿਟੀ ਐਵਨਿਊ ਮੰਟੀਕਾ ਤੋਂ।
ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨੀ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨੀ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦੋ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਇੰਨੀ ਜ਼ੋਰ ਦੀ ਧੱਕ ਧੱਕ ਬੇਬੇ, ਕੀ ਗੱਲ ਦਵਾਈ ਨਹੀਂ ਖਾਧੀ ਅੱਜ? ਵੇ ਕਿੱਥੇ ਪੁੱਤ, ਦਵਾਈ ਤਾਂ ਪੁੱਤਿਆਂ ਦੀ ਪਰਸੋਂ ਦੀ ਮੁੱਕੀ ਆ। ਓ ਸ਼ਾਨਿਆ, ਉਹ ਦਵਾਈ ਨਹੀਂ ਲਿਆ ਕੇ ਦਿੱਤੀ ਬੇਬੇ ਨੂੰ? ਮੈਂ ਗਿਆ ਸੀ ਡੈਡ, ਉੱਥੇ ਲਾਈਨ ਬਹੁਤ ਲੰਬੀ ਸੀ। ਚਾਚਾ ਫੇਰ ਤਾਂ ਆਪਾਂ ਨੂੰ ਜਾਣਾ ਪੈਣਾ। ਉਹ ਕਿੱਥੇ ਖੱਜਲ ਹੁੰਦੇ ਫਿਰਾਂਗੇ ਭਤੀਜ, ਨਟੋਮਸ ਫਾਰਮੇਸੀ ਨਵੀਂ ਖੁੱਲੀ ਆਪਣੇ ਸ਼ਹਿਰ 'ਚ। ਫੋਨ ਖੜਕਾ, ਦਵਾਈ ਅਗਲਿਆਂ ਘਰ ਦੇ ਜਾਣੀ ਆ। ਜੀ ਹਾਂ, ਤੁਸੀਂ ਆਪਣੀਆਂ ਦਵਾਈਆਂ ਬੜੀ ਹੀ ਆਸਾਨੀ ਨਾਲ ਨਟੋਮਸ ਫਾਰਮੇਸੀ ਤੋਂ ਲੈ ਸਕਦੇ ਹੋ। ਮੰਡੇ ਟੂ ਫਰਾਈਡੇ 9 AM to 7 PM, ਸੈਟਰਡੇ 10 AM to 4 PM and Sunday closed। ਦਵਾਈਆਂ ਦੀ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਕਰਦੇ ਨੇ ਤੇ ਇੰਗਲਿਸ਼, ਪੰਜਾਬੀ ਤੇ ਸਪੈਨਿਸ਼ ਵਿੱਚ ਗੱਲ ਕਰਦੇ ਨੇ। ਉਹ ਬਹੁਤ ਤਰ੍ਹਾਂ ਦੀਆਂ ਮੈਡੀਕਲ ਤੇ ਮੈਡੀਕੇਅਰ ਇੰਸ਼ੋਰੈਂਸਸ ਵੀ ਅਸੈਪਟ ਕਰਦੇ ਨੇ। ਪ੍ਰਿਸਕ੍ਰਿਪਸ਼ਨ ਟ੍ਰਾਂਸਫਰ ਤੇ ਪਾਓ $20 ਆਫ। ਨਟੋਮਸ ਫਾਰਮੇਸੀ ਦੇ ਹਰਪ੍ਰੀਤ ਗਿੱਲ, 2087 ਅਰੇਨਾ ਬੁਲੇਵਾਰਡ ਸਵੀਟ 160 ਸੈਕਰਾਮੈਂਟੋ। 9165757827 916 575 7827। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਦਲਜੀਤ ਸਿੰਘ ਦੁਸਾਂਝ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ। ਮਿੰਟੂ ਜੀ ਆਪਣੇ ਨਾਲ ਜੁੜੇ ਹੋਏ ਨੇ। ਮਿੰਟੂ ਜੀ ਸਵਾਗਤ ਹੈ ਜੀ, ਇੱਕ ਵਾਰੀ ਫੇਰ ਜੀ ਆਇਆਂ ਨੂੰ ਜੀ। ਜੀ ਸ਼ੁਕਰੀਆ ਜੀ। ਤੇ ਸਰੋਤਿਓ ਹੁਣ ਆਪਾਂ ਜਿਹੜੀਆਂ ਤੁਹਾਡੀਆਂ ਕਾਲਸ ਉਹ ਲੈਣੀਆਂ ਸ਼ੁਰੂ ਕਰਾਂਗੇ। ਤੁਸੀਂ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਤੇ ਆਪਣੇ ਅੱਜ ਦੇ ਪਹਿਲਾ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਬੂਟਾ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬੂਟਾ ਸਿੰਘ ਜੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਰਾਜਕਨਵੀਰ ਸਿੰਘ ਜੀ ਤੇ ਮਿੰਟੂ ਜੀ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਹਾਂਜੀ ਮੇਰਾ ਕੁਐਸਚਨ ਇਹ ਸੀਗਾ, ਦੋ ਕੁਐਸਚਨ। ਇੱਕ ਤਾਂ ਆਪਣੇ ਇਹਨਾਂ ਦੀ ਰਾਏ ਪੁੱਛਣੀ ਆਪਾਂ ਆਪਣੇ ਗੁਰਦਾਸਪੁਰ ਸੀਟ ਬਾਰੇ ਜੀ, ਇਹਨਾਂ ਦੀ ਕੀ ਰਖਵਾਣੀ ਹੈ ਮਿੰਟੂ ਜੀ ਦੀ, ਤੇ ਦੂਸਰਾ ਬਾਪੂ ਸੂਰਤ ਸਿੰਘ ਬਾਰੇ ਜੇ ਇਹਨੂੰ ਕੋਈ ਨੌਲੇਜ ਆਉਂਦੀ ਥੋੜੀ ਜਿਹੀ ਅਪਡੇਟ ਦੱਸ ਦੇਣ, ਕਿੱਥੇ ਅੱਜ ਕੱਲ੍ਹ ਕਿਸ ਤਰ੍ਹਾਂ ਸਿਹਤ ਕੀ ਆ ਉਹਨਾਂ ਦੀ। ਠੀਕ ਹੈ ਜੀ। ਹਾਂਜੀ ਕੱਟਿਓ ਨਾ ਪਲੀਜ਼ ਜੀ। ਥੈਂਕ ਯੂ ਜੀ। ਬਸ ਦੋ ਕੁਐਸਚਨ ਹੈ। ਦੇਖੋ ਜੀ, ਜਿਹੜੇ ਬਾਪੂ ਸੂਰਤ ਸਿੰਘ ਆ ਉਹਨਾਂ ਦੀਆਂ ਤਸਵੀਰਾਂ ਇੱਕ ਦਿਨ ਪੇਜ ਤੋਂ ਅਪਡੇਟ ਜ਼ਰੂਰ ਹੋਈਆਂ। ਮੈਂ ਕੋਸ਼ਿਸ਼ ਕੀਤੀ ਇੱਕ ਦੋ ਦਫਾ, ਮੇਰਾ ਸੰਪਰਕ ਨਹੀਂ ਹੋ ਸਕਿਆ। ਜਿਹੜੇ ਪਹਿਲਾ ਨੰਬਰ ਸੀ ਕਿ ਅੱਜ ਤੋਂ ਸਾਲ 1.5 ਸਾਲ ਪਹਿਲਾਂ ਮੇਰੇ ਕੋਲ, ਉਹ ਨੰਬਰ ਜਾਂ ਤੇ ਬਦਲ ਗਏ ਜਾਂ ਬੰਦ ਹੋ ਗਏ ਆ ਨੰਬਰ। ਮੇਰਾ ਸੰਪਰਕ ਨਹੀਂ ਹੋ ਸਕਿਆ। ਜਿਹੜੇ ਇੱਕ ਦੋ ਬੰਦੇ ਉਦੋਂ ਇਨਫੋਰਮੇਸ਼ਨ ਦਿਆ ਕਰਦੇ ਸੀਗੇ ਜੀ। ਸੋ ਮੈਨੂੰ ਬਹੁਤੀ ਇਸ ਗੱਲ ਬਾਰੇ ਜਾਣਕਾਰੀ ਨਹੀਂ ਹੈ ਕਿ ਉਹਨਾਂ ਦੀ ਹਾਲਤ ਕਿੱਦਾਂ। ਵੈਸੇ ਉਹ ਤਸਵੀਰਾਂ ਜ਼ਰੂਰ ਇੱਕ ਦਿਨ ਅਪਡੇਟ ਹੋਈਆਂ ਉਹਨਾਂ ਦੀਆਂ। ਕਹਿੰਦੇ ਸੀਗੇ ਕਿ 1000ਵੇਂ ਦਿਨ ਦੇ ਵਿੱਚ ਹੜਤਾਲ ਪਹੁੰਚ ਗਈ ਹੈ। ਪਰ ਇਹਦੇ ਨਾਲ ਜੁੜਦੀ ਇੱਕ ਤੁਹਾਨੂੰ ਮੈਂ ਖਬਰ ਜ਼ਰੂਰ ਦੱਸ ਦੇਣਾ ਕਿ ਕੱਲ ਸੁਪਰੀਮ ਕੋਰਟ ਨੇ ਬੜੀ ਜ਼ਿਆਦਾ ਤਲਖੀ ਦਿਖਾਈ ਇਸ ਮੁੱਦੇ ਤੇ। ਉਹਨਾਂ ਨੇ ਕਿਹਾ ਕਿ ਜਿਹੜੇ ਕੈਦੀ ਸਜ਼ਾ ਪੂਰੀ ਕਰ ਚੁੱਕੇ ਆ, ਤੁਸੀਂ ਉਹਨਾਂ ਨੂੰ ਛੱਡ ਕਿਉਂ ਨਹੀਂ ਰਹੇ ਜੀ। ਜਿਹੜੇ ਛੋਟੇ ਮੋਟੇ ਕੇਸਾਂ 'ਚ ਜ਼ਮਾਨਤ ਹਾਸਲ ਕਰ ਚੁੱਕੇ ਆ, ਤੁਸੀਂ ਉਹਨਾਂ ਨੂੰ ਰਿਹਾਅ ਕਿਉਂ ਨਹੀਂ ਕਰਦੇ ਪਏ? ਇਹ ਕਸਰ ਕਿੱਥੇ ਆ? ਸੋ ਲੱਗਦਾ ਇਹ ਆ ਕਿ ਦੇਖੋ ਸੁਪਰੀਮ ਕੋਰਟ ਜਿਹੜੀ ਹੈ ਉਹ ਇਸ ਮੂਡ ਦੇ ਵਿੱਚ ਹੈ ਕਿ ਜਿਨ੍ਹਾਂ ਨੇ ਸਜ਼ਾ ਪੂਰੀ ਕੀਤੀ ਹੈ, ਚਾਹੇ ਜਿਹੜੇ ਮਰਜ਼ੀ ਹੋਣ, ਚਾਹੇ ਉਹ ਹਿੰਦੂ ਹੋਣ, ਸਿੱਖ ਹੋਣ, ਮੁਸਲਮਾਨ ਹੋਣ, ਉਹਨਾਂ ਨੂੰ ਛੱਡਿਆ ਜਾਵੇ। ਹੁਣ ਇੱਥੇ ਗੱਲ ਹੈ ਲੀਡਰਸ਼ਿਪ ਦੀ। ਜੇ ਲੀਡਰਸ਼ਿਪ ਅਪਰੋਚ ਦਿਖਾਵੇ, ਜਿੱਦਾਂ ਸੁਪਰੀਮ ਕੋਰਟ ਸਖਤਾਈ ਕਰਦੀ ਇਸ ਮਾਮਲੇ 'ਚ, ਤਾਂ ਕੁਛ ਨਾ ਕੁਛ ਰਿਹਾਈਆਂ ਤਾਂ ਕਰਵਾ ਸਕਦੀ ਹੈ ਲੀਡਰਸ਼ਿਪ, ਜੇ ਲੀਡਰਸ਼ਿਪ ਹੋਵੇ। ਇਹ ਹੁਣ ਹੋਣ ਤੇ ਨਿਰਭਰ ਆ ਕਿ ਲੀਡਰਸ਼ਿਪ ਹੈ ਜਾਂ ਨਹੀਂ ਹੈ। ਦੂਜੀ ਗੱਲ ਜਿਹੜੀ ਤੁਸੀਂ ਕਹੀ ਆ ਗੁਰਦਾਸਪੁਰ ਚੋਣ ਦੀ, ਗੁਰਦਾਸਪੁਰ ਚੋਣ ਦੀ ਦੇਖੋ ਭਵਿੱਖਬਾਣੀ ਕਰਨੀ ਹੈ ਜਿਹੜੀ, ਉਹ ਥੋੜੀ ਜਿਹੀ ਔਖੀ ਇਸ ਕਰਕੇ ਆ ਕਿਉਂਕਿ ਹਾਲੇ ਉੱਥੇ ਵੋਟਿੰਗ ਜਿਹੜੀ ਹੋਈ ਆ ਬਹੁਤ ਘੱਟ ਹੋਈ ਆ, ਬਹੁਤ ਘੱਟ ਹੋਈ ਹੈ, ਪਿਛਲੇ ਮੁਕਾਬਲੇ ਨਾਲ ਬਹੁਤ ਘੱਟ ਹੋਈ ਆ। ਹੁਣ ਉਹ ਘੱਟ ਵੋਟ ਕਿਹਦਾ ਨੁਕਸਾਨ ਕਰੂਗੀ? ਕਿਉਂ ਲੋਕ ਇੰਨੇ ਉਦਾਸੀਨ ਨੇ
ਕਿਉਂ ਲੋਕ ਇੰਨੇ ਇਸ ਇਲੈਕਸ਼ਨ ਤੋਂ ਚਾਟ ਨੇ, ਇਹਦਾ ਫੈਸਲਾ ਤੇ ਨਤੀਜਾ ਇਹ ਤੋਂ ਪਤਾ ਲੱਗਣਾ ਕਿਉਂ ਆ। ਦੂਜੀ ਗੱਲ ਜਿਹੜੀ ਹੈ ਕਿ ਇਲੈਕਸ਼ਨ ਦੀ ਇਸ ਦੌੜ ਦੇ ਵਿੱਚ ਕੌਣ ਅੱਗੇ ਆ, ਤੇ ਮੇਰੀ ਨਜ਼ਰ ਦੇ ਵਿੱਚ, ਮੈਂ ਬਹੁਤਾ ਨਹੀਂ ਕਹਿੰਦਾ, ਪਹਿਲੀ ਗੱਲ ਜੇ ਤੁਸੀਂ ਸਵਾਲ ਕੀਤਾ ਹੁੰਦਾ ਪਿਛਲੇ ਹਫ਼ਤੇ ਮੈਂ ਆਇਆ ਨਹੀਂ, ਪਿਛਲੇ ਹਫ਼ਤੇ ਸਵਾਲ ਕੀਤਾ ਹੁੰਦਾ ਮੈਂ ਦੱਸਣਾ ਹੀ ਨਹੀਂ ਸੀ, ਪਰ ਕਿਉਂਕਿ ਹੁਣ ਵੋਟ ਪੈ ਚੁੱਕੀ ਹੈ, ਵੋਟਿੰਗ ਹੋ ਚੁੱਕੀ ਹੈ, ਤਾਂ ਮੈਂ ਆਪਣੇ ਹਿਸਾਬ ਕਿਤਾਬ ਦੇ ਨਾਲ ਇਹਨਾਂ ਜ਼ਰੂਰ ਕਹਿਣਾ ਕਿ ਕਾਂਗਰਸ 2 ਪੈਰ ਅੱਗੇ ਆ ਦੂਜਿਆਂ ਨਾਲ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪ੍ਰਗਟ ਸਿੰਘ ਬਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਵੇਰ ਹੈ ਜੀ ਸਾਡੇ ਤਾਂ ਇੱਧਰ ਅਜੇ ਸੱਚਾ ਮੂਵੀ ਆ ਸਮਝੋ। ਮਿੰਟੂ ਜੀ ਤੇ ਤੁਹਾਨੂੰ ਕਰਨਵੀਰ ਜੀ ਤੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਇਹਨਾਂ ਸ਼੍ਰੋਮਣੀ ਕਮੇਟੀ ਦੇ ਸੱਚ ਦੱਸ ਦਿੱਤਾ ਵੀ ਦੁੱਖ ਹੁੰਦਾ ਬੜਾ ਜੀ, ਤੇ ਏਡੀ ਸਿਰਮੌਰ ਸੰਸਥਾ ਤੇ ਕਿਹੜੇ ਪਾਪਾਂ ਦੀ ਪੌੜੀ ਚੜ ਰਹੇ ਆ ਜੀ। ਤੇ ਉਹਦੇ ਚ ਮੈਂ ਇੱਕ ਮਿੰਟੂ ਜੀ ਪਤਾ ਨਹੀਂ ਪੜ੍ਹੀ ਕਿਤਾਬ ਕਿ ਨਹੀਂ, ਸਰਦਾਰ ਕੁਲਵੰਤ ਸਿੰਘ ਰੰਧਾਵਾ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ, ਉਹਨਾਂ ਕਿਤਾਬ ਲਿਖੀ ਆ ਸ਼੍ਰੋਮਣੀ ਕਮੇਟੀ ਨੂੰ ਗ੍ਰਹਿਣ। ਮੈਂ ਇੱਥੇ ਫਰੀਮਾਉਂਟ ਲਾਇਬ੍ਰੇਰੀ ਚੋਂ ਲੈ ਕੇ ਪੜ੍ਹੀ ਆ। ਸੂਰਜ ਗ੍ਰਹਿਣ, ਚੰਦਰਮਾ ਗ੍ਰਹਿਣ ਤੇ ਲੱਗਦਾ ਵੇਖਿਆ ਸੀ, ਸ਼੍ਰੋਮਣੀ ਕਮੇਟੀ ਨੂੰ ਗ੍ਰਹਿਣ ਲੱਗਾ। ਉਹਨਾਂ ਕਾਫੀ ਬਹੁਤ ਹੀ ਢੰਗ ਨਾਲ ਪੇਸ਼ ਕੀਤਾ। ਉਹ ਕਿਤਾਬ ਪੜ੍ਹਨੀ ਚਾਹੀਦੀ, ਜੇ ਪੜ੍ਹੀ ਹੈ ਮਿੰਟੂ ਜੀ ਜ਼ਰੂਰ। ਤੇ ਆਪਣਾ ਪੜ੍ਹਦੇ ਹੋ ਤੇ ਸਾਰੇ ਸਿੱਖਾਂ ਨੂੰ ਪੜ੍ਹਨੀ ਚਾਹੀਦੀ ਹੈ ਜੀ। ਤੇ ਪ੍ਰਗਟ ਸਿੰਘ ਜੀ ਆਪਣਾ ਸਵਾਲ ਪੁੱਛ ਲਿਓ ਜੀ। ਹੁਣ ਸਵਾਲ ਇਹ ਹੈ ਜੀ, ਹੁਣ ਤੇ ਚੰਦ ਜਿਹੜੇ ਸ਼ਰੀਫ ਆ ਉਹ 10 ਨੰਬਰੀਏ, ਤੇ ਅੰਗਰੇਜ਼ਾਂ ਦੇ ਟਾਈਮ ਹੀ ਜਿਹੜੇ 10 ਨੰਬਰੀ ਇਸ ਕਰਕੇ ਲਾਉਂਦੇ ਸੀ ਵੀ ਉਹਨਾਂ ਦਾ ਪਤਾ ਲੱਗਦਾ ਰਹੇ ਵੀ ਗਾਂ ਖੋਰਿਆ ਸੁਧਾਰ ਕਰ ਲੈਣ। ਤੇ ਹੁਣ ਤੇ ਜੇ ਸੁੱਚਾ ਸਿੰਘ ਲੰਗਾਹ ਦੀ ਦੱਸ ਗਿਆ ਵੀ ਉਹਦੇ ਕੋਲ ਫਾਰਮੂਲ ਲੱਭਣ, ਉਹ ਫੇਰ ਜੇ ਫਾਰਮੂਲ 10 ਨੰਬਰੀਏ ਰਹਿਣੇ ਜੇ ਅਸਲੀ ਹੈ ਤੇ ਉਹ ਲੰਗਾਹ ਸਾਹਿਬ ਤਾਂ ਹੀ ਫਸ ਗਏ ਆ। ਜੇ ਉਹ 10 ਨੰਬਰੀਏ ਰਹਿੰਦੇ ਤਾਂ ਸ਼ਾਇਦ ਇਹ ਕੰਮ ਤੋਂ ਬਚੇ ਰਹਿੰਦੇ। ਧੰਨਵਾਦ ਤੁਹਾਡਾ ਜੀ, ਤੁਸੀਂ ਇੰਨਾ ਚੱਲਣਾ ਪਾਇਆ ਜੀ। ਬੜੀ ਡੂੰਘੀ ਗੱਲ ਕਹਿ ਕੇ ਗਏ ਬੱਲ ਸਾਹਿਬ। ਤੇ ਓਦਾਂ ਦੇਖੋ 10 ਨੰਬਰੀਏ ਸੁਧਰ ਵੀ ਜਾਣ, ਪਰ ਉਹਨਾਂ ਦੀ ਹੈਂਕੜ ਰਹਿੰਦੀ ਆ। ਸੁੱਚਾ ਸਿੰਘ ਲੰਗਾਹ ਅੱਜ ਜਾਂਦਾ ਵੀ ਕਹਿ ਗਿਆ, ਕਹਿੰਦਾ ਕੋਈ ਗੱਲ ਨਹੀਂ, ਸਮਾਂ ਆਉਣ ਤੇ ਲੋਕੀ ਦੱਸਣਗੇ ਸੁੱਖੀ ਰੰਧਾਵੇ ਨੂੰ ਮੈਂ ਵੇਖੂੰਗਾ। ਯਾਨੀ ਰੱਸੀ ਸੜਕੀ ਵੱਟ ਨਹੀਂ ਗਿਆ। 10 ਨੰਬਰੀਆਂ ਚੋਂ ਨੰਬਰ ਭਾਵੇਂ ਚਲੇ ਗਏ ਆ, ਪਰ 10 ਹਾਲੇ ਵੀ ਵੱਜ ਜਾਂਦਾ। ਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਮਨਜੀਤ ਕੌਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਮਿੰਟੂ ਜੀ ਨੇ। ਮਿੰਟੂ ਜੀ ਗੁਰਸਰੀਆ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਾਕੀ ਮੈਂ ਇਹ ਪੁੱਛਣਾ, ਮੈਂ ਕਿਹਾ ਇਹ ਜਿਹੜੀ ਪ੍ਰਿੰਕਾ ਇਹ ਤੇ ਹੁਣ ਗਈ ਆਪਣੇ ਟਿਕਾਣੇ ਤੇ ਪਹੁੰਚ ਗਈ ਹੈ, ਪਰ ਮਹੀਨਾ 2 ਮਹੀਨੇ ਬਾਅਦ ਇਹਦੀ ਜ਼ਮਾਨਤ ਹੋ ਜਾਏਗੀ, ਬਾਹਰ ਆ ਜਾਏਗੀ। ਲੱਗਦਾ ਤੇ ਇਹੋ ਹੀ ਹੈ ਜੀ, ਹੋ ਜੂਗੀ ਜ਼ਮਾਨਤ 2-4 ਮਹੀਨੇ ਤੱਕ। ਇਹਨਾਂ ਨੇ ਕੋਈ ਜ਼ਿਆਦਾ ਵੱਡਾ ਇਹਦੇ ਤੇ ਕੋਈ ਚਾਰਜ ਲਾਏ ਨਹੀਂ ਨੇ, ਕਿਉਂ 2 ਸਰਕਾਰਾਂ ਇੱਥੋਂ ਦੀਆਂ, ਸੈਂਟਰ ਦੀ ਸਰਕਾਰ ਉਹਦੇ ਪਿੱਛੇ ਵੇ, ਪੁਲਿਸ ਵੀ ਕੀ ਕਰ ਸਕਦੀ ਹੈ। ਬਾਕੀ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਵੀ ਜਿਹੜੇ ਬੱਚੇ ਆਪਣਾ ਬੱਬਰ ਖਾਲਸਾ ਦਾ ਕਰਕੇ ਫੜੇ ਸਨ, ਉਹਨਾਂ ਦੀਆਂ ਜ਼ਮਾਨਤਾਂ ਹੋਣਗੀਆਂ ਕਦੀ, ਕਿ ਜਾਂ ਉਹਨਾਂ ਦਾ ਰਿਮਾਂਡ ਹੀ ਨਹੀਂ ਅਜੇ ਖਤਮ ਹੋਇਆ ਜੀ, ਇਹ ਮੈਨੂੰ ਦੱਸਿਓ ਜਰਾ। ਥੈਂਕ ਯੂ ਮਨਜੀਤ ਕੌਰ ਜੀ। ਜੀ ਬਿਲਕੁਲ, ਇਹ ਤਾਂ ਤੁਸੀਂ ਜਿਹੜੀ ਜਤਾਈ ਹੈ ਨਾ ਸੰਭਾਵਨਾ, ਉਹ ਬਿਲਕੁਲ ਸੰਭਾਵਨਾ ਜਿਹੜੀ ਹੈ ਉਹ ਹਕੀਕੀ ਰੂਪ ਲੈ ਸਕਦੀ ਹੈ, ਜ਼ਮਾਨਤ ਇਹਦੀ ਹੋ ਜਾਣੀ ਹੈ। ਕਿਉਂਕਿ ਦੇਖੋ ਜਿਵੇਂ ਆਪਾਂ ਗੱਲ ਕੀਤੀ ਹੈ ਨਾ ਕਿ ਦੇਸ਼ ਧਰੋਹ ਦਾ ਕੇਸ ਸਾਬਤ ਕਰਨ ਲਈ ਤੁਹਾਨੂੰ ਬਹੁਤ ਸਾਰੇ ਸਬੂਤਾਂ ਦੀ ਲੋੜ ਹੁੰਦੀ ਹੈ, ਪਰ ਉਹ ਤੇ ਸਬੂਤ ਇਕੱਠੇ ਹੀ ਨਹੀਂ ਕਰ ਪਾ ਰਹੇ, ਉਹ ਤੇ ਸਬੂਤ ਇਕੱਤਰ ਹੀ ਨਹੀਂ ਕਰ ਪਾ ਰਹੇ ਜਿਹਦੀ ਬਿਨਾਂ ਤੇ ਕਹਿਣਗੇ ਕਿ ਇਹਨਾਂ ਨੇ ਵਾਕਈ ਦੇਸ਼ ਤੋੜਨ ਦਾ ਕੰਮ ਕੀਤਾ, ਉਹ ਤੇ ਸਾਬਤ ਹੀ ਨਹੀਂ ਕਰ ਪਾ ਰਹੇ। ਇਹ ਤੇ ਗੁਸਲਖਾਨੇ ਜਾ ਕੇ ਵਹਿੰਦੇ ਫਿਰਦੇ, ਬਠਿੰਡੇ 'ਚ ਇੱਥੇ ਰਹੀ ਉੱਥੇ ਰਹੀ, ਉਹਦਾ ਕੇਸ ਨਾਲ ਕੀ ਸਰੋਕਾਰ ਆ। ਮੈਨੂੰ ਵੀ ਲੱਗਦਾ ਇਹੋ ਹੀ ਆ ਕਿ ਜ਼ਮਾਨਤ ਹੋਰ 4 ਮਹੀਨਿਆਂ ਨੂੰ, 6 ਮਹੀਨਿਆਂ ਨੂੰ, 8 ਮਹੀਨਿਆਂ ਨੂੰ ਹੋ ਜਾਏਗੀ, ਕੇਸ ਦੇ ਵਿੱਚ ਵੀ ਕੁਛ ਨਹੀਂ ਬਣਨਾ। ਦੂਜੀ ਗੱਲ ਜਿਹੜੀ ਤੁਸੀਂ ਕਹੀ ਆ ਜਿਹੜੇ ਬੱਬਰ ਖਾਲਸਾ ਵਾਲੇ, ਉਹ ਪਤਾ ਨਹੀਂ ਬੱਬਰ ਖਾਲਸਾ ਵਾਲੇ ਬੱਚੇ ਹੈ ਵੀ ਹੈ ਜਾਂ ਨਹੀਂ ਹੈ, ਸਾਨੂੰ ਤੇ ਲੱਗਦਾ ਨਹੀਂ ਹੈ। ਕੋਈ 15 ਵਰਿਆਂ ਦਾ ਫੜੀ ਬੈਠੇ, ਕੋਈ 16 ਵਰਿਆਂ ਦਾ, ਉਹਨਾਂ ਦੀਆਂ ਸ਼ਕਲਾਂ ਦੇਖ ਕੇ, ਮਾਸੂਮ ਚਿਹਰੇ ਦੇਖ ਕੇ ਤੇ ਇਸ ਤਰ੍ਹਾਂ ਲੱਗਦਾ ਨਹੀਂ ਹੈ। ਕੋਈ ਹੋਵੇ ਤੇ ਪਤਾ ਨਹੀਂ, ਮੈਂ ਕਹਿ ਨਹੀਂ ਸਕਦਾ। ਪਰ ਦੇਖੋ ਉਹ ਜਿਹੜੇ ਕੇਸ ਬਣਾਏ ਜਾਂਦੇ ਆ, ਇੱਕ ਚੀਜ਼ ਮੈਂ ਉਹਨਾਂ 'ਚ ਦੇਖ ਕੇ ਬੜਾ ਹੈਰਾਨ ਹੁੰਦਾ, ਕਦੇ ਵੀ ਉਹ ਕੇਸ ਜਾ ਕੇ ਕਨਵਿਕਟਡ ਨਹੀਂ ਹੁੰਦੇ, ਕਨਵਿਕਸ਼ਨ ਨਹੀਂ ਹੁੰਦੀ ਉਹਨਾਂ ਕੇਸਾਂ 'ਚ, ਬਹੁਤ ਘੱਟ ਹੈ, ਬਹੁਤ ਰੇਅਰ ਹੈ। ਉਹਦਾ ਕਾਰਨ ਇਹੋ ਹੀ ਆ ਕਿ ਉਹ ਕੇਸ ਜਿਹੜੇ ਆ ਲੱਲੇ ਭਾਵੇਂ ਮਾਰ ਕੇ ਬਣਾਏ ਜਾਂਦੇ ਆ। ਹੁਣ ਦੇਖੋ ਇਹ ਤੇ ਪੱਕਾ ਹੈ ਕਿ ਕਿਤੇ ਨਾ ਕਿਤੇ ਜ਼ਿਆਦਤੀ ਹੁੰਦੀ ਹੈ ਇਹਨਾਂ ਮਾਮਲਿਆਂ 'ਚ, ਪੁਲਿਸ ਜ਼ਿਆਦਤੀ ਕਰਦੀ ਆ। ਔਰ ਇੱਥੇ ਮੁਕਤਸਰੋਂ ਇੱਕ ਮੁੰਡਾ ਫੜਿਆ ਸੀਗਾ, ਉਸ ਮੁੰਡੇ ਬਾਰੇ ਅਸੀਂ ਜ਼ਿਆਦਤੀ ਤੌਰ ਤੇ ਵੀ ਜਾਣਦੇ ਹਾਂ। ਜਦੋਂ ਇਹਨਾਂ ਨੇ ਗ੍ਰਿਫਤਾਰੀਆਂ ਕੀਤੀਆਂ ਨਾ ਕੈਪਟਨ ਸਰਕਾਰ ਬਣਨ ਤੋਂ ਬਾਅਦ,
ਉਦੋਂ ਉਹ ਮੁੰਡਾ ਫੜਿਆ ਸੀ, ਉਹ ਲੇਬਰਰ ਸੀਗਾ, ਮਜ਼ਦੂਰ ਸੀਗਾ ਵਿਚਾਰਾ, ਔਰ ਉਹਦਾ ਕਸੂਰ ਇਹ ਸੀਗਾ ਕਿ ਉਹ ਕਿਸੇ ਖਾਲਿਸਤਾਨੀ ਗਰੁੱਪ ਦੇ ਵਿੱਚ ਐਡ ਸੀਗਾ WhatsApp 'ਚ ਜੀ। ਉਹਨੂੰ ਘਰੋਂ ਚੁੱਕ ਕੇ ਲੈ ਕੇ ਗਏ ਸੀ ਤੇ ਉੱਥੇ ਦਿਖਾਤਾ ਸੀ। ਗ੍ਰਿਫਤਾਰੀ ਉਹਦੀ ਮੋਹਾਲੀ ਦੀ ਪਾਤੀ ਸੀਗੀ। ਸਾਡੇ ਇੱਥੋਂ ਸਾਹਮਣੇ ਦੀ ਗੱਲ ਆ, ਅਸੀਂ ਵਹਿੰਦੇ ਰਹਿ ਗਏ। ਸਾਡੇ ਏਰੀਏ 'ਚੋਂ ਮੁੰਡਾ ਚੁੱਕ ਕੇ ਲੈ ਕੇ ਚੁੱਕਿਆ, ਉੱਥੋਂ ਵੀ ਮੇਰੇ ਇੱਕ ਸੱਜਣ ਮਿੱਤਰ ਨੇ ਦੱਸਿਆ ਕਿ ਕਿੱਦਾਂ ਉਹਨੂੰ ਪਹਿਲਾਂ ਬੁਲਾਇਆ ਗਿਆ, ਚੌਂਕੀ 'ਚ ਸੱਦਿਆ ਗਿਆ ਬਕਾਇਦਾ ਵੀ ਤੈਨੂੰ ਪੁੱਛਗਿੱਛ ਕਰਨੀ ਹੈ। ਉਹ ਬੰਦਾ ਕਿਸੇ ਦੀ ਦਿਹਾੜੀ 'ਚੋਂ ਕੰਮ ਛੱਡ ਕੇ ਉੱਥੇ ਆਇਆ ਔਰ ਉੱਥੋਂ ਗ੍ਰਿਫਤਾਰ ਕਰਕੇ ਮੋਹਾਲੀ 'ਚ ਵਿਖਾ ਦਿੱਤਾ ਗਿਆ ਜੀ ਕਿ ਅੱਤਵਾਦੀ ਫੜਿਆ। ਇਹ ਜਾਤੀਆਂ ਤੇ ਕਿਤੇ ਨਾ ਕਿਤੇ ਹੁੰਦੀਆਂ, ਪਰ ਇਹਨਾਂ ਕੇਸਾਂ ਦਾ ਜੇ ਕੋਈ ਅੱਗੇ ਝਗੜਾ ਕੋਈ ਵੱਡਾ ਵਕੀਲ ਕਰੇ ਤਾਂ ਇਹਨਾਂ ਕੇਸਾਂ 'ਚ ਅੱਗੇ ਕੁਛ ਬਣਦਾ ਨੀਗਾ। ਪਰ ਜਿਨ੍ਹਾਂ ਦੀ ਇੱਕ ਵਾਰੀ ਜ਼ਿੰਦਗੀ ਇਸ ਕੁੜਿੱਕੀ 'ਚ ਫਸ ਗਈ ਆ, ਉਹ ਤੇ ਬਹੁਤ ਮੁਸ਼ਕਲ ਆ ਕਿ ਉਹ ਸਾਰੀ ਜ਼ਿੰਦਗੀ 'ਚ ਇਸ ਦਰਦ ਨੂੰ ਭੁਲਾ ਪਾਉਣਗੇ। ਸੋ ਅਪੀਲ ਵੀ ਕਰਨੀ ਚਾਹੀਦੀ ਹੈ ਕਿ ਮੁੰਡੇ ਖੁੰਡੇ ਆ ਜਿਹੜੇ, ਉਹ ਇਹੋ ਜਿਹੇ ਗਰੁੱਪਾਂ 'ਚੋਂ ਬਚਣ। ਕਈ ਵਾਰੀ ਜਿਨ੍ਹਾਂ ਨੂੰ ਵੇਖ ਕੇ ਉਹ ਜੋਸ਼ 'ਚ ਆ ਜਾਂਦੇ ਆ, ਉਹ ਕੁਝ ਹੋਰ ਹੀ ਨਿਕਲਦੇ ਅੱਗੋਂ। ਜੀ ਗਿਆਨ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਗਿਆਨ ਸਿੰਘ ਕੀ ਸਵਾਲ ਹੈ? ਮੈਂ ਪੁੱਛ ਰਿਹਾ ਜੀ ਆਪਣੇ। ਸਤਿ ਸ਼੍ਰੀ ਅਕਾਲ ਸਰਗਿਆ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਜਿਹਨੂੰ ਸਜ਼ਾ ਦਿੱਤੀ ਸੀਗੀ ਸੇਵਾ ਦੀ ਲਾਈ ਆ ਦੋਨਾਂ ਜਥੇਦਾਰਾਂ ਵੱਲੋਂ ਜੀ, ਉਹਨਾਂ ਨੂੰ ਸਜ਼ਾ ਕੀ, ਉਹਨੇ ਕਸੂਰ ਕੀ ਕੀਤਾ ਸੀਗਾ ਜੀ? ਇਹ ਪੁੱਛਣਾ ਸੀ ਜੀ। ਥੈਂਕ ਯੂ ਜੀ। ਜੀ ਨਹੀਂ, ਉਹ ਰੌਲਾ ਉਹੀ ਆ ਝਗੜਾ ਸਰਦਾਰ ਸਾਹਿਬ ਜਿਹੜਾ ਛੋਟਾ ਘੱਲੂਕਰਾ ਗੁਰਦੁਆਰਾ ਨੀਗਾ ਕਾਨੂੰਵਾਲ ਸ਼ੰਭ ਵਾਲਾ, ਉਹਦੇ ਚੜਾਵੇ ਦਾ ਰੌਲਾ ਅਸਲ ਦੇ ਵਿੱਚ। ਉਹ ਗੁਰਦੁਆਰਾ ਕਿਸੇ ਸਮੇਂ ਕਮੇਟੀ ਨੇ ਆਪਣੇ ਪ੍ਰਬੰਧ ਹੇਠ ਨਹੀਂ ਸੀ ਲਿਆ, ਬਾਅਦ ਚ ਉਹੀ ਗੁਰਦੁਆਰਾ ਬਹੁਤ ਚੜਾਵੇ ਵਾਲਾ ਗੁਰਦੁਆਰਾ ਬਣ ਗਿਆ। ਦੱਸਦੇ ਆ ਕਿ ਹੁਣ ਤੇ 200 ਕਰੋੜ ਰੁਪਏ ਦੀ ਪ੍ਰਾਪਰਟੀ ਦਾ ਮਾਲਕ ਹੈ ਗੁਰਦੁਆਰਾ ਉਹ ਗੁਰੂ ਘਰ। ਉਹਦਾ ਪ੍ਰਬੰਧ ਹੀ ਇਸ ਝਗੜੇ ਦੀ ਵਜ੍ਹਾ ਹੋਇਆ ਕਿ ਇਹਨਾਂ ਦੀ ਜਿਹੜੀ ਉੱਥੇ ਲੋਕਲ ਕਮੇਟੀ ਆ, ਉਹਦਾ ਮੁਖੀਆ ਮਾਸਟਰ ਜੌਹਰ ਸਿੰਘ, ਇਸੇ ਕਮੇਟੀ ਦਾ ਜਿਹੜਾ ਖਜ਼ਾਨਚੀ ਸੀਗਾ ਬੂਟਾ ਸਿੰਘ, ਉਹ ਗੁਰਦੁਆਰੇ ਕੰਪਲੈਕਸ ਦੇ ਕਮਰਿਆਂ 'ਚ ਇੱਕ ਔਰਤ ਨਾਲ ਫੜਿਆ ਗਿਆ। ਔਰ ਕੁਛ ਲੋਕ ਤੇ ਕਹਿੰਦੇ ਆ ਕਿ ਸਾਰੀ ਕਹਾਣੀ ਜਿਹੜੀ ਉਹ ਪਲਾਂਟ ਕੀਤੀ ਗਈ ਸੀਗੀ ਤਾਂ ਕਿ ਹੌਲੀ ਹੌਲੀ ਇਸ ਕਮੇਟੀ ਨੂੰ ਪਾਸੇ ਕਰਕੇ ਦੂਸਰੀ ਕਮੇਟੀ ਕਾਬਜ਼ ਹੋ ਜਾਵੇ। ਚਲੋ ਖੈਰ, ਇਹ ਫਿਰ ਝਗੜਾ ਉੱਥੋਂ ਹੀ ਸ਼ੁਰੂ ਹੋਇਆ। ਬਾਅਦ ਦੇ ਵਿੱਚ ਸੁੱਚਾ ਸਿੰਘ ਲੰਗਾਹ ਹੋਰਾਂ ਨੇ ਆ ਕੇ ਅਕਾਲ ਤਖ਼ਤ ਤੇ ਸ਼ਿਕਾਇਤ ਕਰਤੀ। ਮੁੜ ਕੇ ਇਹ ਬਹੁਤ ਵੱਡਾ ਇੱਕ ਜਨ ਸਮੂਹ ਲੈ ਕੇ, ਲੋਕਾਂ ਦਾ ਬਹੁਤ ਵੱਡਾ ਸਮੂਹ ਲੈ ਕੇ ਉਧਰ ਨੂੰ ਕੂਚ ਵੀ ਕਰਕੇ ਗਏ ਸਨ। ਪੁਲਿਸ ਵਾਲਿਆਂ ਨਾਲ ਝਗੜਾ ਹੋ ਗਿਆ, ਫਿਰ ਸੁੱਚਾ ਸਿੰਘ ਲੰਗਾਹ ਤੇ ਉਹ ਵੀ ਕੇਸ ਦਰਜ ਹੋਇਆ ਵਾ। ਸੋ ਇਹ ਝਗੜਾ ਕੁੱਲ ਮਿਲਾ ਕੇ ਆ ਨਾ, ਇਹ ਗੁਰੂ ਘਰ ਦਾ ਵੀ ਨਹੀਂ ਕਹਿ ਸਕਦੇ, ਗੁਰੂ ਕੀ ਗੋਲਕ ਦਾ ਹੀ ਆ। ਪਰ ਇਹ ਜਿਹੜਾ ਮਸਲਾ ਵਾ, ਇਹ ਉਹੀ ਕਿ ਇਹਨਾਂ ਨੇ ਜਿਹੜਾ ਉੱਥੇ ਇਹ ਕੰਮ ਕੀਤਾ, ਚਾਹੇ ਕੀਤਾ ਚਾਹੇ ਕਰਾਇਆ ਪਤਾ ਨਹੀਂ, ਉਹ ਤੇ ਮੈਨੂੰ ਜਿਹੜੀ ਉਹ ਪਰਾਈ ਇਸਤਰੀ ਨਾਲ ਫੜਿਆ ਗਿਆ ਇੱਕ ਤੇ ਉਹਦੇ ਦਰ, ਉਹ ਇੱਕ ਜਿਹੜੀ ਇਹਨਾਂ ਨੇ ਕਮਰੇ ਦੇ ਵਿੱਚ ਟਾਇਲਟ ਸੀਟ ਲਾਈ ਸੀਗੀ, ਉਹ ਬੜੀ ਅਸ਼ਲੀਲ ਸੀ, ਬੜੀ ਭੱਦੀ ਕਿਸਮ ਦੀ ਸੀਗੀ। ਇਹ ਇੱਕ ਦੋ ਮਾਮਲੇ ਸੀ ਜਿਨ੍ਹਾਂ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ, ਤਾਂ ਕਰਕੇ ਇਹਨਾਂ ਨੂੰ ਸਜ਼ਾ ਲਾਈ ਗਈ ਹੈ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸੁੱਚਾ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਮਿੰਟੂ ਸਾਹਿਬ, ਮੈਂ ਉੱਠਿਆ ਥੋੜਾ ਜਿਹਾ ਲੇਟ ਆ, ਰਾਤੀ ਲੇਟ ਸੁੱਤੇ ਟਰੱਕ ਤੇ ਇੱਧਰ ਨਿਊ ਮੈਕਸੀਕੋ। ਇਹਦੇ ਹਨੀਪ੍ਰੀਤ ਦਾ ਕੀ ਬਣਿਆ ਅੱਜ, ਜਿਹੜਾ ਅਸੀਂ ਉਹਦਾ ਆਪਣਾ ਰਿਮਾਂਡ ਸੀ ਤੇ ਉਹਦਾ ਰਿਮਾਂਡ ਖਤਮ ਜੀ, ਹੁਣ ਜੇਲ੍ਹ ਦੇ ਵਿੱਚ ਆ ਜੀ। ਅੱਛਾ, ਜੇਲ੍ਹ ਚਲੀ ਗਈ। ਸੁੱਚਾ ਸਿੰਘ ਦਾ ਕੀ ਬਣਿਆ, ਉਹਦਾ ਵੀ ਰਿਮਾਂਡ ਦਿੱਤਾ ਕਿ ਖਤਮ ਹੋ ਗਿਆ ਜੀ? ਬਰਾਬਰ ਹੀ ਹੈ ਜੀ, ਬਰਾਬਰ ਹੀ ਹੈ, ਦੋਨਾਂ ਦਾ ਬਿਲਕੁਲ ਬਰਾਬਰ ਹੀ ਹੈ ਹਿਸਾਬ ਕਿਤਾਬ। ਉਹਨੂੰ ਗੁਰਦਾਸਪੁਰ ਜੇਲ੍ਹ 'ਚ ਘੱਲ ਦਿੱਤਾ ਸੀ, ਇਹਨੂੰ ਅੰਬਾਲਾ ਜੇਲ੍ਹ 'ਚ ਘੱਲ ਦਿੱਤਾ ਸੀ। ਗੁਰਦਾਸਪੁਰ ਵਾਲਿਆਂ ਨੇ ਪਤਾ ਨਹੀਂ ਤੇ ਲਿਆ ਨਹੀਂ, ਜਾਂ ਉੱਥੇ ਕੈਦੀਆਂ ਨੇ ਕੰਮ ਚੁੱਕ ਦਿੱਤਾ ਕਿ ਕੋਈ ਨਹੀਂ ਆਉਣ ਦਿਓ ਇਹਨੂੰ ਅੰਦਰ, ਕਿਉਂਕਿ ਗੁਰਦਾਸਪੁਰ ਜੇਲ੍ਹ ਦੇ ਵਿੱਚ ਉਹ ਵੀ ਹੋਣਗੇ ਜਿਨ੍ਹਾਂ ਨੂੰ ਝੂਠੇ ਸੱਚੇ ਕੇਸਾਂ 'ਚ ਇਹਨਾਂ ਨੇ ਧਕਾਇਆ ਹੋਊਗਾ ਆਪਣੇ ਸਮੇਂ ਵੇਲੇ। ਸੋ ਇਸ ਕਰਕੇ ਇਹਨੂੰ ਫਿਰ ਗੁਰਦਾਸਪੁਰ ਜੇਲ੍ਹ ਦੇ ਵਿੱਚ ਅੰਦਰ ਲਿਆ ਨਹੀਂ ਉਹਨਾਂ ਨੇ, ਜੇਲ੍ਹ ਵਾਲਿਆਂ ਨੇ ਇਹਨੂੰ ਉੱਥੋਂ ਦਬਲਤਾ ਸਿੱਧਾ ਕਪੂਰਥਲੇ। ਹੁਣ ਕਪੂਰਥਲੇ ਵਾਲਿਆਂ ਨੇ ਲਿਆ ਜਾਂ ਨਹੀਂ ਲਿਆ ਮੈਨੂੰ ਉਹਦੀ ਰਿਪੋਰਟ ਨਹੀਂ ਹੈ, ਪਰ ਇਹਨੂੰ ਜੁਡੀਸ਼ੀਅਲ ਕਰ ਦਿੱਤਾ ਸੁੱਚਾ ਸਿੰਘ ਲੰਗਾਹ ਨੂੰ ਵੀ, ਉਧਰ ਹਨੀਪ੍ਰੀਤ ਨੂੰ ਵੀ ਜੁਡੀਸ਼ੀਅਲ ਕਰ ਦਿੱਤਾ। ਜੁਡੀਸ਼ੀਅਲ ਤੋਂ ਭਾਵ ਇਹ ਹੁੰਦਾ ਕਿ ਉਹ ਜੇਲ੍ਹ ਦੀ ਕਸਟਡੀ 'ਚ ਭੇਜ ਦਿੱਤੇ ਗਏ ਦੋਨੇ। ਜੇ ਕੋਈ ਹੋਰ ਤੁਸੀਂ ਗੱਲਬਾਤ ਪੁੱਛਣੀ ਹੈ ਤੇ ਉਹ ਰਾਜ ਕਰਨਵੀਰ ਨੂੰ ਦੱਸ ਦਿਓ ਜੀ। ਸਤਨਾਮ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰਾ ਕੋਈ ਕੁਐਸਚਨ ਨਹੀਂ, ਮੈਂ ਤਾਂ ਸਿਰਫ ਆਪਣੇ ਸੰਗਤ ਨੂੰ ਥੋੜਾ ਸੁਨੇਹਾ ਦੇਣਾ ਜੀ। ਜੀ ਤੇ ਆਪਣੇ ਜੋ ਇੱਥੇ ਗੁਰਦੁਆਰਾ ਸਾਹਿਬ ਟਿਆਰਾ ਬਿਨਾ ਜੂਬਾ ਸ੍ਰੀ ਡੋਨੇਸ਼ਨ ਇਕੱਠੀ ਕਰ ਰਹੇ ਆ ਆਪਣੇ ਦਸ਼ਮੇਸ਼ ਹਾਲ ਤੇ, ਵੀ ਕੱਲ ਨੂੰ ਉੱਥੋਂ ਮੰਨ ਲਓ ਜਿਹੜੀ ਅੱਗਾਂ ਲੱਗੀਆਂ ਉਹਦੇ ਰਾਹਤ ਵਾਸਤੇ
ਹਾਂਜੀ ਉਹਦੇ ਵਾਸਤੇ ਜੀ। ਜੀ ਜੀ ਜੀ। ਤੇ ਸਾਰਿਆਂ ਬੇਨਤੀ ਹੈ ਵੀ ਕੋਈ ਵੀ ਪੁਰਾਣੀ ਆਈਟਮ, ਕੋਈ ਪੁਰਾਣਾ ਕੱਪੜਾ ਨਾ ਲੈ ਕੇ ਆਇਓ ਪਲੀਜ਼। ਜੀ। ਤੇ ਉਹਨਾਂ ਵਿੱਚ ਸਾਨੂੰ ਜਿਹੜੇ ਚਾਹੀਦੇ ਨਵੇਂ ਬਲੈਂਕਟ ਹੋਏ, ਪਿੱਲੋ, ਟਾਵਲ, ਲੇਡੀਜ਼ ਕਲੋਥ, ਅੰਡਰ ਕਲੋਥ, ਮੈਨਸ ਕਲੋਥ, ਚਿਲਡਰਨ ਕਲੋਥ, ਡਾਈਪਰ, ਟਾਇਲਟ ਪੇਪਰ, ਟੂਥਬ੍ਰਸ਼, ਟੂਥਪੇਸਟ ਜਾਂ ਫਿਰ ਸੈਂਡਲ ਹੋਏ। ਜੇ ਖਾਣੇ ਵਾਲੀ ਕੋਈ ਆਈਟਮ ਨਹੀਂ, ਸਿਰਫ ਜੇ ਲਿਆਉਣਾ ਤਾਂ ਬੇਬੀ ਫੂਡ ਲੈ ਕੇ ਆਉਣਾ, ਹੋਰ ਖਾਣੇ ਵਾਲੀ ਆਈਟਮ ਕੋਈ ਨਹੀਂ ਉੱਥੇ ਇਕੱਠੀ ਕਰ ਰਹੇ। ਜਾਂ ਫਿਰ ਸਲੀਪਿੰਗ ਬੈਗ ਹੋਏ ਜਾਂ ਫਿਰ ਗੱਦੇ ਹੋ ਗਏ, ਇਹੀ ਆਈਟਮਾਂ ਇੱਥੇ ਐਕਸੈਪਟ ਕੀਤੀਆਂ ਜਾਂਦੀਆਂ। ਤੇ ਸਾਰਿਆਂ ਚਾਹਨਾ ਬੇਨਤੀ ਹੈ ਪੁਰਾਣਾ ਚੀਜ਼ ਕੋਈ ਨਾ ਲੈ ਕੇ ਆਵੇ। ਦਸ਼ਮੇਸ਼ ਹਾਲ ਜਿੱਥੇ ਆਪਣੇ ਤਿਆਰਾ ਗੁਨਾ ਗੁਰਦੁਆਰਾ ਸਾਹਿਬ ਆਪਣੇ ਨਗਰ ਕੀਰਤਨ ਸਜਾਇਆ ਜਾਂਦਾ, ਉੱਥੇ ਇਕੱਠੇ ਕਰ ਰਹੇ ਤੇ ਕੱਲ ਨੂੰ ਟਰੱਕ ਤੁਰਨਾ ਜੀ। ਸਾਰਿਆਂ ਚਾਹਨਾ ਬੇਨਤੀ ਹੈ ਜੀ। ਧੰਨਵਾਦ ਜੀ। ਧੰਨਵਾਦ ਜੀ। ਜੀ ਤੇ ਬਹੁਤ ਬਹੁਤ ਮਿਹਰਬਾਨੀ ਸਤਨਾਮ ਸਿੰਘ ਜੀ। ਤੇ ਮਿੰਟੂ ਜੀ, ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਇਸ ਲਈ ਜਿਹੜਾ ਹੁਣ ਜਲਦੀ ਸਮਾਪਤ ਕਰਨਾ। ਇੱਕ ਤਾਂ ਜਿਹੜੀਆਂ ਅੱਗਾਂ ਲੱਗੀਆਂ ਉਸ ਦੇ ਰਾਹਤ ਕਾਰਜਾਂ ਦੇ ਵਿੱਚ ਜੋ ਕੁਝ ਚੱਲ ਰਿਹਾ ਉਸ ਦੇ ਬਾਰੇ, ਤੇ ਅਮਰੀਕਾ ਦੇ ਵਿੱਚ ਜਿਹੜੀ ਹੈਲਥ ਇੰਸ਼ੋਰੈਂਸ ਹੈਗੀ ਆ, ਜਿਹੜਾ ਬੀਮਾ ਆ ਹੈਲਥ ਨੂੰ ਲੈ ਕੇ, ਉਸ ਨੂੰ ਲੈ ਕੇ ਸਾਡੇ ਰਾਸ਼ਟਰਪਤੀ ਨੇ ਇੱਕ ਨਵਾਂ ਬਿਆਨ ਦਿੱਤਾ ਆ। ਸੋ ਨਵਾਂ ਹੁਕਮ ਜਿਹੜੇ ਇੱਕ ਹਿਸਾਬ ਦੇ ਨਾਲ ਜਾਰੀ ਕਰਨ ਦੇ ਬਾਰੇ ਆ, ਸੋ ਉਹਦੇ ਬਾਰੇ ਥੋੜ੍ਹੀਆਂ ਅਸੀਂ ਆਪਣੇ ਸਰੋਤਿਆਂ ਦੇ ਨਾਲ ਜਾਣਕਾਰੀਆਂ ਸਾਂਝੀਆਂ ਕਰਨੀਆਂ ਆ। ਤੇ ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਵੀ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਜਿਹੜਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਇੱਕ ਬ੍ਰੇਕ ਲੈ ਕੇ ਫਿਰ ਅਸੀਂ ਵਾਪਸ ਹਾਜ਼ਰ ਹੁੰਦੇ ਹਾਂ ਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਇਹ ਜਿਹੜੀਆਂ ਜਾਣਕਾਰੀਆਂ ਦੇ ਨਾਲ ਜਾਣੂ ਕਰਵਾਵਾਂਗੇ। ਰਾਸ਼ਟਰਪਤੀ ਟਰੰਪ ਹੁਣਾਂ ਨੇ ਕੀ ਆਖਿਆ ਆ, ਜਿਹੜੀ ਓਬਾਮਾ ਕੇਅਰ ਹੈਗੀ ਚੱਲ ਰਹੀ ਆ, ਅਫੋਰਡੇਬਲ ਹੈਲਥ ਕੇਅਰ ਐਕਟ, ਉਸ ਨੂੰ ਲੈ ਕੇ, ਤੇ ਉਸ ਦੇ ਨਾਲ ਨਾਲ ਜੋ ਕੁਛ ਵੀ ਅੱਗਾਂ ਦੇ ਵਿੱਚ ਜਿਹੜਾ ਚੱਲ ਰਿਹਾ ਆ ਕੈਲੀਫੋਰਨੀਆ ਦੀਆਂ ਜਿਹੜੀਆਂ ਬਹੁਤ ਇਸ ਟਾਈਮ ਬੁਰੇ ਹਾਲਾਤ ਜਿਹੜੇ ਬਣੇ ਪਏ ਨੇ, ਕਿਉਂਕਿ ਲੇਟੈਸਟ ਖਬਰਾਂ ਅਨੁਸਾਰ 31 ਜਾਣਿਆਂ ਦੀ ਮੌਤ ਜਿਹੜੀ ਉਸ ਦੇ ਵਿੱਚ ਹੋ ਚੁੱਕੀ ਹੋਈ ਆ ਤੇ ਬਹੁਤ ਸਾਰੇ ਲੋਕ ਅਜੇ ਵੀ ਲਾਪਤਾ ਨੇ। ਘਰਾਂ ਤੱਕ, ਸ਼ਹਿਰਾਂ ਦੇ ਵਿੱਚ ਵੀ ਕਈ ਜਗ੍ਹਾ ਦੇ ਉੱਤੇ ਜਿਹੜਾ ਕਾਫੀ ਨੁਕਸਾਨ ਜਿਹੜਾ ਇਸ ਦੇ ਕਰਕੇ ਹੋ ਚੁੱਕਾ ਹੈ। ਸੋ ਉਸ ਦੇ ਬਾਰੇ ਤੁਹਾਨੂੰ ਅਪਡੇਟਸ ਦੇਣ ਦੇ ਲਈ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਹਾਜ਼ਰ ਹੁੰਦੇ ਹਾਂ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਮਾਤ ਬੋਲੀ ਨੂੰ ਲੋੜੀਂਦਾ ਦੇਵੋ ਮਾਣ ਦੋਸਤੋ,